2000 1 2 3 ਠੀਕ ਆ 600 ਦੀ ਮੈਂ ਦਵਾਈਆਂ ਲਈ ਸੀ ਤੂੰ ਚੁੱਪ ਰਹਿਣਾ ਮੈਂ 50 ਇਸ ਤੋਂ ਬਾਅਦ ਆਪੀ ਵਧਾ ਲਿਆ ਕਰਾਂ ਯਾਰ ਹਾਂ ਇਹ ਅਗਲੀ ਬੋਲੀ ਦੇ ਵੇਚ ਲਾਂਗੇ 29,000 ਰੁਪਏ 2 29,000 3 ਆ ਲਓ ਭਾਈ परफ्यूम ले वेब ले फोन ले आईफोन के फोन ले मैं कहा भी फोन ले परफ्यूम ले आईफोन ले बिस्मिल्लाह पाए जा अगली गली जो है गली बंद है गिर जाएगा इसको यहाँ पे खड़ा करते हैं उस्ताद मोहतरम ਇਹਦੀਆਂ ਕੇਸਟਾਂ ਭਰਾਓ ਪਰਫਿਊਮ ਵੇਚਣ ਦੀਆਂ ਨਾ ए परफ्यूम ले आईफोन ले एल 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 ए मेरा भाई ਦੱਸ लो भाई लुट लो अज मौजा चलो चुको यार ਨਹੀਂ ਇਹ ਉਹ ਚੀਜ਼ਾਂ ਨਹੀਂ ਜਿਹੜੀਆਂ ਤੂੰ ਚੁੱਕਦਾ आपे तुसी नहीं। लो मौजा ਮੌਜਾਂ ਲੁੱਟਣਾ ਭਰਾ ਦਾ ਵੀ 10,000 ਵਾਲੀ ਚੀਜ਼ 2,000 ਚ ਲੈ ਵੀ ਓਏ ਵੀ origignal brand ਵੀ ਸਾਰੇ ਇਹ ਹਲੇ ਬਾਕੀ ਮੇਰੇ ਕੋਲ ਮਾਲ ਬਹੁਤ ਪਿਆ ਗਦਾਮ ਚ ਵੀ ਰੇਟ ਦਾ ਵੀ ਸਭ ਤੋਂ ਪਹਿਲੇ ਭਾਜੀ ਇਹ ਪਾਸ਼ਾ ਕਾਰਟੀਅਰ ਐਡੀਸ਼ਨ क्या कहने आह ਲੈ ਵੇ 12,000 ਰੁਪਏ ਦਾ ਸਿਰਫ 12,000 ਰੁਪਏ ਦਾ वाह वाह एक मिनट मैनू एक वजाहत कर देना ये तुसी काम शुरू कीता वे कि वैसे ਨਹੀਂ ਇਹ ਮੈਂ ਵੇਚ ਰਿਹਾ ये ਤੁਹਾਡੀਆਂ ਚੀਜ਼ਾਂ ਨੇ ਮੇਰੀਆਂ ਆਪਣੀਆਂ ਜ਼ਾਤੀ ਚੀਜ਼ਾਂ ਨੇ ਯੂਜ਼ ਮੇਰੀਆਂ ਜ਼ਾਤੀ ਇਸਤੇਮਾਲ ਨੇ ਇਹ ਜਿੰਨੀ ਘਟੀ ਆ ਇਹ ਮੈਂ ਲਾਈ ਆ ਉਸਤਾਦ ਜੀ ਮਾਜ਼ਰਤ ਨਾਲ ਇੱਕ ਗੱਲ ਕਰਾਂਗਾ ਤੁਸੀਂ ਇੱਕ ਸੈਲੀਬ੍ਰਿਟੀ ਹੋ ਹਾਏ ਹਾਏ ਤੇ ਸੈਲੀਬ੍ਰਿਟੀ ਦੀਆਂ ਵੀ ਇਹ ਚੀਜ਼ਾਂ ਇਦਾਂ ਬਾਜ਼ਾ ਲਾ ਕੇ ਨਹੀਂ ਵਿਕਦੀਆਂ ਹਾਏ ਹਾਏ ਉਸਤਾਦ ਜੀ ਤੁਹਾਡੇ ਤੇ ਦੁਨੀਆ ਸ਼ਦਾਈ ਹੈ ਤੁਹਾਡੀ ਹਾਂ ਪਾਗਲਾ ਮਾੜੇ ਹਾਲਾਤਾਂ 'ਚ ਸੈਲੀਬ੍ਰਿਟੀਆਂ ਦੀਆਂ ਸ਼ਾਵਾਂ ਵਿਕਦੀਆਂ ਹੁੰਦੀਆਂ ਵਾ ਓਏ ਤੇਰਾ ਦੌਰ ਫਿਟੇ ਮੂੰਹ ਕਿਹੜੇ ਮਾੜੇ ਹਾਲਾਤ ਉਸਤਾਦ ਜੀ ਦੁਨੀਆ ਤੁਹਾਡੀ ਇੰਨੀ ਸ਼ਦਾਈ ਹੈ ਨਾ ਕਿ ਉਹ ਮਿੱਠੇ ਹਾਂ ਇੱਕ ਬੰਦਾ ਕਹਿੰਦਾ ਕਿ ਸਜਾਦ ਜਰਨੀ ਸਿਰਫ ਸਾਡੇ ਘਰ ਆ ਕੇ ਨਿੱਠ ਮਾਰ ਜੇ ਮੂੰਹ ਮੰਗੇ ਪੈਸੇ ਦਾਂਗੇ ਨਾਲੇ ਵੇਖੋ ਨਾ ਹੁਣ ਮੈਂ ਸੁਣਿਆ ਸੀਗਾ ਕਿ ਸ਼ੁਐਬ ਅਖਤਰ ਸਾਹਿਬ ਦੇ ਬੂਟ ਜਿਹੜੇ ਬੂਟੇ ਵਾਲੇ ਉਹ ਕਿਤੇ ਕਰੋੜਾਂ ਡਾਲਰਾਂ ਚ ਬੋਲੀ ਲੱਗੀ ਤੇ ਵਿਕੀ ਉਹਨਾਂ ਦੇ ਇੱਕ ਸ਼ਰਟ ਨਿਆਬ ਸਨੇਚਰ ਜਿਹੜੇ ਹੁੰਦੇ ਆ ਤੁਸੀਂ ਵਰਲਡ ਫੇਮਸ ਸਟਾਰ ਹੋ ਉਸਤਾਦ ਜੀ ਤੁਸੀਂ ਜਿਹੜੀ ਸ਼ਹਿਰ ਨੂੰ ਹੱਥ ਰੱਖੋਗੇ ਮੈਂ ਉਹ ਲਾਂਗਾ ਇੱਕ ਕੰਮ ਕਰਨਾ ਤੂੰ ਇੰਨੇ ਵਰਕੇ ਬਣਵਾ 10,000 ਵਰਕਾ ਦੇ ਮੈਂ ਇੱਥੇ ਵਿਹਲਾ ਪੈ ਕੇ 10 ਤੇ ਸਾਈਨ ਕਰ ਦਿੰਨਾ ਤੂੰ 200 ਦਾ ਵੇਚੀ ਜਾ ਬਾਹਰ ਉਸਤਾਦ ਜੀ 200 ਦਾ ਨਹੀਂ ਤੁਸੀਂ ਉਹ ਇੱਕ ਨਹੀਂ ਨਾ ਹੋਣਾ 10,000 ਵਰਕੇ ਆ ਜਿੰਨੇ ਮਰਜ਼ੀ ਤੁਸੀਂ ਜਿਸ ਚੀਜ਼ ਨੂੰ ਮਿੱਟੀ ਨੂੰ ਹੱਥ ਲਾਤਾ ਵਾ ਉਹ ਸੋਨਾ ਵਾ ਸੋਨਾ ਬਣ ਜਾਣਾ ਤੁਸੀਂ ਤੇ ਵਾਸ਼ਰੂਮ ਜਾਓ ਲੋਟੇ ਨੂੰ ਹੱਥ ਲਾਓ ਲੋਟਾ ਨਿਆਬ ਹੋ ਜਾਂਦਾ ਲਿਆ ਵਾ ਉਸਤਾਦ ਜੀ ਇੰਨੀਆਂ ਪਿਆਰੀਆਂ ਤੁਹਾਡੀਆਂ ਅੱਖਾਂ ਨੇ ਇਹਨਾਂ 'ਚ ਥੋੜਾ ਜਿਹਾ ਅੱਖ ਖੋਲ ਕੇ ਸੁਰਮਾ ਪਾ ਕੇ ਇੰਜ ਕਰਕੇ ਥੱਲੋਂ ਸਾਫ਼ ਕਰਕੇ ਦਿਖਾਈ ਹੋਵੇ ਤੇ ਉਹ ਪਰਫਿਊਮ ਮੇਰਾ ਹੈ ਇਹਦਾ ਕੀ ਮਤਲਬ ਸੀ ਤੈਨੂੰ ਪਤਾ ਉਹ ਕੀ ਗੱਲ ਕਰ ਰਿਹਾ ਤੈਨੂੰ ਪਤਾ ਉਹ ਕੀ ਟੌਪਿਕ ਕੀ ਗੱਲ ਕੀ ਕਰ ਰਿਹਾ ਕਿ ਵੀ ਉਸਤਾਦ ਦੀ ਜਿਹੜੀ ਚੀਜ਼ ਹੈ ਨਾ ਉਹ ਚੀਜ਼ ਨਾਯਾਬ ਹੋ ਜਾਂਦੀ ਮਤਲਬ ਮੈਂ ਅੱਖਾਂ ਜਿਹਾ ਪਾ ਕੇ ਤੇ ਅੱਖਾਂ ਵੇਖਾਂ ਤੇ ਇਹ ਤੇਰਾ ਮਤਲਬ ਇਹ ਕੀ ਗੱਲ ਉਸਤਾਦ ਜੀ ਜਦੋਂ ਤੈਨੂੰ ਨਹੀਂ ਪਤਾ ਵੀ ਜ਼ਰੂਰੀ ਹੈ ਤੂੰ ਬੋਲਣਾ ਵੀ ਉਹ ਉਹਨਾਂ ਨੇ ਤੈਨੂੰ ਕਹਿਤਾ ਵੀ ਸਾਡੀ ਬੱਸ ਹੋ ਗਈ ਸਾਡੇ ਕੋਲ ਅਲਫਾਜ਼ ਮੁੱਕ ਗਏ ਅਸੀਂ ਬਿਲਕੁਲ ਅੱਗੋਂ ਹੁਣ ਗੱਲ ਨਹੀਂ ਕਰ ਸਕਦੇ ਤੇ ਹੁਣ ਨਹੀਂ ਆ ਸਾਨੂੰ ਬਚਾਲ ਦੇ ਸ਼ੋਅ 'ਚ ਫੇਰ ਤੂੰ ਚੱਲ ਬੋਲ ਵੀ ਪਾਵੇ ਜਿੱਦਾਂ ਦਾ ਵੀ ਬੋਲੇ ਦੱਸ ਬੰਦਾ ਜਾਂ ਪਹਿਲੇ ਸਮਝ ਲਾਈ ਜਾਂ ਪਹਿਲੇ ਕਹਿੰਦੇ ਭਾਜੀ 1 ਮਿੰਟ ਸ਼ੋਅ ਰੋਕਣਾ ਤੇਰਾ ਮੈਨੂੰ ਸਮਝਾ ਦੇਣਾ ਕੀ ਗੱਲ ਹੋ ਰਹੀ ਦੱਸ ਯਾਰ ਹਾਏ 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 ਇੱਕ ਬੰਦਾ ਸਾਡੇ ਫੈਸਲਾਬਾਦ ਦਾ ਬੜਾ ਨਾਮੀ ਗ੍ਰਾਮੀ ਬੰਦਾ ਉਹ ਕਹਿਣ ਡਿਆ ਕਿ ਜਾਨੀ ਸਾਹਿਬ ਜਿਹੜੇ ਇੰਜ ਦੰਦ ਦੀ ਤੀਲੀ ਮਾਰਨ ਤੇ ਇੰਜ ਜਿਹੜੇ ਕਰਨ ਉਹ ਜ਼ਰੇ ਮੈਂ ਲੈਮੀਨੇਸ਼ਨ ਕਰਾ ਕੇ ਰੱਖਾਂ ਇੰਨੀ ਮੁਹੱਬਤ ਕਰਦਾ ਤੇ ਉਧਰ ਵੀ ਉਹ ਕਹਿਣਾ ਮੂੰਹ ਮੰਗੀ ਕੀਮਤ ਦਾਂ ਓਕੇ ਚਲੋ ਠੀਕ ਆ ਇਹਦੇ ਹੁਣ ਕੋਈ ਹਿਸਾਬ ਲਾਓ ਉਸਤਾਦ ਜੀ ਨਹੀਂ ਇਸ ਤਰ੍ਹਾਂ ਨਹੀਂ ਇਹਨੂੰ ਵੇਚਣਾ ਹੈ ਇਹ ਮੇਰੇ ਕੋਲ ਭਾਈਜਾਨ ਆਈਫੋਨ 14 14 ਪ੍ਰੋ ਮੈਕਸ 15 ਪ੍ਰੋ ਮੈਕਸ 16 ਪ੍ਰੋ ਮੈਕਸ ਠੀਕ ਹੈ ਜੀ ਉਸ ਤੋਂ ਬਾਅਦ ਪਰਫਿਊਮਾਂ ਆਲਾ ਤੋਂ ਆਲਾ ਇਹ ਮੇਰੇ ਕੋਲ ਇੱਕ ਉਹ ਆ ਪੀਣ ਵਾਲਾ ਡੱਬਾ ਪੈਕ ਆ ਭਾਜੀ ਬਿਲਕੁਲ ਠੀਕ ਹੈ ਜੀ ਕੋਈ ਇਹ ਨਹੀਂ ਕਹਿ ਸਕਦਾ ਕਿ ਵੀ ਖੁੱਲਾ ਵਾ ਬਿਲਕੁਲ ਪੈਕ ਆ ਠੀਕ ਹੈ ਜੀ ਇਹ ਤੁਹਾਡੀਆਂ ਚੀਜ਼ਾਂ ਨਿਆਬ ਆ ਕਿਸੇ ਨੇ ਰੇਟ ਨਹੀਂ ਲਾਉਣਾ ਇਹ ਦੇਖੋ ਇਹਦਾ ਰੇਟ ਨਹੀਂ ਲੱਗਦਾ ਇਹਦਾ ਇਹ ਬਿਲਕੁਲ ਯਾਨੀ ਇਹ ਕਮ ਸੇ ਕਮ ਪਾਕਿਸਤਾਨੀ ਇਸ ਟਾਈਮ 2-2.5 ਲੱਖ ਰੁਪਏ ਦਾ ਹੈ ਕੌਣ ਲੈ ਹਾਂ ਉਹ ਭਾਜੀ ਸਟਾਰ ਜੀ ਸਟਾਰ ਨੇ ਬਾਬਰ ਆਜ਼ਮ ਕੋਹਲੀ ਦੇ ਮੁੰਡੇ ਦਾ ਪੈਂਪਰ ਜਿਹੜਾ ਕਰੋੜ ਰੁਪਏ ਦਾ ਵਿਕਿਆ ਵਾ ਅੱਛਾ
ਤੇ ਉਸਤਾਦ ਜੀ ਤੁਹਾਨੂੰ ਪਤਾ ਫਿਰ ਭਾਜੀ ਗੱਲ ਇਹ ਹੈ ਕਿ ਇਹ ਚੀਜ਼ਾਂ ਉਹ ਨੇ ਜਿਹਨੂੰ ਨੁਮਾਇਸ਼ ਦੇ ਵਿੱਚ ਅੱਜ ਲੋਕਾਂ ਨੇ ਸ਼ੀਸ਼ੇ 'ਚ ਰੱਖ ਦੇਣਾ ਵਾ ਹਾਂ। ਕਿ ਸਜਾਦ ਚਾਂਦੀ ਸਾਹਿਬ ਦੀ ਇਸਤੇਮਾਲਸ਼ੁਦਾ ਚੀਜ਼ ਏਦਾਂ ਹੀ ਆ। ਤੇ ਇਹ ਉਸਤਾਦ ਜੀ ਬਾਤਾਂ ਲਾ ਲਾ ਕੇ ਵੇਚ ਰਹੇ ਮਿੱਠੇ, ਸਮਝਾ ਕੁਛ ਯਾਰ। ਭਾਜੀ ਰੋਨਾਲਡੋ ਦਾ ਸਟੈਚੂ ਵੇਖਿਆ ਉਹ ਮੇਰੀਆਂ ਇਸਤੇਮਾਲ ਸ਼ੁਦਾ ਚੀਜ਼ਾਂ ਤੇ ਰੁਲਣ ਦਈਆਂ ਪਤਾ ਨਹੀਂ ਹੋਰ ਕਿੰਨਾਂ ਨੇ ਇਸਤੇਮਾਲ ਕਰ ਲਈਆਂ ਇਹ ਘੜੀ ਵੀ ਹੈ ਨਾਲ ਵਿੱਚ ਜੀ ਭਾਈਜਾਨ ਇਹ ਘੜੀ ਕਿੰਨੇ ਦੀ ਉਸਤਾਦ ਜੀ? ਉਸਤਾਦ ਜੀ ਬੜੇ ਇਹ ਘੜੀ ਕਿ ਠਹਿਰ ਜਾ ਦੱਸਦਾ ਉਸਤਾਦ ਜੀ ਮੈਂ ਸਮਝਦਾ ਵਾਂ ਕਿ ਇਹ ਤੁਹਾਡੀ ਤੋਹੀਨ ਹਾਂ। ਹੈ ਚੀਜ਼ਾਂ ਵਿਕਣਾ। ਉਹ ਸਾਡੀ ਵੀ ਧੀ ਨਾ ਨਹੀਂ ਮੇਰੇ ਕੋਲ ਹੋਰ ਬਹੁਤ ਮਾਲ ਪਿਆ ਮੈਂ ਕਹਿੰਦਾ ਵਾਂ ਕਿ ਬਿਸਮਿਲ੍ਲਾ ਕਰੋ ਦੱਸੋ ਹਾਂਜੀ ਇਹ ਮੈਨੂੰ ਲੱਗਦਾ ਯੂਜ਼ 7500 ਰੁਪਇਆ 7500 ਰੁਪਇਆ ਭਾਜੀ 7500 ਰੁਪਇਆ ਇਹ ਯੂਜ਼ ਵਾਲੀ ਹੈ ਕਿ ਤੁਸੀਂ ਨਵਾਂ ਮਾਲ ਨਾ ਪਾਇਆ ਭਾਈ ਨੇ ਬਿਲਕੁਲ ਨਹੀਂ ਲਾਈਆਂ ਇੱਕ ਦੋ ਵਾਰੀ ਲਾਈਆਂ ਨੇ ਬਸ ਉਸਤਾਦ ਜੀ ਇਹ ਨਾ ਹੋਵੇ ਇਹ ਕਿਹੜਾ ਜੀ ਇਹ ਕਿਹੜਾ ਹੈ? ਇਹ ਅਲਾਦੀਨ ਦਾ ਪਰਫਿਊਮ ਅੱਲਾ ਦੇਣ ਤਾਂ ਨਹੀਂ, ਨਹੀਂ ਜੀ ਅਲਾਦੀਨ ਲੇਕਿਨ ਇਹਦਾ ਤਾਂ ਨਾਮ ਨੂੰ ਲਿਖਿਆ ਹੀ ਕੁਛ ਨਹੀਂ। ਨਾਮ ਨੂੰ ਛੱਡ ਤੂੰ ਇਹ ਬਲਾਈਂਡ ਆ ਹਾਏ 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 ਨਾਯਾਬ ਹੁਣ ਇਹ ਕਿ ਇਧਰ ਵੀ ਪਾਣਾ ਆਹਾ ਉਹ ਮਰ ਗਿਆ ਫੈਸਲ ਦੱਸੋ ਯਾਰ ਬਿਸਮਿਲ੍ਲਾ ਜੀ ਉਸਤਾਦ ਜੀ ਨਾ ਕਰੋ ਇਸ ਤਰ੍ਹਾਂ। ਬਿਸਮਿਲ੍ਲਾ ਹਾਂਜੀ ਲੋਕ ਕਰੋੜਾਂ ਰੁਪਈਆ ਦੇਣ ਲਈ ਤਿਆਰ ਹੈ ਇਹਨਾਂ ਊਤ ਚੀਜ਼ਾਂ ਦੇ। ਊਤ ਆਏ ਹਾਂ ਉਹ ਵੀ ਆ। ਮੇਰਾ ਫੇਵਰਟ ਹੈ ਉਸਤਾਦ ਜੀ। ਬਸ ਮੈਨੂੰ ਚਾਹੀਦਾ ਉਹ ਲੈ ਹਾਂਜੀ ਬਿਸਮਿਲ੍ਲਾ ਜੀ ਉਸਤਾਦ ਜੀ ਤੁਸੀਂ ਹਾਂ ਕੰਮ ਨਾ ਕਰੋ, ਤੁਸੀਂ ਯਕੀਨ ਕਰੋ ਤੁਹਾਡੀ ਤਾਂ ਕੁਰਲੀਆਂ ਦਾ ਰੇਟ ਹੋ ਰਹਾ। ਲੋਕ ਜੇ ਤੁਹਾਡੇ ਕੋਲ ਕਹਿੰਦੇ ਨੇ ਕੁਰਲੀਆਂ ਕਰਾਉਣ ਨੂੰ ਫਿਰਦੇ ਭਾਈ ਤੁਸੀਂ ਆਹ ਤੇ ਲਗਾਉਣਾ ਹਾਂਜੀ ਫੈਸਲਾ ਸਾਹਿਬ ਤੁਸੀਂ ਪਿਛਲੇ ਸ਼ੋਅ ਚ ਕਿਹਾ ਸੀ ਕਿ ਉਸਤਾਦ ਜੀ ਇਹ ਜੇ ਜੀ ਕਪਾ ਕਪਾ ਪਰਫਿਊਮ ਓਕੇ ਪਰਫਿਊਮ ਹੈ ਬਾਹਰ ਬੱਚਿਆ ਜੀ ਬਾਬਾ ਉਸਤਾਦ ਜੀ ਇਹਦੀ ਇੱਕ ਛਿੱਟ ਪਾਣਾ ਇਹਦਾ ਛੱਟਾ ਹੀ ਨਾ ਪਾ ਦਈਏ ਤੂੰ ਮੈਨੂੰ। ਹਾਏ ਹਾਏ ਆਹ ਕੀ ਸ਼ੀਸ਼ੀ ਹਦਾਇਤ ਵਾਲੀ ਆ ਕਹਿ ਸੀ ਪੁੱਲ ਦਾ ਗਲੀ ਅਸੀਂ ਜਿਹੜਾ ਮਾਲ ਸਾਡੇ ਕੋਲ ਅਸੀਂ ਲਕੋਵਾਂਗੇ ਨਹੀਂ ਇੱਕ ਨੰਬਰ ਬ੍ਰਾਂਡ ਜੀ ਇਹ ਦੱਸੋ ਕਿੰਨੇ ਦਾ? ਅਸੀਂ ਲੈ ਕੇ ਨਥੀ ਨਹੀਂ ਹੋਣਾ ਅਸੀਂ ਸਾਰੇ ਦੇ ਸਾਹਮਣੇ ਰੱਖਾਂਗੇ ਇਧਰ ਰਾਣਾ ਛਿੱਟ ਕਿ ਮਾਰ ਸਾਨੂੰ ਇਹ ਆਇਆ ਛਿੱਟ ਮਾਰਨਾ ਜੀ ਛਿੱਟ ਅੱਗੇ ਰੇ ਵੀ ਲਾ ਲਈਏ। ਉਸਤਾਦ ਜੀ ਤੁਸੀਂ ਤੇ ਜਿਹੜੀ ਕੁਛ ਵੀ ਨਹੀਂ ਨਹੀਂ ਨਿਕਲੀ ਉਸਤਾਦ ਜੀ। ਉਸਤਾਦ ਜੀ ਤੁਸੀਂ ਪਹਿਚਾਨੋ ਆਪਣੇ ਆਪ ਨੂੰ, ਤੁਸੀਂ ਵਰਲਡ ਸਟਾਰ ਹੋ। ਤੁਸੀਂ ਤੇ ਜਿਹੜੀ ਮਸਵਾਕ ਕਰੋ ਉਹ ਮਸਵਾਕ ਰੱਖੋ ਤੇ ਮਸਵਾਕ ਨੇ ਆਪ ਹੋਈ ਮਸਵਾਕ ਕਰੋੜਾਂ ਦੀ ਵਿਕਦੀ ਹੈ। ਤੁਹਾਡੀ ਸ਼ਰਟ ਦੱਸ ਤੁਹਾਨੂੰ ਇਹ ਭਾਈਜਾਨ ਉਹ ਪਰਫਿਊਮ ਆ ਕਿਹੜਾ ਖਾਸ ਸਿਰੋਕੋ ਪਰਫਿਊਮ ਸ਼ਿਰੋਕੂਨ ਸਿਰੋਕੋ ਇਹਦਾ ਇੱਕ ਤਾਂ ਲਾਈਦਾ ਮੈਂ ਤੁਹਾਨੂੰ ਦੱਸਦਾ ਇਹ ਜਿਸ ਭਾਈ ਨੇ ਅਗਰ ਲੈਣਾ ਹੈ ਖਰੀਦਣਾ ਹੈ, ਇਹਨੂੰ ਮੈਂ ਪਹਿਲੇ ਦੱਸ ਦਿਆਂ ਇਹ ਕੱਪੜੇ ਤੇ ਲਾਉਣ ਵਾਲਾ ਨਹੀਂ ਇਹ ਖਾਸ ਤੌਰ ਤੇ ਜਦੋਂ ਗਰਮੀ ਹੁੰਦੀ ਹੈ ਤੁਹਾਨੂੰ ਪਸੀਨਾ ਆਉਂਦਾ ਹੈ ਤੁਸੀਂ ਨਹਾਉਣ ਤੋਂ ਫੌਰਨ ਬਾਅਦ ਟਾਵਲ ਨਹੀਂ ਕਰਨਾ ਯਾਨੀ ਫੇਸ ਤੇ ਟਾਵਲ ਕਰ ਲਿਆ ਬਾਡੀ ਤੇ ਟਾਵਲ ਨਹੀਂ ਕਰਨਾ ਉਹ ਜਿਹੜਾ ਪਸੀਨਾ ਹੁੰਦਾ ਹੈ ਬੂੰਦੇ ਨਹੀਂ ਸਿਤਾਰੇ ਟਪਕੇ ਹੈ ਕਹਿਕਸ਼ਾਂ ਸੇ ਉਹਦੇ ਉੱਤੇ ਤੁਸੀਂ ਇਹਦੇ ਸਿਰ ਉਸ ਗਿੱਲੇ ਪਸੀਨੇ ਦੇ ਨੂੰ ਲਾਉਣਾ ਉਸ ਤੋਂ ਬਾਅਦ ਤੁਸੀਂ ਉੱਤੇ ਬ੍ਰਾਂਡ ਸ਼ਰਟ ਪਾ ਲੈਣੀ ਆ ਮੈਂ ਕਹਿੰਦਾ ਕਿ ਸਾਲ ਬਾਅਦ ਭਾਵੇਂ ਨਾ ਲਵੇ ਮੈਂ ਕਹਿੰਦਾ ਤੁਸੀਂ ਕਹੋਗੇ ਕਿ ਇਹ ਸਾਡਾ ਪਸੀਨਾ ਨਹੀਂ ਇਹ ਖੁਸ਼ਬੂ ਹੀ ਸੀ ਓਏ ਇਹਦੀ ਇੱਕ ਛਿੱਟ ਬਾਹਰ ਉਸਤਾਦ ਜੀ ਤਾਂ ਨਹੀਂ ਇਹ ਤੇ ਨਹੀਂ ਲਾਈਦਾ ਇਹ ਗਰਮੀਆਂ ਦਾ ਨਹੀਂ ਇਹਦੇ ਤੇ ਸਿੱਟੋ, ਮੈਂ ਔਰ ਨਾ ਸੋਹਣਿਆ ਨਾ ਜਾਂ ਤੁਸੀਂ ਫੈਨਸ ਨੂੰ ਵੈਸੇ ਦੇ ਦਿਓ ਜਾਂ ਵੇਚੋ ਨਾ। ਆਹ ਉਸਤਾਦ ਜੀ ਤੁਸੀਂ ਇੱਕ ਸਿਤਾਰੇ ਹੋ, ਹਾਂ ਤੁਸੀਂ ਇਹ ਸੇਲਮੈਨ ਵਾਲੇ ਕੰਮ ਨਾ ਕਰੋ। ਭਾਈਜਾਨ ਨਹੀਂ ਹਾਂਜੀ ਹੋਰ ਕੁਛ ਪਹੁੰਚੀ ਦੇ ਦਿਓ ਇੱਕ ਮਿੰਟ ਠਹਿਰ ਜਾਓ ਭਾਈਜਾਨ ਇੱਕ ਮਿੰਟ ਠਹਿਰ ਜਾਓ ਉਸਤਾਦ ਜੀ ਤਾਂ ਮੈਂ ਸਿੱਧਾ ਮੈਸੀ ਦੀ ਮੁੱਛ ਦਾ ਵਾਲ ਚਿੱਟਾ ਜਿਹੜਾ ਵਾ ਉਹ ਬੜਾ ਮਹਿੰਗਾ ਵਿਕਿਆ ਸੀ। ਫੇਵਰਟ ਹਾਏ ਹਾਏ ਫਾਈਨਲ ਭਾਜੀ ਫਾਈਨਲ ਚੀਜ਼ ਇਹ ਤਾਂ ਖਾਲੀ ਲੱਗਾ ਸਿਰਫ 11999 ਰੁਪਏ ਭਾਜੀ ਕਿਆ ਸਿਰਫ 11999 ਉਹਦਾ ਰੰਗ ਹੀ ਨਹੀਂ ਮਾਣ ਹੈਗਾ ਹਾਂਜੀ ਸ਼ੀਸ਼ੀ ਦਾ ਬਹੁਤ ਪਿਆਰਾ ਖੂਬਸੂਰਤ। ਇੱਕ ਛਿੱਟ ਲਾਣਾ ਇਧਰ ਠੀਕ ਹੈ ਕਿਆ ਕਹਤੇ ਕਰੋ ਜੀ ਇਹ ਪਾਈ ਸ਼ਟਾਈਨ ਵਾਲੀਆਂ ਵਾ ਕਰਾਉਣਾ ਹਾਂਜੀ ਉਸਤਾਦ ਜੀ ਜੀ ਸਰ ਨਾ ਕਰੋ, ਤੁਸੀਂ ਵਰਲਡ ਯਾਰ। ਫੇਮਸ ਬੰਦੇ ਹੋ, ਤੁਸੀਂ ਮੇਰੇ ਮਨ ਕੋਈ ਗੱਲ ਨਹੀਂ ਇਹ ਵੇਖ ਗਿਆ ਜਿਹੜੀ ਚੀਜ਼ ਡਿੱਗ ਜਾਵੇ ਸਮਝੋ ਵੇਖ ਗਈ ਮੈਨੂੰ ਪਰਸੋਂ ਚੌਥ ਮੇਲ ਆਈ ਆ ਕਿ ਜਾਨੀ ਸਾਹਿਬ ਦਾ ਇਸਤੇਮਾਲ ਸ਼ੁਦਾ ਸਾਬਣ ਚਾਹੀਦਾ ਮੈਨੂੰ। ਹਾਂਜੀ ਇਸਤੇਮਾਲ ਸ਼ੁਦਾ ਸਾਬਣ ਫੈਨ ਤੁਹਾਡਾ ਮੰਗਣ ਡਏ ਆ। ਜਾਨੀ ਸਾਹਿਬ ਦਾ ਹਾਂਜੀ ਤੁਸੀਂ ਐਡੀਆਂ ਚੀਜ਼ਾਂ ਲੈ ਆਏ ਹੋ, ਤੁਹਾਡੀਆਂ ਸੇਫਟੀਆਂ, ਤੁਹਾਡੇ ਟਿਊਜ਼ਰ ਹਰ ਸ਼ੈ ਵਿਕਣੀ, ਤੁਹਾਡੇ ਨੇਲ ਕਟਰ ਤੱਕ ਅਨਮੋਲ ਆ। ਹਾਂ ਅੱਛਾ ਜੀ ਜਿਹੜਾ ਮੇਰਾ ਨਾਖੂਨ ਟੁੱਟਾ ਸੀਗਾ ਜੀ ਇੰਨਾ ਕੁ ਟੁੱਟ ਗਿਆ ਸੀ ਜੀ ਉਹ ਝੁਬਰੇ ਬੰਦੇ ਕੋ ਪਿਆ ਉਹ ਨਾ ਉਹ ਹੈ ਹਾਂਜੀ ਇਹ ਸਾਂਭ ਕੇ ਰੱਖਿਆ। ਬਟੇ ਉਹ ਤਵੀਜ਼ ਉਹ ਤੱਕ ਮੇਰਾ ਨਾਖਨ ਜਿਹੜਾ ਉਹ ਬੜਾ ਮਹਿੰਗਾ ਵਿਕਦਾ ਹਾਂਜੀ ਤੁਹਾਡਾ ਦੰਦ ਤੇ ਤੁਹਾਡਾ ਨਾਖੂਨ ਹਾਂ ਸਹੀ ਗੱਲ ਗੱਲ ਸੁਣ ਉਹ ਐਂਜਵਾ ਨਾਖੂਨ ਕੇ ਸਿੱਧਾ ਵਾ ਸਿੱਧਾ ਬਿਲਕੁਲ। ਕਮਾਨ ਤਾਂ ਆਪਣੀ ਹਾਂ ਸਿਆਣੇ ਕਹਿੰਦੇ ਸਿੱਧੇ ਨਾਖੂਨ ਦਾ ਘਿਓ ਕੱਢੋ ਨਹੀਂ ਉਹ ਚੱਲ ਇਹ ਵਿੱਚ ਭਾਜੀ ਦੇ ਮੈਂ ਤਾਂ ਜਾਣਾ ਹੀ। ਬਾਅਦ ਚੋਂ ਨਿਕਲਣਾ ਵੀ ਨਹੀਂ
ਯਾਰ ਹਾਂ, ਕਿਉਂ? ਜਿਨ੍ਹਾਂ ਨੇ ਦੁਕਾਨਾਂ ਲਾਈਆਂ ਵਾ ਭਾਜੀ ਏਡੇ ਵੱਡੇ ਸੁਪਰਸਟਾਰ ਹੋ ਗਏ, ਅੰਦਰੋਂ ਗੋਲ ਕਰਿਆ ਇਹਨਾਂ ਨਹੀਂ ਨਿਕਲ ਰਿਹਾ। ਨਿਕਲਣਾ ਵੀ ਨਹੀਂ ਭਾਜੀ। ਉਸਤਾਦ ਜੀ ਨਾ ਕਰੋ। ਉਸਤਾਦ ਜੀ ਅੰਦਰ ਚਲ ਜਾਣਾ ਜੇ ਓ ਮੰਮੀ ਤੈਨੂੰ ਇਹ ਹੀ ਫਿਕਰ ਆ। ਉਹ ਉਹਦੇ- ਮੈਂ ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾਓ। ਏਦਾਂ ਰੱਖੋ ਉੱਪਰ। ਕਹਿ ਕਿੰਨੇ ਕਿਦਾ ਆਇਓ ਉਹ ਮੇਰੇ ਡਿੱਗ ਗਿਆ। ਤੈਨੂੰ ਕੋਈ ਨਹੀਂ ਅਕਲ ਨਹੀਂ ਹੈਗੀ ਤੈਨੂੰ। ਉਰੇ ਫੜਾ, ਮੈਂ ਤਾਂ ਬਚਾਏ ਆ, ਬਚਾਏ ਆ ਤੂੰ। ਫੜਾ ਉਰੇ। ਮੈਂ ਤਾਂ ਬਚਾਏ ਆ ਭਾਜੀ। ਯਾਰ ਇਹਨਾਂ ਗੱਲਾਂ 'ਚ ਮੇਰਾ ਵੀ ਵਿੱਚ ਡਿੱਗ ਗਿਆ ਵਾ। ਹਾਂ ਮੇਰਾ ਮੈਨੂੰ ਆਫੀਸ਼ੀਅਲ ਦੇ ਸਟੇਕ ਕਰੋ ਭਾਈ। ਯਾਰ ਚਲੋ ਜੇ ਹੁਣ ਉਸਤਾਦ ਜੀ ਆ ਹੀ ਗਏ ਆ ਨਾ, ਮੰਡੀ ਜੇ ਲੱਗ ਹੀ ਗਈ ਹੈ ਤੇ ਫਿਰ ਅਸੀਂ ਹੁਣ ਫਿਰ ਸਦਾਗਰ ਬਣਾਂਗੇ। ਓਏ ਅਰਬਾਂ ਦੀਆਂ ਚੀਜ਼ਾਂ ਵਾ। ਅਰਬਾਂ ਨੇ ਵੇਚਤੀਆਂ, ਹੁਣ ਪੰਜਾਬੀਆਂ ਦੀਆਂ ਸ਼ੇਖਾਂ ਦੀਆਂ ਵਾ। ਆ ਪਰਲੇ ਗੁੱਟ ਤੇ ਲਾ ਲਓ ਜੀ, ਇਹ ਤਾਂ ਵਿਕਣੀ ਨਹੀਂ। ਫੈਸਲ ਸਾਹਿਬ ਹੁਣ ਰਹਿੰਦੀ ਨਹੀਂ। ਜਿਹੜੀ ਮੈਂ ਤੈਨੂੰ ਕਿਹਾ ਸੀ, ਮੈਂ ਤੈਨੂੰ ਸਟਾਰਟ ਤੇ ਗਿਆ ਸੀ ਨਹੀਂ ਰਹਿਣੀ। ਉਸਤਾਦ ਨੇ ਜਦੋਂ ਐਡ ਪਰ ਰੱਖਦੀ ਹੈ ਤੇ ਰਹਿਣੀ ਨਹੀਂ। ਹਾਂਜੀ ਇਹ ਹੁਣ ਜੇ ਤਾਜਰ ਬਣੇ ਆ ਨਾ, ਇਹਨਾਂ ਨੇ ਮਾਰਕੀਟ ਬਾਜ਼ਾਰ ਸਜਾਤਾ ਵਾ ਤੇ ਅਸੀਂ ਖਰੀਦਾਰ ਬਣ ਜਾਵਾਂਗੇ ਹੁਣ। ਉੱਤੋਂ ਨਹੀਂ ਲਾਓ ਬੋਲੀ ਹੁਣ ਭਾਈ ਫੈਸਲ। ਮੇਰੀ ਜਾਨ ਆਰਡਰ ਲਾ। ਦੱਸੋ ਉਸਤਾਦ ਦੀ ਇਸਤਮਾਲ ਚੀਜ਼ਾਂ ਵਾ। ਨਹੀਂ ਹੁਣ ਮੈਂ ਮੇਰੀ ਗੱਲ ਤੇ ਸੁਣ ਲੈ ਨਾ, ਮੈਨੂੰ ਤਾਂ ਡਿਸਕਾਊਂਟ ਦੇਣ ਕੁਛ ਲਾ। ਉਹ 11 ਉਹ ਵੱਧ ਚੜ ਕੇ ਪੈਸੇ ਲਾਓ। ਉਹ ਜਿੰਨੇ ਦਾ ਕੱਲਾ ਪਰਫਿਊਮ ਆ ਨਾ, ਤਲਾ ਜੋੜਾ ਗੁਰਦਿਆਂ ਦਾ ਉਹਨੇ ਦਾ ਨਹੀਂ ਹੈ। ਉਸਤਾਦ ਜੀ ਨਹੀਂ ਜਾਣਾ, ਛੁੱਟੀ ਤੇ ਗਿਆ ਵਾ। ਚਲੋ ਚਲੋ ਜੀ, ਲਓ ਜੀ ਭਾਜੀ, ਘੜੀ ਤੋਂ ਸ਼ੁਰੂ ਕਰੋ। ਠੀਕ ਹੈ ਜੀ। ਇਹ ਘੜੀ ਕਿਹੜੀ ਹੈ ਉਸਤਾਦ ਜੀ? ਹਾਏ 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 ਦੱਸ ਯਾਰ। ਇੱਕ ਗੱਲ ਯਾਰ, ਹੁਣ ਗੱਲ ਸੁਣ ਜ਼ਰਾ ਉਸਤਾਦ ਜੀ, ਮਾਫੀ ਦੇ ਨਾਲ ਜ਼ਰਾ ਸੀਰੀਅਸ ਹੋ ਗਏ। ਸਟਾਪ ਇੱਥੇ ਯਾਰ ਕਰ ਦਿਓ ਸਾਰਾ ਕੁਝ। ਜਿਹੜੀ ਸ਼ੈ ਮੈਂ ਲੈ ਲਈ, ਮੈਂ ਕਸਮ ਖਾਣ ਨੂੰ ਤਿਆਰ ਹਾਂ, ਮੈਂ ਵਾਪਸ ਨਹੀਂ ਜੇ ਦੇਣੀ। ਓਕੇ ਭਾਈ। ਬਾਅਦ ਚ ਐ ਨਹੀਂ ਕਹਿਣਾ ਕਿ ਸ਼ੋ ਸੀ ਤੇ ਇੰਜ ਸੀ ਤੇ ਉਂਝ ਸੀ। Okay, fine. ਚਲੋ ਪੇਮੈਂਟ ਕਿੱਦਾਂ ਕਰਨੀ ਹੈ? ਪੇਮੈਂਟ ਭਰਾਵਾ ਇਹ ਕਹਿ ਭਾਈ ਨਾ ओरिजिनल जी शॉक ਦਾ ਨਹੀਂ ਇਤਬਾਰ ਮੈਨੂੰ। ਠੀਕ ਹੈ ਜੀ शॉक ओरिजिनल प्योर राडो ਰਾਡੋ Original। ਕੇ ਲਸ਼ਕਰ। ਠੀਕ ਹੈ ਰਾਤੋਂ ਤੇ ਬਲੈਕ ਉਹ ਦੂਸਰੀ ਜੇ ਸਾਰੀਆਂ ਹੁੰਦੀਆਂ ਰਾਡੋ ਦੇ ਵਿੱਚ। ਓਕੇ ਭਾਈ ਜਾਨ, ਜੀ ਜੀ। ਤੇ ਆ ਸ਼ੁਰੂ ਕਰੋ ਬਿਸਮਿਲ੍ਲਾ। ਉਸਤਾਦ ਜੀ ਘੜੀ ਜਿਹੜੀ ਤੁਹਾਡੇ ਕੋਲ ਮੁੱਲ ਲਾਓ, ਮੁੱਲ ਲਾਓ। ਲਾਓ ਭਾਈ, ਮੁੱਲ ਲਾਓ। ਘੜੀ ਦਾ ਮੁੱਲ ਨਹੀਂ ਲੱਗਣਾ, ਇਹ ਗੁੱਟ ਦਾ ਮੁੱਲ ਲੱਗਣਾ ਜਿੱਥੋਂ ਹਾਂ। ਲੱਗੀ ਆ। 500 ਰੁਪਇਆ। ਉਹ ਉਸਤਾਦ 500 रुपया भी, 500 रुपया एक, 500 रुपया दो। अरे मोल बोली लाओ ना। ਆ बोली 600 रुपया एक जी, 600 रुपया दो। बस यार। ਓਏ ਇੱਕ ਮਿੰਟ ਤੇਰੇ ਕੋਲ ਆ ਵਾ 600 रुपया भाजी। हाँ जी, 650 जी। 650 भाजी। पौने 700 पौने 700। हाँ जी, पौने 700 एक, 800 पौने 800, 800 एक, 802, 820 रुपए 820, 820 एक जी, 820 दो जी, 1400 चौ छड़ दो सारे ले दे। ਚਲੋ ਜੀ ਵੇਖ ਜੀ ਪਹਿਲੇ 1400 ਚੀਜ਼ ਕੀ ਮੇਰੀ 1400 ਵੇਖਿਆ ਨਾ? ठहर, 1400 काट। बस के ਆਪੇ ਕੰਪੇਂਟ ਪਰ ਕਿਆ 1400 दे ना। ਬੋਲੀ ਤੇ ਘੰਟਾ ਲੱਗਣੀ ਸੀ ਹਲੇ। नहीं तू बाकी चीज़ां नहीं हैगियां ने। ਪੈਸੇ ਕੱਢ ਮੇਰਾ तू 720 तो सीधा 1400 तो ले दे तू। ਅਮੀਰੀ ਦਿਖਾਈ 1400 ਕੱਟ ਅਮੀਰੀ ਦਿਖਾ ਕੇ ਹੈਗਾ ਕਿ ਨਹੀਂ? ਨਹੀਂ ਪਹਿਲੀ ਬੋਲੀ ਤੇ ਨੈਸ਼ੀ ਪਾਤੀ ਇਹਨੇ। एक तो सोच ਅੱਛਾ ਭਾਈ ਨੇ ਇਹ ਆ ਕਿ ਤੁਹਾਡਾ ਧਾਰ ਵੀ ਹੋ ਸਕਦਾ ਇਹ ਹੋਰ 10-15 ਦਿਨਾਂ ਤੱਕ ਸੈਲਰੀ ਹੋਣੀ ਉਹ ਚੋਂ ਕੱਟੇ ਜਾਣਗੇ। 720 ਭਾਜੀ 725 725 ਜੱਟਾਂ ਵਾਲੀ ਬੋਲੀ ਦਿੱਤੀ ਆ ਭਾਜੀ ਇੱਕ ਮਿੰਟ ਤੁਹਾਡੀ ਮਿਹਰਬਾਨੀ। ਠੀਕ ਹੈ ਮੈਂ ਕਿਹਾ ਟੈਡੀ ਬਿਸਕੁਟ ਨਹੀਂ ਵੇਚਦੇ ਆ 50 ਰੁਪਏ 800 800 ਭਾਜੀ 801 815 ਯਾਰ ਵਿੱਚ ਨਾ ਜ਼ੀਰੋ ਯਾਰ ਤੂੰ ਬੋਲੀ ਲਾ ਨਹੀਂ ਰਿਹਾ ਹਾਂ ਤੂੰ ਅਗਲੇ ਦੀ ਵੀ ਚੀਜ਼ ਮਰਵਾ ਰਿਹਾ ਮਤਲਬ 800 ਕਿਹਾ ਤੂੰ 807 ਕਹਿ ਕੇ ਉਹਦਾ ਵੀ ਬੇੜਾ ਕਰ ਨਹੀਂ ਇੱਥੇ ਜੱਟ ਤਾਂ ਮੁਗਲ ਨਹੀਂ ਜੱਟ ਤਾਂ ਮੁਗਲ ਦਾ ਕੋਈ ਨਾ ਬੋਲ 800 ਰੁਪਏ ਭਾਈ ਬੋਲੀ ਲਾਉਣੀ ਬੰਦੇ ਦਾ 850 850 802 ਭਾਜੀ 901 ਭਾਜੀ 950 900 901 ਭਾਜੀ ਸਾਡਾ ਤੁਸੀਂ ਵੀ ਗੁੱਜਰ ਸਾਹਿਬ ਅਸੀਂ ਜ਼ਿੱਦਬਾਜ਼ੀ ਚ ਐਵੇਂ ਕੂੜਾ 900 ਦਾ ਨਾ ਕੂੜਾ ਉਹ ਕੂੜਾ ਕੀ ਕਹਿੰਦਾ ਸੀ ਉਹ ਕੂੜਾ ਨਾ ਕੂੜਾ ਤੁਹਾਡੀ ਸਵਾਲ ਚ ਤਾਂ ਚੀਜ਼ ਨਾ ਕੂੜਾ ਨਹੀਂ ਹਾਂ ਭਾਜੀ, ਭਾਈ ਨਹੀਂ। ਹਾਂ ਭਾਈ 901 1000 ਰੁਪਇਆ ਉਸਨੇ 1000 ਰੁਪਇਆ ਇੱਕ 1000 ਰੁਪਇਆ ਦੋ 1000 ਰੁਪਇਆ ਭਾਈ 1150 ਓਏ ਨਾ ਬੇਟਾ ਨਾ ਤੂੰ ਨਹੀਂ ਖੇਲਦਾ। ਨਾ ਤੂੰ ਪਤਾ ਕੀ ਹੈ 70 80 ਤੋਂ ਬਾਅਦ ਤੈਨੂੰ ਚਾਹੀਦਾ ਚੁੱਪ ਕਰ ਜਾਂਦਾ ਇਹ 1000 ਤੇ ਬੋਲੀ ਪਹੁੰਚ ਗਈ ਹਾਂ ਭਾਈ 1050 ਰੁਪਏ 1050 ਨਹੀਂ 1000 ਯਾਰ ਜੱਦੀ ਬਾਕੀ ਚੀਜ਼ਾਂ ਵੀ 1100 ਹਾਂ ਭਾਈ 1100 1101 1102 1103 ਹੁਣ ਦੇ ਦਿਓ ਲਓ ਜੀ ਭਾਈ 1100 ਰੁਪਏ ਦਾ ਭਾਈ ਛੱਡੋ 1100 ਰੁਪਏ ਦੀ ਆ ਹੋ ਗਈ ਭਾਈ ਠੀਕ ਹੈ ਚਲੋ ਜੀ ਇਹ ਹੱਥ ਨਹੀਂ ਲਾਉਣਾ ਮੈਂ ਤੁਹਾਨੂੰ ਬਾਅਦ ਦੱਸਾਂਗਾ ਅੱਗੋਂ ਆਓ ਜੀ ਬਿਸਮਿਲ੍ਲਾ ਹੈਂ।
ਦੂਸਰੀ ਅਸੀਂ ਮੈਦਾਨ ਨਹੀਂ ਛੱਡ ਕੇ ਗਏ ਦੌੜੇ ਲਾ ਦੋ ਹੁਕਮ ਲਓ ਜੀ ਬੋਲੀ ਸਟਾਰਟ ਕਰਦੇ ਜਨਾਬ 300 ਰੁਪਏ ਤੋਂ 400 ਜੀ 400 रुपए आएगा 600 600 भाजी 600 नहीं, नहीं, भाई। 600 601 701 702 जी 750 शॉप ओरिजिनल जी शॉप 750 800 जी, 800 बरदाना 850 जी 850 मिठा जी 850 रुपया। 1000 रुपए फैसला में 1050 रुपए 1050 रुपए मिठा 1100 1100 जी दाने साहब 1100 1150 1200 1100 दाने साहब जी और दे 1100 दो दाने 1200 1200 ਨਹੀਂ ਨਹੀਂ 12.5 ਜੀ 12.5 दानिश 12.5 एक 12.5 1300 फैसल में 1350 1350 जट बादशाह 1500 1500 मुगल बादशाह यार तू मुगल बादशाह 1501 1502 1601 1600 गुजर बादशाह एक वो 1602 1600 गुजर बादशाह 1600 गुजर बादशाह 1600 1601 1601 1602 1601 1601 गुजर बादशाह 16 1600 गुजर नहीं 1650 लो जी जी शॉट 25000 रुपए की घड़ी 1700 1701 25000 की घड़ी 1800 18 रुपया 2000 2500 2501 2502 2503 3000 3000 एक 3002 3003 ਸਾਡਾ ਮਕਾਨ ਲੈ ਲਓ ਘੜੀ ਦੇ ਦਿਓ 3000 3000 ਤਾਂ ਪਹਿਲੀ ਕਿੰਨੇ ਦੀ 1000 1000 1100 ਦੀ 4000 ਆ ਜਾਓ ਚੁੱਪ ਜੀ ਭਾਈ ਇੱਕ ਜ਼ੇਨ ਚ ਮੈਂ ਜਾਨ ਨਹੀਂ ਉਹ ਦੇਣੀ ਹੈ ਸ਼ਾਮਾਂ ਅੱਜ ਨਹੀਂ ਨਹੀਂ ਓਕੇ ਹਾਏ, ਕਮਾਲ ਯਾਰ ਇਹ ਜੱਟ ਕੋਈ ਆਏਗਾ ਮੈਦਾਨ ਤੇ ਨਹੀਂ ਛੱਡੇ ਮੈਦਾਨ ਤੇ ਨਹੀਂ ਛੱਡਿਆ ਬੋਲੀ ਮਾਰ ਜੀ ਸਤਾਰ ਜੀ ਕੱਪਾ ਕੱਪਾ ਵਾਲੀ ਕਟੱਪਾ ਕੱਪਾ ਭਾਈ ਪਹਿਲੀ ਇਹਦਾ ਡੱਬਾ ਜਿਹੜਾ ਸਾਰੀ ਫੈਸਿਲਿਟੀ ਲਿਖੀ ਹੈ ਇਹ ਜੀ ਡੱਬਾ ਠੀਕ ਹੈ ਜੀ ਚਾਰਜਰ ਵੀ ਨਾਲ ਇਹ ਜੀ ਇਹ ਬਿਸਮਿਲ੍ਲਾ ਭਾਜੀ ਹਾਂ ਹਾਂ ਬੋਲੀ ਸ਼ੁਰੂ ਕਰਦੇ ਜਨਾਬ 900 रुपए 900 रुपए जी 900 ਯਾਰ, रुपए ਬਾਕੀ ਗੱਲਾਂ ਸਾਰੀ ਵੇਚਣੀ ਤੁਹਾਡੀ ਹੈ ਡੱਬਾ 900 रुपए ਭਾਜੀ 1000 ਰੁਪਏ ਸਾਰੀ 1000 रुपए एक 1000 रुपए दो 1050 1050 1100 ਜੀ। ਅੱਛਾ ਯਾਰ ਮੈਂ ਅੱਗੇ ਤੋਂ ਨਾ ਤੂੰ ਚੁੱਪ ਰਹਿਣਾ ਮੈਂ 50 ਇਸ ਤੋਂ ਬਾਅਦ ਆਪੀ ਵਧਾ ਲਿਆ ਕਰਾਂ 1050 ਜੀ 1050 1100 ਸਤਾਰ 1100 1100 1100 1101 1102 1101 1102 1101 1200 1201 1202 1201 1201 1300 ਇਹ ਬੋਲੀ 1301 1302 1303 ਮਿੱਠਾ ਸਾ ਹਾਂ ਮਿੱਠਾ ਸਾ ਯਾਰ ਨੇ ਬਈ ਨਹੀਂ ਮੈਂ ਤਾਂ ਬੋਲਿਆ ਨਹੀਂ ਨਹੀਂ ਤੂੰ ਬੋਲਿਆ ਮੈਂ 1333 ਨੂੰ ਕੀ ਗੱਲ ਤੂੰ ਇਸ ਤੋਂ ਬਾਅਦ 50 ਨਹੀਂ ਵਧਾਉਣਾ ਅੱਛਾ ਮੈਨੂੰ ਪੈ ਗਈ ਨਹੀਂ ਲੈਣਾ 550 ਓਕੇ ਠੀਕ ਆ ਦੇ ਦੇ ਸਾਡੇ ਹੱਥ ਨਹੀਂ ਲਾਉਣਾ ਪਰੇ ਬਿਸਮਿਲ੍ਲਾ ਪਹਿਲੇ ਆਈ ਇਹ ਪਰਫਿਊਮ ਨਹੀਂ ਜਾਣਾ ਚਾਹੀਦਾ ਮੇਰੇ ਵੱਲੋਂ ਸਾਡੀ ਇਹ ਵੀ ਬੋਲੀ ਲਾ ਸਕਦਾ ਮੇਰਾ ਨਿੱਕਾ ਵੀਰ ਅਸੀਂ ਦਾਂਗੇ ਪੈ ਆਹੋ ਠੀਕ ਹੈ ਜੀ ਹਾਂ। ਓਕੇ ਜਨਾਬ ਬਿਸਮਿਲ੍ਲਾ ਭਾਜੀ 69000 ਰੁਪਏ ਤੋਂ ਸ਼ੁਰੂ ਕਰਦੇ 69000 ਇਹ ਭਾਜੀ 69001 69002 65001 65002 63000 63001 63002 61000 61001 ਜੀ 61002 60 ਇਹ ਤੇ ਰਹਿ ਲੈਣੀ ਮੈਂ- ਇਹਦੀ ਜ਼ੁਬਾਨ ਤੁਸੀਂ ਮੈਂ ਦਵਾਂਗਾ 60000 ਰੁਪਏ ਇੱਕ ਜੀ 60000 ਰੁਪਏ ਦੋ 58 ਜੀ। 58000 ਜੱਟ ਆ ਜੱਟ ਚੜਿਆ ਕਚਹਿਰੀ ਵੀ 58000 58000 ਇੱਕ ਓਰੀਜਨਲ ਜਨਾਨ 58000 55000 55000 ਜੀ 69000 ਤੋਂ ਬੋਲੀ ਤੋਰੀ 55 ਤੇ ਪਹੁੰਚ ਗਈ ਕੀ ਕਹਿੰਦੇ ਜਨਾਬ 52000 55000 ਰੁਪਏ ਗੁਜਰ ਬਾਦਸ਼ਾਹ ਨੇ ਲਾਤਾ ਜੀ ਭਾਜੀ ਪੂਰਾ 50 ਪੂਰਾ 50 ਭਾਜੀ ਪੂਰਾ 50 ਲਓ ਜੀ 48 ਕਰ ਲਓ ਜੀ ਸਾਡਾ 48 ਇੱਕ ਜੀ 48 ਦੋ ਗੁਜਰ ਜੱਟ ਬਾਦਸ਼ਾਹ 47 47 ਇੱਕ 47 ਦੋ ਮੁਗਲ ਬਾਦਸ਼ਾਹ ਜਾਣਾ ਨਹੀਂ ਚਾਹੀਦਾ 47 47 45 ਜੀ 45 ਇੱਕ ਗੁਜਰ ਬਾਦਸ਼ਾਹ 45 ਦੋ ਗੁਜਰ ਬਾਦਸ਼ਾਹ 43 ਕਰ ਲਓ ਜੀ ਸਾਡਾ 43000 ਰੁਪਇਆ ਇੱਕ 43000 ਦੋ 40 40 ਇੱਕ 40 ਦੋ 35 35 ਇੱਕ 35 ਦੋ ਭਰ ਕੇ ਲਾਈ ਦੀ। ਲਓ ਜੀ ਐਂਡ ਤੇ ਪਹੁੰਚ ਗਿਆ ਵੀ ਚੱਲ ਰਹਾ 32000 ਰੁਪਇਆ ਇਹ ਜਿਹਦੀ ਆਵਾਜ਼ ਤੇਰੀ ਆਵਾਜ਼ ਮੇਰੀ ਸੀ ਆਵਾਜ਼। 32000 ਰੁਪਇਆ ਕਿ ਜੀ 32000 ਰੁਪਇਆ ਦੋ 32000 30000 ਰੁਪਇਆ ਇੱਕ 29 29000 ਇੱਕ 27 27000 ਇੱਕ 25 25 ਇੱਕ 24 ਇੱਕ ਪਹੁੰਚ ਤੋਂ ਬਾਹਰ ਹੋ ਰਿਹਾ ਹੁਣ 21 ਪਹਿਲੇ ਪੈਸੇ ਚੈੱਕ ਕਰ ਲੈ ਇੰਨੇ ਹੈਗੇ 21 21000 ਰੁਪਇਆ ਇੱਕ ਮੁਗਲ ਬਾਦਸ਼ਾਹ ਮੁਗਲ ਸਲਤਨਤ 21000 ਦੋ ਜੱਟ ਸਾਹਿਬ
ਦੇ ਦਿਓ ਉਹਨੂੰ। 19,001 ਨਹੀਂ 21 ਵੀ ਉਹਨਾਂ ਦਾ, 19 ਵੀ ਉਹਨਾਂ ਦਾ। ਲਾਓ ਬੋਲੀ 21 18 1 Good. 18 2 17 1 16 16 1 15 ਨਾਲੇ ਬਾਲੀ ਅਸੀਂ ਉਦੋਂ ਤਾਂ ਕਿਆ ਬੋਲੀ ਉਹਨਾਂ ਦੇ, ਤੂੰ ਆਪਸ ਲਾਉਣ ਡਏ ਆ। ਤੇ ਤੁਸੀਂ ਲਾਓ ਨਾ ਫਿਰ ਬਸ ਪ੍ਰੋਗਰਾਮ ਦੇ 15 15 1 14 14 1 10 10 1 9 9 1 8 8 1 8 2 8 3 7 ਚਲੋ ਜੀ 8000 ਰੁਪਏ ਆ ਗਿਆ। 7 ਨਹੀਂ 8000 8 ਜ਼ਿੱਦ ਵੀ ਆ ਗਿਆ, ਮੁਗਲ ਜ਼ਿੱਦ ਵੀ ਆ ਗਿਆ, ਦੇਖ ਲੈ ਮੁੰਡਾ ਫਿਰਨਾ ਸਿੱਧ ਵਿਆਹ ਗਿਆ। ਜ਼ਿੱਦ ਵੀ ਆ ਗਿਆ ਮੁਗਲ ਬਾਦਸ਼ਾਹ ਜੀ। 8000 ਚ ਪਰਫਿਊਮ ਲੈ ਗਿਆ। ਅਸੀਂ 23000 ਤੇ ਹੱਥ ਖੜੇ ਕਰਤੇ ਸੀ ਭਾਈ। ਆਪਾਂ ਆਈਫੋਨ ਹੀ ਜਾਣਨਾ। ਆਈਫੋਨ ਲੈ ਰਹੇ ਹਾਂ। ਚਲੋ ਬਈ ਅਗਲਾ ਜੀ ਨੈਕਸਟ ਇਹ ਜੀ ਨਹਾਉਣ ਤੋਂ ਫੌਰਨ ਬਾਅਦ ਪਸੀਨੇ ਦੇ ਉੱਪਰ ਲਾਉਣ ਵਾਲਾ। ਠੀਕ ਹੈ ਜੀ, ਬੋਲੀ ਦਿੱਤੀ। ਬੋਲੀ ਇਹਦੀ ਸ਼ੁਰੂ ਕਰਦੇ ਆ ਲੱਖ ਰੁਪਏ ਤੋਂ। ਹਾਂਜੀ ਹਾਂਜੀ ਉਹਦਾ ਸਾਲ ਲੱਗ ਜਾਣਾ ਇਸ ਪਰਫਿਊਮ ਨੂੰ। ਲੱਖ ਰੁਪਏ ਇੱਕ ਜੀ, ਲੱਖ ਰੁਪਏ ਦੋ, 1200 1201 ਓਹੋ ਸਿੱਧੀ ਛਾਲ ਲਾ 1201 1202 ਮੈਨੂੰ ਸਮਝ ਨਹੀਂ ਆਉਣੀ, ਮੈਂ ਤਾਰ ਤੇਰੀ ਕਿ ਠਾਲ ਤੇਰੀ ਬੋਲੀ। 250 ਜੀ। 250 ਰਾਏ ਮੌਲਾ ਜੀ, ਹਾਂਜੀ ਰਾਏ ਮੌਲਾ। 1000 ਰਾਏ ਮੌਲਾ 1 ਰਾਏ ਮੌਲਾ 2 ਜੀ, ਖਾਨਦਾਨ ਦਾ ਸਦਕਾ ਖਾਨਦਾਨ ਦਾ ਸਦਕਾ 1 ਜੀ, ਖਾਨਦਾਨ ਦਾ ਸਦਕਾ 2, ਇਹ ਸਾਰੇ ਲੈ ਗਏ ਜੀ। ਸਾਰੇ ਲੈ ਗਏ ਜੀ, ਕੋੜਾ ਲੈ ਆਏ ਤੇ ਨਾ ਜੇ ਲਓ ਜੀ। ਆ ਜ਼ਿੰਦਗੀ ਆ ਮਾਣਿਆ ਯਾਦੀ ਜ਼ਿੰਦਗੀਆਂ ਮਾਣੇ 1 ਬਈ, ਜ਼ਿੰਦਗੀਆਂ ਮਾਣੇ 2, ਮੌਲਾ ਨੇ ਬਹੁਤ ਦੇਣਾ ਤੁਹਾਨੂੰ। ਮੌਲਾ ਨੇ ਬਹੁਤ ਦੇਣਾ 1, ਬੱਚਿਆਂ ਦਾ ਸਦਕਾ ਅੱਲਾ ਤੇ ਬੱਚਿਆਂ ਦਾ ਸਦਕਾ 1, ਬੱਚਿਆਂ ਦਾ ਸਦਕਾ ਮਾਂ 2। ਬਾਪ ਦਾ ਸਦਕਾ ਭਾਈ ਨਾਲ ਥੋੜੇ ਧੋਰਮੇ ਵੀ ਲਾਓ ਨਾ, ਇਹ ਖਾਲੀ ਨਹੀਂ ਨਾਲ। ਮਾਂ ਬਾਪ ਦਾ ਸਦਕਾ 200 ਦਾ ਦੇ ਦੇ, ਇੰਜ ਕਹਿ ਦੇ ਨਾ ਨਾਲ। ਹਾਂ ਫੇਰ ਵੀ ਜਰਾ ਮੌਲਾ ਖੁਸ਼ ਰਵੇ, ਜਵਾਨੀਆਂ ਮੌਲਾ ਨਾਲ 250 ਰੁਪਏ। ਹਟਾ ਮੌਲਾ ਖੁਸ਼ ਰੱਖੇ ਤੇ ਨਾਲ 250 ਮੌਲਾ ਖੁਸ਼ ਭਾਗ ਰੱਖੇ ਲੱਗੇ ਰਹਿਣ ਨਾਲ 200 ਰੁਪਇਆ ਲੈ ਲਓ। ਨਹੀਂ 250 ਤੇ ਉਹਨੇ ਕਹਿਤਾ ਹੀ ਪੋਤੇ ਨਾਲ ਮੂੰਹ ਖਲਾਓ 500 ਹੈ। ਪੋਤਿਆਂ ਨੂੰ ਖਿਲਾਓ 500 ਪੋਤਿਆਂ ਨੂੰ ਖਿਲਾਵਾ 501, ਪੋਤੇ ਨੂੰ ਖਿਲਾਵਾ 502। ਆਂਦੀਆਂ ਨਸੀਬਾਂ ਨਾਲ ਇਹ ਘੜੀਆਂ ਦੇ ਨਾਲ 350। ਲਓ ਜੀ ਉਹ 500 ਲੈ ਗਿਆ ਯਾਰ, ਕੀ ਕਰਦਾ ਯਾਰ। 500 ਐ ਮਾਂ ਬਾਪ ਦੇ ਨਾਲ ਹੱਜ ਤੇ ਜਾਓ 700 ਰੁਪਇਆ। ਮਾਂ ਬਾਪ ਤੇ ਹੱਜ ਨਾ ਜਾਓ ਨਹੀਂ ਇਹ ਸਾਰੀ ਜ਼ਿੰਦਗੀ ਉੱਪਰ ਵਾਲਾ ਹੱਥ ਰਵੇ 1000 ਰੁਪਇਆ। ਚਲੋ ਜੀ ਉੱਪਰ ਵਾਲਾ ਹੱਥ ਇੱਕ ਉੱਪਰ ਵਾਲਾ ਦੋਤਰੇ ਪੋਤਰੇ ਦੇ ਸ਼ਗਨ ਮਨਾਵੇ ਨਾਲ 950 ਰੁਪਇਆ। ਹਾਂਜੀ ਰੱਬ ਕਿਸੇ ਦਾ ਮੁਹਤਾਜ ਨਾ ਕਰੇ 1100 ਰੁਪਇਆ। ਹਾਏ ਡਨ ਹੋ ਗਿਆ। ਲਓ ਜੀ ਰੱਬ ਕਿਸੇ ਦਾ ਮੁਹਤਾਜ ਨਾ ਕਰੇ 1100, ਰੱਬ ਕਿਸੇ ਦਾ ਮੁਹਤਾਜ ਨਾ ਕਰੇ 1102, ਰੱਬ ਕਿਸੇ ਦਾ ਮੁਹਤਾਜ ਨਾ ਕਰੇ 1103। ਲਓ ਜੀ ਭਾਈ 1100 ਰੁਪਏ। ਹੱਥ ਨਹੀਂ ਲਾਉਣਾ, ਹੱਥ ਨਹੀਂ ਲਾਉਣਾ। ਹੱਥ ਨਹੀਂ ਲਾਉਣਾ, ਹੱਥ ਨਹੀਂ ਲਾਉਣਾ, ਅੰਦਰ ਰੱਖਣੇ ਆ ਨਾ। ਲਓ ਜੀ ਇਹ ਮੇਰੀ ਪਸੰਦ ਹੈ। ਉਸਤਾਦ ਜੀ, ਮੁਝੇ ਜਾਣ ਨਹੀਂ ਦੇਣਾ ਆਪਾਂ। ਉਹ ਜਿਹੜੀ ਮੇਰੀ ਰੇਂਜ ਆ ਇਹ ਜੀ ਵੇਬ ਲੈਣੀ ਗੀਕ ਵੇਵ ਵੇ ਭਾਜੀ ਵੱਡਾ ਬ੍ਰਾਂਡ ਗੀਕ ਵੀ T200 ਕਿਟ ਪੂਰੀ 5.5 ml 200 ਵਾਟ ਬਲੈਕ ਗੀਕ ਵੇਵ 8128 ਦੁਨੀਆ ਦਾ ਅੱਛੇ ਬ੍ਰਾਂਡਾਂ ਦਾ ਇੱਕ ਬ੍ਰਾਂਡ ਵੀਕ ਗੀਕ ਵੀ ਹਾਂ ਗੀਕ ਵੇਵ। ਠੀਕ ਹੈ ਜੀ, ਸ਼ੁਰੂ ਕਰਦੇ ਹਾਂ ਜਨਾਬ ਜੀ ਲੱਖ ਰੁਪਏ ਤੋਂ, ਹਾਂ ਕਿਉਂਕਿ ਲੱਖ ਤੋਂ ਉੱਤੇ ਦਾ ਜਨਾਬ। ਠੀਕ ਹੈ ਜੀ, ਬਈ ਉਸਤਾਦ ਜੀ ਲੱਖ ਤੋਂ ਉੱਤੇ ਦਾ ਨਹੀਂ ਹੈ। ਚਲੋ ਜੀ ਠਹਿਰੋ। ਅੱਛਾ ਜੀ ਸ਼ੁਰੂ ਕਰਦੇ ਹਾਂ ਜਨਾਬ ਇਹ 10,000 ਰੁਪਏ ਤੋਂ, ਲੱਖ ਤੋਂ ਉੱਪਰ ਦਾ ਜੀ 10,000 ਰੁਪਏ ਤੋਂ ਜੀ। 10,000 ਰੁਪਏ ਇੱਕ, 10,000 ਰੁਪਏ ਦੋ, 11000 11,000 ਰੁਪਏ ਇੱਕ। ਮਿੱਠਾ ਜੀ 50 ਨਹੀਂ ਵਧਾਉਣੇ, ਬੋਲੀ ਲੱਗੀ 11,000 ਰੁਪਇਆ। 11,000 ਇੱਕ, 11,000 ਦੋ, 11,000 ਦੋ, 11,000 ਦੋ, ਲੱਖ ਦਾ 11,000 ਦੋ, ਦਰ ਚਲੋ 13000 ਜੀ। ਹੈਂ? ਨਹੀਂ ਜੀ ਨਹੀਂ। ਇਹ ਇਧਰੋਂ 12000 11,000 ਲੱਖ ਦਾ ਉੱਤੇ ਦਾ, ਲੱਖ ਤੋਂ ਉੱਤੇ ਦਾ 11। ਇਹ ਅਗਲੀ ਬੋਲੀ ਦੇ ਵੇਚ ਲਾਂਗੇ। ਸਿਰਫ ਤੁਸੀਂ ਇਹਦਾ ਨੈਟ ਤੇ ਲਿਖਣਾ, ਤੁਹਾਨੂੰ ਪਤਾ ਲੱਗ ਜਾਏਗਾ ਕੀ ਬਲਾ ਹੈ। ਠੀਕ ਹੈ, ਇਹ ਵਿਛੋੜਾ ਹੈ ਔਰ ਵਿਛੋੜਾ ਕੀ ਬਲਾ ਹੈ ਤੁਹਾਨੂੰ ਪਤਾ ਲੱਗ ਜਾਏਗਾ। ਇਹ ਇਹਦੀ ਕਵਰ ਹੈ। ਠੀਕ ਹੈ ਜੀ, ਬਹਿਸਗਾ। ਇਹ ਪੂਰਾ ਇਹਦੇ ਵਿੱਚ ਆ ਗਿਆ। ਠੀਕ ਹੈ ਜਨਾਬ, ਔਰ ਇਹ ਦਾ ਉੱਪਰ ਢੱਕਣ ਹੈ ਜੀ ਭਾਜੀ। ਬਿਸਮਿਲ੍ਲਾ ਜੀ ਜਨਾਬ। ਇਹ ਵੈਸੇ ਤਾਂ ਹੈਗਾ ਜੀ 50,000 ਰੁਪਏ ਤੋਂ ਉੱਤੇ ਦਾ, ਲੇਕਿਨ ਬੋਲੀ ਸਟਾਰਟ ਕਰਦੇ 900 ਰੁਪਏ ਤੋਂ। 950 ਠੀਕ ਹੈ ਜੀ, 950 ਜਨਾਬ। 950 ਇੱਕ, 1000 1000 ਇੱਕ, 1000 ਦੋ, 1000 ਦੋ ਭਾਜੀ 50 ਤੋਂ ਉੱਤੇ ਦਾ ਹੈ। 1000 ਇੱਕ, 1000 ਦੋ, 1000 ਹੈ 50 ਤੋਂ ਉੱਤੇ ਦਾ ਭਾਜੀ। ਆਹੋ ਮੈਂ ਉਹ ਅਗਲੇ ਚ ਲਾਵਾਂਗਾ। ਹਾਂਜੀ ਭਾਜੀ 50 ਤੋਂ ਉੱਤੇ ਦਾ ਜੀ। 1000 ਪਿਆਰਾ ਮਸਲ 2000 ਦਾ ਵੀ ਮਾੜਾ ਨਹੀਂ ਭਾਜੀ। ਮੈਂ ਠੀਕ ਆ ਹੈ ਜੀ, ਠੀਕ ਆ ਭਾਜੀ। 1000 50,000 ਦਾ ਭਾਜੀ। ਰੁਪਇਆ ਮੇਰਾ ਜੀ ਲੱਗਾ। ਮੇਰਾ ਜੀ। ਮੇਰਾ ਵੱਡਾ ਵਾ 1000 ਮੇਰਾ ਲੱਗਾ। ਨਹੀਂ ਸਮਝ ਨਹੀਂ ਆ ਰਿਹਾ ਭਾਜੀ, ਹੈ ਜੀ, ਸਮਝ ਨਹੀਂ ਆ ਰਿਹਾ।
ਅੱਛਾ ਕਿੰਨਾ ਕਿਹਾ ਜੀ ਤੁਸੀਂ? 1100 ਚਲੋ 1101 1100 ਤੋਂ 1103 ਭਾਜੀ ਐ ਲਓ ਜਨਾਬ। ਠੀਕ ਹੈ ਜੀ, ਠੀਕ ਹੋ ਗਿਆ ਜੀ ਜੀ। ਉਹਨੇ ਕਿਹਾ ਜੀ ਆਹ ਕੰਮ ਗਲਤ ਹੈਗਾ ਜੀ, ਮੈਂ ਕਹਿਣ ਡਿਆ ਵਾਂ। ਮੈਂ ਕਸਮ ਵਾਲੀ ਵੇਚਣ ਦੇ ਸੀਗੇ। ਮੈਂ ਸਾਰਾ ਕੁਝ ਮੈਂ ਡਿਟੇਲ ਨਾਲ ਮੈਂ ਤੁਹਾਨੂੰ ਇੱਥੇ ਪੈਸੇ ਦੇ ਕੇ ਜਾਵਾਂਗਾ। ਮੈਂ ਜਾਣੇ ਨੇ ਮੈਂ ਪੈਸੇ ਦੇ ਕੀ ਕੇ ਹੈ ਹੀ ਨਹੀਂ ਇਹ 'ਚ। ਉਹ ਵੇਖਣ ਮੈਂ ਲੋ ਨਾ ਵਿੱਚੋਂ ਨਾ ਜੋ ਨਾ ਕਾਤੋਂ ਨਾ 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 50,000 ਦੀ 11,000 ਦੇ ਦਿੰਦੇ। ਹਾਂ ਜੀ ਨਾ ਨਾ ਅੱਗੋਂ ਆਓ ਜੀ ਭਾਜੀ, ਅੱਗੋਂ ਆਓ ਜੀ। ਉਧਰੋਂ ਪਿੱਛੋਂ ਦੇ ਆਓ ਨਾ ਪਹਿਲੇ ਉਹ ਤੇ ਦਿਓ। ਹੋ ਗਿਆ ਅੱਗੋਂ ਆਓ ਦੱਸ ਜੀ। ਨਾ। ਆਮਿਨੋ ਨਹੀਂ ਬਾਸ਼ਾ ਸਿੱਧਾ ਹੋ ਜਾ। ਹਾਂਜੀ ਭਾਜੀ ਇਹ ਭਾਜੀ ਮੌਕੇ ਦੀ ਮੁਨਾਸਬਤ ਪਿਛਲੇ ਸੌਦੇ ਦੇ ਵਿੱਚ ਜਿਹੜੀ ਉਹਦੇ ਹਿਸਾਬ ਨਾਲ ਦੇਖਦਿਆਂ ਹੋਇਆ ਇਹ ਹੈਗਾ ਜੀ ਤਕਰੀਬਨ 30,000 ਰੁਪਏ ਦਾ ਤੇ 29 ਤੋਂ ਦੀ ਬੋਲੀ ਸ਼ੁਰੂ ਕਰਦੇ ਆ। 29,000 ਰੁਪਏ ਭਾਜੀ, 29,000 ਰੁਪਏ 1, 29,000 ਰੁਪਏ 2, 29,000 3। ਆ ਲਓ ਭਾਜੀ। ਨਿਆਜ਼ ਹੀ ਨਾ ਮੰਨਦੇ ਜੋ। ਕਿਉਂ ਜੀ ਤੁਸੀਂ ਲਾਈ ਨਹੀਂ ਬੋਲੀ, ਹੁਣ ਤੁਸੀਂ ਉਹ ਕੰਮ ਹੋ ਗਿਆ ਤਾਂ ਨਹੀਂ ਤਾਂ ਹੋ ਜਾ ਨਹੀਂ ਦੇਣਾ। ਆਹਾ ਬਹੁਤ ਪਿਆਰਾ ਹੋ ਗਿਆ। ਆਹਾ ਪਾਜੀ ਅਲਾਦੀਨ ਦਾ ਚਿਰਾਗ ਏ ਇਹ ਊਦ ਏ ਊਦ ਜਿਹੜਾ ਵੀ ਆ ਊਦ ਏ ਔਰ ਇਸ ਕਿਸਮ ਦਾ ਊਦ ਏ ਕਿ ਇਹ ਜ਼ਰਾ ਕਫ ਅੱਗੇ ਕਰ ਬੇਟਾ ਐਸਾ ਊਦ ਓਏ ਵਾਹ 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 ਮਿੱਠੇ ਜਾਣੇ ਨਾ ਭਾਈ ਮੈਂ ਕਹਿੰਦਾ ਜਾਂਦੇ ਭਾਏ ਜੱਟ ਬਾਦਸ਼ਾਹ ਨਾ 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 ਐਸਾ ਊਦ ਕਿ ਬਿਨ ਤੌਬਾ ਇਹ ਜੀ 500 ਨਵਾਂ ਸੀ ਜੀ ਤਕਰੀਬਨ ਕਿੰਨਾ ਜੀ 500 ਤੋਂ ਸ਼ੁਰੂ ਕਰਨੀ, ਕਿੰਨੇ ਤੋਂ ਸ਼ੁਰੂ ਕਰਨੀ? 1500 ਤੋਂ 2000 1 2 3 ਠੀਕ ਆ 600 ਦੀ ਮੈਂ ਦਵਾਈਆਂ ਲਈ ਸੀ ਓਕੇ ਅੱਛਾ ਭਾਈ ਪੈਸੇ ਲੁੱਟੇ ਹੈਗੇ ਪੈਸੇ ਲੁੱਟੇ ਹੈਗੇ। ਹੁਣ ਪਿੱਛੇ ਕੀ ਰਹਿ ਗਿਆ ਜੀ? ਪਿੱਛੇ ਇੱਕ ਮਿੰਟ ਠਹਿਰ ਜਾ ਐ ਪਿੱਛੇ ਕੀ ਰਹਿ ਗਿਆ ਸੀ? ਆਈਫੋਨ ਰਹਿ ਗਿਆ ਜੀ ਮੇਨ ਐਟ ਲਓ ਜੀ ਆ ਲਓ ਜੀ ਫਾਈਨਲ ਭਾਜੀ ਆਈਫੋਨ 14 ਪ੍ਰੋ ਮੈਕਸ ਹੁਣ ਸਾਡੀ ਗੱਲ ਖੁੱਲ ਗਈ। ਜਿਹੜੇ ਜਾਣ ਨਹੀਂ ਦੇਣਾ ਆਪਾਂ ਇਹ ਨਹੀਂ ਜਾਂਦਾ ਵੇਖ ਤੂੰ ਸਹੀ ਜੀ ਭਾਜੀ ਕਿਉਂ ਜਿਹਨਾਂ ਚੀਜ਼ਾਂ ਵੇਚਣੀਆਂ ਬੋਲੀ ਸ਼ੁਰੂ ਹੁੰਦੀ ਹੈ ਜੀ 3.5 ਲੱਖ ਤੋਂ ਵੀ ਮੈਨੂੰ ਲੱਗਦਾ ਸ਼ੁਰੂ ਹੀ ਹੋਣੀ ਹੈ ਮੁੱਕਦੀ ਵੀ ਇੱਥੇ ਤੱਕ ਹੀ ਹੈ ਦੱਸ ਕਦੀ ਏਦਾਂ ਬੋਲੀ ਸੁਣੀ ਤੂੰ? ਲਓ ਜੀ ਭਾਜੀ ਇਹ ਬਿਲਕੁਲ 0 ਮੀਟਰ ਜਨਾਬ ਜਾਵੇ ਨਾ ਮਿੱਠੇ ਉਹ ਬੁਲਾ ਰਿਹਾ ਤੁਹਾਨੂੰ। ਮੈਂ ਇੱਕ ਮਿੰਟ ਆਇਆ ਪਹਿਲੇ ਨਹੀਂ ਯਾਰ ਯਾਦ ਹੁੰਦਾ ਨਾਮ ਬਤਾਉਂਦਾ ਸਹੀ ਆਪਣੀ ਜਾਵੇ ਨਾ ਉਹ ਯਾਰ ਤੂੰ ਕੀ ਐਡਮਾ ਕਰਨੇ ਆ ਪਰਫਿਊਮ ਤੂੰ ਐਡਾ ਮਹਿੰਗਾ ਇਧਰ ਮੰਡਦਾ ਉਹਨਾਂ ਨੇ ਕੁਛ ਤੈਨੂੰ ਨਹੀਂ, ਪਤਾ ਮਹਿੰਗੇ ਨਹੀਂ ਹੈਗੇ ਠੀਕ ਉਹ ਆ। ਨਹੀਂ ਮਿੱਠੇ ਉਹਨਾਂ ਕੋ ਜਿਹੜੀਆਂ ਸ਼ਾਬਾਂ ਪਈਆਂ ਹੋਣਾ ਉਹ ਫਜ਼ੂਲ ਹੀ ਪਈਆਂ ਉਹਨਾਂ ਨੂੰ ਪਤਾ ਵਾ ਆਹੋ ਉਹਨਾਂ ਨੇ ਦੇਣੀਆਂ ਹੀ ਦੇਣੀਆਂ ਮਾਂ ਤੇ ਤੂੰ ਐਵੇਂ ਐਡਮਾ ਕਰ ਸਹੀ ਗੱਲ ਤੇ ਹੁਣ ਮੇਰੀ ਗੱਲ ਸੁਣ ਮਿੱਠੇ ਮੋਬਾਈਲ ਨੂੰ ਕੀ ਕਰਨਾ ਵਾ ਮੋਬਾਈਲ ਆਈਫੋਨ ਦਾ ਆਹੋ ਆਹੋ ਯਾਰ ਮੈਂ ਲੈਣਾ ਨਹੀਂ ਯਾਰ ਮੇਰੇ ਕੋਲ ਨਹੀਂ ਹੈ ਯਾਰ ਮੇਰਾ ਵੀਰ ਮੈਂ ਤੈਨੂੰ ਆਹੋ, ਪਤਾ ਲੋਹਰ ਆਣ ਜਾਣ ਹੁੰਦਾ ਹੈ। ਚਲੋ ਠੀਕ ਹੈ ਤੁਸੀਂ ਲੈ ਲਓ ਆਹੋ ਲੋਹਰ ਤੈਨੂੰ ਪਤਾ ਲੋਹਰੋਂ ਆਣਾ ਜਾਣਾ ਇਹ ਉਹ ਦੇਖਦੇ ਆ ਕਿੱਥੇ ਤੱਕ ਲੈਣਾ? ਡੇਢ ਕਿਤੇ ਕਰ ਮਿਲ ਜਾਏਗਾ ਬਸ ਠੀਕ ਆ ਗਿਆ ਓਕੇ ਬਾਕੀ ਤੁਸੀਂ ਚੁੱਪ ਰਹਿਣਾ ਠੀਕ ਹੋ ਗਿਆ ਸਹੀ ਗਿਆ ਜੀ ਇਹਨੂੰ ਪਹਿਲੇ ਉਹਨੂੰ ਗਿਆ ਕਰੋ ਕਿ ਪਹਿਲੇ ਹੀ ਗੱਲ ਬਾਤ ਹਾਂਜੀ ਹਾਂਜੀ ਉਸਤਾਦ ਹਾਂਜੀ ਭਾਜੀ ਦੋ ਆਪਣਾ ਸੌਰੀ ਇਸ ਟਾਈਮ ਮਾਰਕੀਟ ਵੈਲਿਊ ਆ ਜੀ ਤਕਰੀਬਨ 3 ਲੱਖ ਹਾਂਜੀ ਠੀਕ ਹੈ ਜੀ ਪੀਟੀਏ ਪ੍ਰੂਫ 0 ਮੀਟਰ ਆਂਡਾ ਪੀਸ ਕੋਈ ਸਕ੍ਰੈਚ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ 10/10 10 ਬਾਈ 10 ਪਾਈ ਠੀਕ ਹੈ ਜੀ ਮੈਂ ਬੈਟਰੀ ਹੈਲਥ ਹੈਗੀ 108 ਹਾਂਜੀ 8 ਓਏ 108 ਹੁੰਦੀ 128 ਨਹੀਂ 100 ਤੋਂ ਵੀ ਉੱਤੇ ਆ ਮੈਂ ਕਹਿੰਦਾ 128 ਯਾਰ ਇਹ ਨਵੀਂ ਟਰਮ ਹੈ ਯਾਰ 108 ਮੈਂ ਮੋਬਾਈਲ ਖਰ ਉਸਤਾਦ ਜੀ ਲੈ ਲਿਆ ਭਾਜਨ ਜਿਹੜਾ ਬੋਲੀ ਲਾਏਗਾ ਉਹ ਲਏਗਾ ਪਾਰਟੀ ਹੋਊਗਾ ਸਾਰੇ ਹਾਂਜੀ ਭਾਈ ਜਿਹੜਾ ਬੋਲੀ ਲਾਏਗਾ ਓਕੇ ਬਿਸਮਿਲ੍ਲਾ ਜੀ ਲਓ ਜੀ ਸਟਾਰਟ ਕਰੋ ਨਾ। ਠੀਕ ਹੈ ਜਨਾਬ ਸਟਾਰਟ ਬੋਲੀ 3 ਲੱਖ ਰੁਪਏ ਦਾ ਮਹਿਲ ਆ ਕਿੱਥੇ ਤੱਕ ਬੋਲੀ ਜਾਂਦੀ ਹੈ ਨਾਜ਼ਰੀਨ ਜਿੱਥੇ ਤੱਕ- ਇਹ ਹਮ ਦੇਖਦੇ ਆ ਸਟਾਰਟ ਕਰਦੇ ਆ ਜਨਾਬ ਜੀ 95,000 ਤੋਂ ਠੀਕ ਹੈ ਓਕੇ 95,000 ਰੁਪਏ ਤੋਂ ਬੋਲੀ ਸਟਾਰਟ ਰੁਪਈਆ ਲੱਖ ਰੁਪਇਆ 1 ਵਾਹ ਵਾਹ। ਲੱਖ ਰੁਪਇਆ 2 ਜੀ 1,05,000 1,05,000 1 ਇੱਕ 10 ਫੈਸਲਾ ਸਾਹਿਬ ਜੋ ਕਹਿ ਰਿਹਾ ਹੈ ਤੁਹਾਡੀ ਜ਼ੁਬਾਨ 'ਚ ਇਹ ਦੇਖ ਲਓ ਇੱਕ 10 ਉਸਤਾਦ ਠੀਕ ਹੈ 1 10 1
1 10 2 1 15 1 15 1 1 15 2 ਇੱਕ ਵੀ 1 20 1 1 20 2 14 Pro Max 1 20 2 1 20 1 1 20 2 280 ਓਕੇ ਡਨ 280 ਤੇ ਡਨ ਭਾਜੀ ਉਹ ਐਵੇਂ ਹੀ ਡਨ ਕੀ ਹੋ ਗਿਆ ਭਾਜੀ ਜੇ 280 ਕਿਹਾ ਉਹਨੇ 280 ਕਹਿਤਾ ਨਾ ਭਾਜੀ ਹਾਂ ਤੇ 280 ਤੇ ਉਹਨੇ ਲੈ ਲਿਆ ਫਿਰ। ਨਹੀਂ ਉਹਨੇ ਨਹੀਂ ਮੈਂ ਪਹਿਲੇ ਕਿਹਾ ਵਾ ਫੈਸਲ ਸਾਹਿਬ ਮੇਰੇ ਨਾਲ ਡਰਾਮਾ ਕੋਈ ਨਹੀਂ ਕਰਨਾ ਮੈਂ ਪਹਿਲੇ ਕਿਸੇ ਕੋ ਪੁੱਛ ਤੇ ਲੈ ਪੁੱਛ ਲਿਆ ਨਹੀਂ 280 ਤੇ ਡਨ ਹੋ ਗਿਆ ਭੈਣ ਆਹੋ। 280 ਹਾਂਜੀ ਇਹ ਅਗਰ ਵਾਪਸ ਕਰਨਾ ਤੇ 10000 ਰੁਪਏ ਪਲੰਟੀ ਪੈਣੀ ਉਹ ਤੁਸੀਂ 10000 ਰੁਪਏ ਲੈਦਾ ਦੇਣਾ ਇਸ ਗੱਲ ਤੋਂ ਮੈਂ ਤੁਹਾਨੂੰ ਹਰ ਵਾਰੀ ਪੁੱਛਦਾ ਰਿਹਾ ਤੇਰੇ ਨਾਲ ਆ, ਤੂੰ ਕਹ ਹਾਂਜੀ ਇਹਦੀ ਆਵਾਜ਼ ਮੇਰੀ ਆਵਾਜ਼ ਆ ਹਾਂਜੀ ਕਿਹਾ ਨਹੀਂ ਨੇ ਮੋਬਾਈਲ ਤੇ ਨਹੀਂ ਮੈਂ ਕਿਹਾ ਮੋਬਾਈਲ ਤੇ ਜਿੱਤ ਗਏ ਮੈਂ ਮੋਬਾਈਲ ਤੇ ਪੁੱਛਿਆ 3 ਮਿੰਟ ਪਹਿਲੇ ਪੁੱਛਿਆ ਜਦੋਂ ਨੇ 1 10 ਕਿਹਾ ਪੁੱਛਿਆ ਹਾਂਜੀ ਨਹੀਂ ਉਹ ਤੁਸੀਂ ਆਪ ਕਿਹਾ ਹਾਂਜੀ ਤੈਨੂੰ ਕਿਹਨੇ ਕਿਹਾ ਵਾ ਹੈ ਵਿੱਚ ਦੱਸ। ਪ੍ਰਧਾਨ ਬੰਨਾ ਹੁੰਦਾ ਵਾ ਦੱਸ। ਉਹਨੂੰ ਗੱਲ ਤੋਂ ਵਿੱਚ ਧਿਆਨ ਡਿਆ ਵਾ ਤੇ ਤੂੰ ਚਮਲਾ ਮਾਰਨ ਡਿਆ ਹੈਗਾ 10000 ਰੁਪਏ ਪਲੰਟੀ ਪੈਣੀ ਮੈਂ ਤਾਂ ਉਸਤਾਦ ਜੀ ਤੁਸੀਂ ਨਾ 5000 ਪਲਾਂਟੀ ਪਾ ਦਿਓ ਮਾਫੀ ਨਾਲ 5000 ਰੁਪਏ ਤੁਹਾਡੀ ਸਦਾ ਮਿਲੀ ਆ ਇਹਦੀ ਗੱਲ ਠੀਕ ਹੈ ਜੀ ਹੁਣੇ ਤੁਹਾਡੇ ਨਾਲ ਹੈਗਾ ਕਿ ਨਹੀਂ, ਨਹੀਂ ਮੇਰਾ ਓਕੇ ਨਾਲ। ਡਨ ਹੋ ਗਿਆ ਹਾਂ। ਕਿੱਥੇ ਸੀ ਬੋਲੀ 1 10 ਤੇ 1 20 1 20 ਤੇ 1 20 1 1 20 2 1 25 1 25 1 3 ਲੱਖ ਦਾ ਮੋਬਾਈਲ ਆਈਫੋਨ 14 Pro Max 2 ਸਿਮਾਂ ਔਰ PTA ਪ੍ਰੂਫ 1 25 1 ਇੱਕ 30 ਮੇਰੇ ਯਾਰਮ ਨਾਲ ਪਾਲਟੀ ਵੀ ਓਕੇ ਇਹ ਤੁਹਾਡਾ ਮਸਲਾ 1 30 1 140 ਓਹੋ ਸਿੱਧਾ ਹੀ 10000 1 40 1 1 40 2 41 1 41 1 41 1 1 41 2 1.5 ਲੱਖ ਜੀ 1.5 ਲੱਖ 1 ਜਿਓ ਮਿਠਿਆ ਜੱਟਾ 1.5 ਲੱਖ 1 1 55 1 50 2 1 51 1 51 1 ਜੀ 1 52 1 51 2 155 1 55 1 ਜਿਓ ਗੁਜਰਾਤ 1 55 ਦਾ ਵਧਾਓ 3 ਲੱਖ ਦਾ ਮੋਬਾਈਲ ਆ ਕੀ 2-2000 ਵਧਾਉਣੇ ਆ 170 ਜੀ ਆਹਾ 170 ਜਿਓ ਜੱਟਾ 170 ਜੱਟ ਨੇ ਲਾਈ ਬੋਲੀ ਮੈਦਾਨ ਲੁੱਟ ਕੇ ਲੈ ਗਿਆ ਜੱਟ 170 170 1 ਜਿੰਨੇ ਦਫ਼ਤਰ ਚ ਮੁਲਾਜ਼ਮੀਨ ਮੁਨਾਫਕਾਂ ਦੇ 175 ਇਹਦਾ ਕੀ ਮਤਲਬ ਜੋ ਵੀ ਹੈ 175 ਇਸ ਤੋਂ ਵੱਧ ਨਹੀਂ 175 1 195 ਜਿਓ ਗੁਜਰਾਤ ਉਹ ਗੁਜਰਾਤ ਸਦਾਦਿਆ 195 ਪਹੁੰਚ ਗਿਆ ਲਾਗੇ 195 ਗੁਜਰ ਬਾਦਸ਼ਾਹ ਬਾਜ਼ੀ ਲੈ ਗਿਆ ਲੱਖ ਦੀ ਲਾਨਤ ਸਾਡੇ ਤੇ ਜੇ ਅਸੀਂ ਛੱਡ ਦਈਏ ਮੋਬਾਈਲ 195 ਭਾਈਆਂ ਵਾਲੀ ਗੱਲ ਨਹੀਂ 195 195 500 195 500 195 500 ਮੁਗਲ ਬਾਦਸ਼ਾਹ 195 2 ਲੱਖ ਜੱਟ ਓਹੋ 2 ਲੱਖ ਰੁਪਇਆ ਜੱਟ ਬਾਦਸ਼ਾਹ ਛਾ ਗਿਆ ਜੱਟ ਬਾਦਸ਼ਾਹ ਛਾ ਗਿਆ 2 ਲੱਖ ਰੁਪਇਆ ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਬਣਦੇ ਹੈ ਆਹਾ ਸੱਪਾਂ ਦੇ ਪੁੱਤ ਕਦੀ ਮਿੱਤ ਨਹੀਂ ਬੰਦੇ 195 195 500 ਤੇ ਕਹਿਤਾ ਸੀ ਉਹਨੇ ਹਾਂ 2 ਕਹਿਤਾ ਉਹਨੇ ਜਾਂ ਫਿਰ ਇਹ ਸਾਰੀਆਂ ਛਾਵਾਂ ਰੱਖ ਦਿਓ ਸਿਰਫ ਮੋਬਾਈਲ ਦੇ ਦਿਓ ਇੰਨੇ ਕਿ ਮੇਰੇ ਕੋਲ ਹੈ 195 ਭਾਜੀ ਘਟ ਗਿਆ ਬੰਦੇ ਕੱਢੋ ਬੋਲੀ ਚੋਂ ਬਾਹਰ 2,10,000 ਰੁਪਇਆ ਹਾਂ। ਰੇਟ 2-10 ਲਾ ਦਿੰਦੇ ਆ ਦੱਸੋ ਕਿੰਨਾ ਕਹਿਤਾ 2 10 ਜੀ 2 10 ਹਾਂ ਗੁੱਜਰ ਬਾਦਸ਼ਾਹ ਉਸਤਾਦ ਜੀ ਜਦੋਂ ਤੁਸੀਂ ਪਹਿਲੇ ਗਏ ਹੋ ਮੈਂ ਕਹਿੰਦਾ ਉਹਨੂੰ ਸਮਝਾਈ ਉਹ ਇਸ਼ਾਰੇ ਕਰਨ ਡਿਆ ਤੁਹਾਨੂੰ ਨਹੀਂ ਮੈਂ ਚੱਲ ਜਾਗਾ ਕੋਈ ਰੋਲ ਨਹੀਂ ਇੱਕ ਵਾਰੀ ਜ਼ਰਾ ਮਿੰਟ ਰਸਤੇ ਚਲੋ ਖੈਰ ਸਾਨੂੰ ਕੀ ਲੱਗੇ 230 ਜੀ ਆ ਤੇਰੀ ਘਰ ਚਲਾਦਿਆ ਦੋਤੀ ਆਹਾ ਦੋਤੀ ਕੁੜਤਾ ਆਹਾ ਦੋਤੀ ਇੱਕ ਜੱਟ ਛਾ ਗਿਆ ਮਾਰਕੀਟ ਚ ਸੱਚੀ ਮੁੱਚੀ ਨਿਕਲਦਾ ਹੈਗਾ ਨਾ ਪੌਣੇ 3 ਤੋਂ ਉੱਤੇ ਦਾ 280 ਤੋਂ ਉੱਤੇ ਦਾ ਏਦਾਂ ਹੀ 280 ਤੋਂ ਉੱਤੇ ਦਾ ਨਾ ਹੋਵੇ ਡਬਲ ਪੈਸੇ ਦੇਵਾਂਗਾ 2 ਕਿੰਨਾ ਗਿਆ 30 230 ਜੱਟ ਸਦਾਦਾ 230 ਜਿਨ੍ਹਾਂ ਨੇ ਲੈਣੇ ਨੇ ਮੋਬਾਈਲ ਢਿੱਡ ਉਹਨਾਂ ਦੇ ਪੀੜ 230 ਇਹ ਜਿਗਰਾ ਚਾਹੀਦਾ ਜਾਨੀ ਦੀਆਂ ਚੀਜ਼ਾਂ ਲੈ ਲਈ ਜਿਗਰਾ 14 Pro Max ਡਬਲ ਸਿਮ ओरिजिनल आईफोन ਇੱਕ ਹੱਥ ਚੱਲਿਆ ਸਿਰਫ ਉਸਤਾਦ ਜੀ ਨੇ ਚਲਾਇਆ 240 240 हाँ जी ਸਿਆਣੇ ਕਹਿੰਦੇ ਯਾਰ ਤੇ ਕੁੱਤੇ ਨਸਲੀ ਰੱਖੋ
ਇਹ ਮੈਨੂੰ ਕਿਉਂ ਕਹਿ ਰਿਹਾ ਤੂੰ? ਮੈਂ ਸਿਆਣਿਆ ਅੱਛਾ ਚਲੋ 240 240 240 240 ਆਂਡਾ ਪੀਸ 240 240 ਮੇਰੇ ਕੋਲ ਹੋਣਾ ਸੀਗਾ ਜੇ ਕੋਈ 240 1 240 2 241 241 245 ਬੇਟੇ ਇਹ ਰੂ ਘਰ ਬਣਾਇਆ ਵਾ ਹੁਣ ਇਹ ਤੈਨੂੰ ਇਹ ਦੁਕਾਨ ਦਾ ਕੀ ਮਸਲਾ? ਸ਼ੌਕ ਦਾ ਕੋਈ ਮੁੱਲ ਨਹੀਂ। ਉਹਨੂੰ ਪਤਾ ਉਹਦਾ ਫੇਰ ਵੀ 50,000 ਬਚਣਾ ਨੂੰ। ਉਹ ਮਾਰਕੀਟ ਚ ਲੈਣ ਜਾਵੇ ਉਹਨੂੰ 3 ਤੋਂ ਘੱਟ ਨਹੀਂ ਮਿਲਣਾ। 55,000 ਰੁਪਏ ਘੱਟ ਮਿਲ ਰਿਹਾ। ਕਿੰਨਾ ਕਿਹਾ ਜੀ? 2.5 2.5 ਲੱਖ ਰੁਪਇਆ। ਮਿੱਠਾ ਦਾਦਾ 2.5 ਲੱਖ ਰੁਪਇਆ। ਜਿਨ੍ਹਾਂ ਨੂੰ ਚੀਜ਼ ਦੀ ਕਦਰ ਆ, ਜਿਨ੍ਹਾਂ ਨੂੰ ਪਤਾ ਆਈਫੋਨ ਅਸਲ ਕੀ ਹੁੰਦਾ ਹੈ, ਜਿਨ੍ਹਾਂ ਨੂੰ ਪਤਾ 3,50,000 ਫੇਰ ਬਚ ਰਿਹਾ ਇਹਨਾਂ ਨੂੰ। 250 1 250 2 250 200 ਫੈਸਲਾ ਤੁਸੀਂ ਕੀ ਕਰਦੇ? ਚਲੋ ਜੀ 250 200 ਜੀ। ਮੈਂ ਦੇਣੇ ਨੇ 250 200 ਹਾਂ ਅਸੀਂ ਵੀ ਦੇਣੇ ਨੇ। 250 200 1 ਸਾਡੇ ਪੈਸੇ ਨੇ ਠਿਕਰੀਆਂ ਨਹੀਂ 270 ਜੀ। ਪੈਸੇ ਦੇ ਕੇ ਚੀਜ਼ ਲੈ ਜਾਵਾਂਗੇ। ਗੁਜਰ ਕੋ ਮੱਝਾਂ ਵੇਚੀਆਂ ਤੂੰ ਹੈਂ? ਜੋ ਮਰਜ਼ੀ ਵਿੱਚ ਉਹਦਾ ਮਸਲਾ ਉਹਦਾ ਮਤਲਬ ਲੇਕਿਨ ਕਿਸੇ ਨਾਲ ਜ਼ਬਾਨ ਕਰੀਏ ਨਾ ਤਾਂ ਪੂਰੀ ਕਰੀਦੀ ਹੁੰਦੀ ਹੈ। ਕਿੰਨੇ ਲਾਏ ਉਹਨੇ 270 ਆ ਹਾਂ 270 ਜ਼ਬਾਨ ਕਿੰਨੇ ਕੀਤੀ ਤੇਰੇ ਨਾਲ? ਚਲੋ ਜਿੰਨੇ ਵੀ ਕੀਤੀ ਹੈਗੀ ਹੈ 2 70 50 500 2 7.5 500 ਵਧਾਇਆ ਮੈਂ 270 500 270 500 ਮੁਗਲ ਬਾਦਸ਼ਾਹ ਇਹ ਕੀ ਕਰਨੇ ਆ ਤੂੰ ਉਧਰ 10,000 ਵੱਧ ਰਹੇ ਆ। ਮੁਨਾਫਕ ਲੋਕ ਨੇ ਉਹਨਾਂ ਨੇ ਤਾਂ ਵਧਾਣੇ ਮੁਨਾਫਕ ਨਹੀਂ ਬੋਲੀ। 270 500 75 275 ਪੂਰੀ ਦੁਨੀਆ 'ਚ ਸਿਰਫ 2 ਮੁਨਾਫਕ ਨੇ ਮੇਰੇ ਸਾਹਮਣੇ ਬੈਠੇ। ਕਿੰਨਾ ਜੀ? 275 ਜੀ। ਆ ਜੱਟ ਸਦਾਦਾ ਜੱਟ ਕਰੋ ਫੋਨ ਲੈਣ ਆਇਆ ਈ। ਜੱਟ ਲੈਣ ਆਇਆ ਈ ਫੋਨ ਅੱਜ ਕਰੋ। ਮੈਂ ਕਹਿੰਦਾ ਫਿਰ ਕਿਸੇ ਜੱਟ ਦੀ ਬੋਲੀ ਦੱਸ ਰਹੀ। ਕਿਸੇ ਗੱਲ ਨਹੀਂ ਜਾਏਗਾ 275 275 275 25,000 ਹਾਲੇ ਵੀ ਸਸਤਾ ਲੱਭ ਰਿਹਾ ਹੈ। ਆਹੋ। ਇਹ 275 ਲੈ ਕੇ ਜੱਟ 285 ਦਾ ਅੱਧੇ ਘੰਟੇ ਚ ਵੇਚਾ 10,000 ਦੀ ਦਿਹਾੜੀ ਹੈ ਤੇਰੀ। ਸਾਨੂੰ ਚੀਜ਼ ਦੀ ਕਦਰ ਸਾਨੂੰ ਪਤਾ। ਹਾਂ 285 ਕਸਮ ਨਹੀਂ ਕਦਰ ਤਲਕ ਨਹੀਂ ਨਿਭਾ ਸਕਦੇ 285 ਹਾਂ 2 ਨਹੀਂ ਕਿੰਨਾ ਕਿਹਾ 275 275 275 1 276 276 1 280 280 1 ਗੁੱਜਰ ਬਾਦਸ਼ਾਹ ਐਂਡ ਤੇ ਕੰਮ ਪਹੁੰਚ ਗਿਆ। ਨੱਕੇ ਤੇ ਗੱਲ ਪਹੁੰਚ ਗਈ 280 1 ਕਰੋ ਤੇ ਨਹੀਂ ਹੁਣ ਉਸਤਾਦ ਜੀ ਮੁੱਛ ਦੀ ਗੱਲ ਆ ਗਈ। 280 ਕਿੰਨਾ ਗਿਆ 80 ਜੀ 280 280 280 ਗੁੱਜਰ ਬਾਦਸ਼ਾਹ 280 1 ਹਾਲੇ ਵੀ 20,000 ਰੁਪਇਆ ਘਾਟਾ ਮਾਰਕੀਟ ਨਾਲੋਂ। ਗੁੱਜਰ ਨੂੰ ਪਤਾ ਮੈਂ ਜਾ ਕੇ ਵੇਚਾ 5-7,000 ਰੁਪਇਆ 15 ਮਿੰਟ ਚ ਮੈਨੂੰ ਬਚ ਜਾਣਾ। 280 1 ਮੁੱਛਾਂ ਤੇ ਗੱਲ ਆ ਗਈ। 280 ਮੁੱਛਾਂ ਤੇ ਕਿਹੜੀ ਗੱਲ ਆ ਗਈ ਮੁੱਛਾਂ ਤੇ ਕਿਹੜੀ ਗੱਲ ਆ ਗਈ ਭਾਈ ਨੇ ਗੱਲ ਓਏ 10 ਮਿੰਟ ਪਹਿਲੇ ਹੀ ਮੁੱਕ ਜਾਣੀ ਸੀ ਨਿਲਾਮੀ ਜੇ ਚਵਲ ਵਿੱਚ ਨਾ ਵੱਜਦੀ। ਕਿੰਨੇ ਗਿਆ ਉਹਨੇ 280 1 82 282 ਆਹੋ 282 ਬਾਈ ਨੁੱਕਰ ਤੇ ਹੀ ਆ ਗੱਲ ਵੇ 282 1 ਓਕੇ ਕਰੋ ਜੀ। 282 2 ਹਾਂ 282 3 ਫੈਸਲ ਰਾਮੇ 2,82,000 ਰੁਪਏ ਬਣ ਆਹੋ ਰੁਕੋ ਤੇ ਕਰ ਲਓ 282 ਇਹ ਤੇ 5 ਜਿਹੜਾ ਪਹਿਲੇ ਦੀ ਪਲੰਟੀ ਪਈ ਕਿੰਨਾ ਹੋ ਗਿਆ 293 82 5 87 287 287 2 2 ਲੱਖ ਲੱਖ 28 ਪਾ ਦੋ 3 ਦਾ ਹੀ ਹੋ ਗਿਆ। 287 ਦੇ ਲਿਖਿਆ ਮੈਂ ਤੁਹਾਨੂੰ ਪਾਰਟੀ ਵੀ ਖਵਾਵਾਂਗਾ। ਉਹ ਪਾਰਟੀ ਨਹੀਂ ਨਾ ਹੋਣ ਦੇਣੀ ਇਹਨਾਂ ਨੂੰ ਭਰਾ ਵਾ ਉਹ ਚੱਲ ਭਰਾ ਤੁਸੀਂ ਆਪਣੇ ਸਕਿਆਂ ਦੇ ਭਰਾ ਨਹੀਂ ਹੈਗੇ ਤੁਸੀਂ ਮੇਰੇ ਕਿੱਥੋਂ ਬਣਨਾ ਓਏ ਤੇਰਾ ਇੰਨਾ ਭਲਾ ਕੀਤਾ ਤੈਨੂੰ। ਚੁੱਪ ਕਰ ਜਾ 2 ਕਾਸੀਆਂ ਤੋਂ ਆਇਆ ਨੀ। ਚੱਲ ਮੈਂ ਆਪੇ ਕਰ ਲਾਂਗਾ ਉਸਤਾਦ ਓਏ ਇਹ ਚੀਜ਼ਾਂ ਉਹ ਨਹੀਂ ਓਏ ਉਹੀ ਆ ਤੁਸੀਂ ਉਹ ਨਹੀਂ ਆ ਭਰਾ ਵਾ ਅਸੀਂ। ਨਾ 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 ਯਾਰ ਨਾ ਯਾਰ ਜਾਂਦੀ ਮੈਨੂੰ ਖੁਦਾ ਦੀ ਕਸਮ ਨਾ ਮੈਨੂੰ ਗਾਲ ਕੱਢਣ ਦੇ ਭਰਾ ਕਹਿ ਤੁਸੀਂ ਨਹੀਂ, ਉਹ ਭਰਾ ਨਾ ਕੋ ਉਹ ਤਾਂ ਹੁਣ ਪੈਣੀਆਂ ਵਾ। ਹੋਇਆ ਕੀ ਹੈ ਕੁਛ ਵੀ ਨਹੀਂ ਭਲਾ ਕੀਤਾ। ਕੁਛ ਵੀ ਨਹੀਂ ਹੋਇਆ ਉਸਤਾਦ ਜੀ ਕੁਛ ਵੀ ਨਹੀਂ ਹੋਇਆ ਬਸ। ਭਲਾ ਕੀਤਾ ਮੈਨੂੰ ਆ ਅਸੀਂ ਫੋਨ ਲੈਣ ਦਾ ਫੇਰ ਠੀਕ ਸੀਗਾ। ਤੁਹਾਨੂੰ ਦੇਤਾ ਸੀ ਭਲਾ ਕਿ ਕੀਤਾ। ਛੱਡਤੀ ਵਿਚਾਰ 3 ਭਰਾ ਦਾ ਲੱਖ ਭਲਾ ਵੀ ਅਸੀਂ ਭਰ ਸਕਦੇ ਸੀ ਹਾਂ, 3 ਭਰ ਲੱਖ ਲੇਕਿਨ ਬੱਸ ਕਰਕੇ ਚੁੱਪ ਕਰਕੇ ਕਿ ਭਰਾ ਲੈ ਲਵੇ। ਆਏ ਭਰਾ ਗਿਆ ਵਾ ਇੱਕ 50 ਤੱਕ ਚੁੱਪ ਕਰਨਾ ਸੀਗਾ ਹਾਂ ਕਿੰਨੇ ਦੀ ਹੁਣ ਉਸਤਾਦ ਜੀ ਹੋਰ ਕੋਈ ਹੈ ਵੀ ਦੱਸੋ ਹੋਰ ਹੈ ਕੁਛ ਉਹ ਨਹੀਂ ਹੁਣ ਅੱਲਾ ਖੈਰ ਕੀਤੀ। ਨਹੀਂ ਇਹਦੇ ਪੈਸੇ ਦਿਓ 283 ਦਾ 283 ਆਹੋ 287 287 ਚਲੋ 13,000 ਰੁਪਏ ਦਾ ਨੁਕਸਾਨ ਮੈਂ ਕਰ ਲੈਣਾ ਕੋਈ ਗੱਲ ਨਹੀਂ। ਚਲੋ 287 ਲਿਆਓ ਜੀ ਫੈਸਲ ਉਹ ਵੀ ਨਾ ਕਰਦੇ ਥੋੜੀ ਜਿਹੀ ਵਧਾ ਲੈਂਦੇ ਬੋਲੀ ਹੋਰ ਉਹਨਾਂ ਨੇ ਵਧਾਈ ਨਹੀਂ ਹੁਣ ਆਹੋ। 283 ਕਿਹਾ ਉਸ ਤੋਂ ਬਾਅਦ ਉਹ ਵਧੇ ਚਲੋ ਠੀਕ ਹੋ ਗਿਆ ਉਹਦਾ ਹੀ ਫਾਇਦਾ ਸੋਚਿਆ। ਆ ਗਿਆ ਵੇ ਯਾਰ ਨਹੀਂ ਪਹਿਲਾਂ 280 ਤੇ ਚੁੱਪ ਕਰ ਜਾਂਦਾ ਨਾ ਅਗਲੀ ਲਾਂਦਾ ਆਹੋ। ਅਸੀਂ ਲੈ ਲੈਣੇ ਸੀ। ਹਾਂ ਤੂੰ ਕਿਉਂ 283 ਕਿਹਾ? ਹਾਂ ਗਲਤੀ ਤੇ ਤੁਹਾਡੀ ਆਪਣੀ। ਹਾਂਜੀ ਅੱਜ ਤੇ ਤੇਰਾ ਹਰ ਪਾਸੇ ਸਾਥ ਦਿੱਤਾ। ਤੇਰੀ ਏਜ ਕਿੰਨੀ ਮਾਜ਼ਰ ਨਾ ਦਾਨਿਸ਼ ਕਿੰਨੀ ਏਜ ਹੈ 45 ਸਾਲ 30 35 ਸਾਲ 35 ਸਾਲ 35 ਸਾਲ ਤੂੰ ਹੋਰ ਵੀ ਲੱਗਾ ਰਵੇਂ ਤੇਰੇ ਨੂਰ ਆ ਜਾਵੇ ਮੇਰੇ ਆਦੇ ਧੋਣ ਦਾ ਜੈਨੂਨ ਕਹਿੰਦੇ ਤੇਰਾ ਮੂੰਹ ਚਿੱਟਾ ਨਹੀਂ ਹੋ ਵਜ੍ਹਾ ਜਾਵੇ ਕਿਉਂ? ਗੱਲ ਕੀ ਆ
ਕਲੀਅਰ ਹੋ ਗਈ ਗੱਲਬਾਤ। ਅੱਜ ਸੱਚੀ ਮੁੱਚੀ ਅੱਜ ਤੇਰਾ ਰੂਪ ਨਜ਼ਰ ਆਇਆ ਤਾਂ ਅਸੀਂ ਭਾਈਆਂ ਚ ਬਹਿ ਕੇ ਗੱਲਬਾਤ ਕਰੀਦੀ ਓਏ ਆ। ਕਹਿੰਦਾ ਭਾਈ ਬੋਲੀ ਛੱਡਤੀ ਤਾਂ ਕਰਕੇ, ਓਏ ਬਸ। ਖਰਚਾ ਤੁਹਾਡੇ ਹੱਕ 'ਚ ਕਰਤੀ ਤਾਂ ਕਰਕੇ, ਹਾਂ, ਸਾਡੇ ਹੱਕ। ਐਡਾ ਟੋਕਰਾ ਭਰ ਕੇ ਲੈ ਚੱਲੇ ਘਰ, ਅਸੀਂ ਵੀ ਲਿਜਾ ਹੀ ਸਕਦੇ ਜੀ, ਸਾਡੇ ਕੋਲ ਕਿਹੜਾ ਪੈਸਾ ਹੈ ਨਹੀਂ। ਹਾਂਜੀ ਹਾਂਜੀ ਲੋ ਜੀ ਨਾਜ਼ਰੀਨ, ਬੋਲੀ ਮੁੱਕ ਗਈ ਆ, ਹਾਂ। ਠੀਕ ਆ ਜੀ, ਸਾਰਾ ਕੁਝ ਖਤਮ ਹੋ ਗਿਆ। ਤੇ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਸਾਰੀਆਂ, ਗੱਲ ਮੈਂ ਤੁਹਾਨੂੰ ਸਹੀ ਦੱਸਾਂ, ਬੋਲੀ ਤੇ ਚਲੋ ਲੱਗ ਗਈ, ਸ਼ੁਗਰ ਮੇਲਾ ਜੋ ਵੀ ਹੋ ਰਿਹਾ ਸੀ, ਸ਼ੋਲ ਮੇਲਾ ਨਹੀਂ, ਮੈਂ ਉਸਤਾਦ ਜੀ ਮੈਂ ਜਰਮਨ ਕਹਿਣੇ ਆ। ਨਹੀਂ ਸ਼ੁਗਰ ਮੇਲਾ ਸੀ, ਇਹ ਫੈਸਲਾ ਸਾਰੇ ਗਿਫਟ ਨੇ, ਇਹ ਸ਼ੁਗਰ ਮੇਲਾ ਸੀ। ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸਣ ਲੱਗਾ। ਚਲੋ ਨਾਜ਼ਰੀਨ, ਗੱਲ ਇਹ ਆ, ਮੈਂ ਸਾਡੀ ਘਬਰਾ ਗਿਆ ਵਿਚਾਰੇ ਢੇੜੇ ਬੜੇ। ਨਹੀਂ ਇਹ ਤੂੰ ਕਰੋੜ ਰੁਪਈਆ ਦੇਵੇਂ, ਮੈਂ ਤੈਨੂੰ ਇੱਕ ਚੀਜ਼ ਨਾ ਦੇਵਾਂ ਉਹਨਾਂ ਚੋਂ। ਪੁੱਛ ਕਿਉਂ? ਕਿਉਂ? ਕਿਉਂਕਿ ਮੈਨੂੰ ਗਿਫਟ ਆਏ ਨੇ। ਵਾਹ ਵਾਹ। ਗਿਫਟ ਦੀ ਕੋਈ ਕੀਮਤ ਨਹੀਂ ਹੁੰਦੀ, ਨਾ ਗਿਫਟ ਵੇਚੀਦਾ, ਲਾਂਤੀਆਂ ਦਾ ਕੰਮ ਆ, ਕਿਤੇ ਨੇ ਮੁਹੱਬਤ ਨਾਲ ਗਿਫਟ ਦਿੱਤਾ, ਅੱਗੇ ਵੇਚ ਦਿਓ। ਦਾਨਸ਼ ਨੇ ਜੇਬ 'ਚ ਪਰਫਿਊਮ ਪਾਇਆ ਜੀ। ਮੈਂ ਹਾਲੇ ਮੈਂ ਗਿਣਨ ਲਿਆ, ਤੇਰੀ ਕੀ ਸਲਾਹ ਵੀ ਮੈਂ ਉਦੋਂ ਹੀ ਲੈ ਜਾਣਾ। ਕੀ ਇਹ ਘੜੀ ਆ, ਮੇਰਾ ਤਕੀਰ, ਮੇਰਾ ਵੀਰ ਆ ਉੱਥੇ ਦੁਬਈ, ਠੀਕ ਹੈ ਨਾ, ਉਹ ਮੇਰੇ ਵਾਸਤੇ ਲਿਆਇਆ ਸੀ। ਇਹ ਮੇਰਾ ਉਹ ਜਿਹੜਾ ਆਪਣਾ ਤਕੀਰ ਤੋਂ ਛੋਟਾ। ਨਹੀਂ ਨਜਮ ਇਹ ਨਜਮ ਨੇ ਗਿਫਟ ਕੀਤੀ ਸੀ, ਠੀਕ ਹੈ ਜੀ। ਦੁਬਈ ਚ? ਹਾਂ ਯਾਰ ਸਾਡੇ ਇਹ ਮੇਰੇ ਨਾਲ- ਇਹ ਇੱਕ ਮੇਰੇ ਭਾਜੀ ਨੇ ਭੇਜੀ ਸੀ, ਇਹ ਵੀ ਮੇਰੇ ਅੱਛਾ, ਇਹ ਸਾਰੇ ਗਿਫਟ ਨੇ ਜੋ ਮੈਂ ਕੋਈ ਵੀ ਚੀਜ਼ ਮੁੱਲ ਨਹੀਂ ਲਈ, ਮੈਂ ਤੁਹਾਨੂੰ ਸਹੀ ਦੱਸਾਂ, ਵਾਹ ਮੁਹੱਬਤਾਂ ਨੇ ਨਾ। ਸਾਰੀਆਂ ਮੁਹੱਬਤਾਂ ਨੇ। ਹਾਂ, ਔਰ ਇਹਨਾਂ ਦੀਆਂ ਉਹਨਾਂ ਨੂੰ ਦੱਸ ਦੋ ਨਾ ਪੇਕੀ ਹੈ ਤੁਹਾਡਾ ਮੇਰਾ। ਉਹ ਮੈਂ ਦੱਸ ਦਿੱਤਾ ਉਹਨਾਂ, ਠੀਕ ਇਹ ਹੁੰਦੀ ਹੈ ਗੱਲਬਾਤ, ਹੈ ਸਾਰੀਆਂ ਮੁਹੱਬਤਾਂ ਨੇ, ਠੀਕ ਹੈ ਨਾ। ਔਰ ਮੈਂ ਮੁਹੱਬਤਾਂ ਹੀ ਹਮੇਸ਼ਾ, ਇਹ ਮੁਹੱਬਤਾਂ ਹੀ ਨੇ, ਮੱਪਾ ਹੀ ਅੱਗੇ ਠੀਕ ਹੈ। ਸੇਵ ਕੀਤੀ। ਹਾਂ, ਇਹ ਨਹੀਂ ਕਿ ਕਦੀ ਗਿਫਟ ਕਹਿੰਦੇ ਵੇਚੀ ਦਾ ਨਹੀਂ ਹੁੰਦਾ, ਉਂਝ ਅੱਗੇ ਦੇ ਦਈਦਾ ਯਾਰ। ਨਹੀਂ ਗਿਫਟ ਨਾ ਸੀਨੇ ਨਾਲ ਇਹ ਵੀ ਨਹੀਂ ਦੇਈਦਾ। ਸੀਨੇ ਨਾਲ ਨਹੀਂ ਮੈਂ ਅਗਰ ਹੁਣ ਤੈਨੂੰ ਗਿਫਟ ਦੇਣਾ ਨਾ, ਮੈਂ ਪੱਲਿਓਂ ਦਵਾਂ, ਉਹਨਾਂ ਦਾ ਗਿਫਟ ਨਹੀਂ ਮੈਂ ਤੋੜਨਾ ਕਿਹੜੀ ਗੱਲ ਜੀ। ਸਹੀ ਗੱਲ ਆ, ਆਪਣੀ ਜੀ ਇਨਵੈਸਟਮੈਂਟ। ਤੁਹਾਨੂੰ ਗਿਫਟ ਆਇਆ ਸੀ, ਕਿਹੜਾ? ਤੁਹਾਨੂੰ ਆਈਫੋਨ, ਤੂੰ ਕਹਿ ਅਰਸ਼ ਭਾਜੀ ਨੇ ਆਈਫੋਨ ਭੇਜਿਆ, ਕਿਆ ਇੱਥੇ ਕਿਹਾ ਸੀ? ਭੇਜਿਆ ਸਾਡੀ ਮੈਨੂੰ ਕਿੱਥੇ ਆ? ਭੇਜਿਆ, ਮੈਨੂੰ ਭੇਜਿਆ ਉਹਨਾਂ ਨੇ। ਕਿੱਥੇ ਆ? ਮੈਂ ਆਪਣੇ ਬੇਟੇ ਨੂੰ ਦਿੱਤਾ। ਕਿਉਂ ਦਿੱਤਾ? ਕੌਣ ਉਹਨਾਂ ਤੋਂ ਬੇਟੇ ਨੂੰ ਦੇਣ ਵਾਲਾ? ਹੈ ਉਹਨਾਂ ਨੇ ਤੈਨੂੰ ਭੇਜਿਆ, ਤੂੰ ਬੇਟੇ ਨੂੰ ਕਿਉਂ ਦਿੱਤਾ? ਸਹੀ ਮੇਰੀ ਗੱਲ ਸੁਣੋ ਸਾਡੀ, ਐਵੇਂ ਮੇਰਾ ਨਾ ਕਰਿਆ। ਚਲੋ ਚੱਲ। ਠੀਕ ਹੈ ਨਾ, ਮੈਂ ਆਪਣੇ ਮੇਰਾ ਬੇਟਾ ਬਲੌਗਿੰਗ ਕਰ ਰਿਹਾ ਵਾ। ਯਾਰ ਉਹ ਜੋ ਮਰਜ਼ੀ ਕਰ ਰਿਹਾ, ਉਹਨੂੰ ਤੂੰ ਪੱਲਿਓਂ ਲੈ ਕੇ ਦੇ। ਪੱਲਿਓਂ ਲੈ ਦਾਂਗਾ। ਤੇ ਤੂੰ ਕਹਿ ਰਿਹਾ ਨਾ ਚੁੱਪ ਕਰ ਜਾਓ, ਤੇ ਫਿਰ ਤੂੰ ਵੀ ਚੁੱਪ ਕਰ, ਤੇ ਮੈਂ ਕਰਾਂਗਾ। ਤੂੰ ਅਗਰ ਬੋਲੇਗਾ ਮੈਂ ਵੀ ਬੋਲਾਂਗਾ। ਹੁਣ ਤੂੰ ਅਗਰ ਚਾਹੁੰਦਾ ਇਹ ਗੱਲ ਚੁੱਪ ਰਹਿ ਜਾਵੇ, ਤੂੰ ਚੁੱਪ ਕਰ ਜਾ, ਮੈਂ ਵੀ ਚੁੱਪ। ਹਾਂ ਲੇਕਿਨ ਤੂੰ ਅੱਗੇ ਤੋਰੇਗਾ ਤੇ ਫਿਰ ਤੁਰੇਗੀ। ਚਲੋ ਠੀਕ ਹੈ, ਮੈਂ ਆਪਣੇ ਬੇਟੇ ਨੂੰ ਦੇਤਾ, ਮੇਰੀ ਮਰਜ਼ੀ। ਹਾਂ ਬਸ ਠੀਕ ਹੈ, ਆਹ ਠੀਕ ਹੈ ਜੀ। ਉਸਤਾਦ ਜੀ, ਮੈਂ ਆ ਜਿਹੜੀ ਬਲੈਕ ਘੜੀ ਨਾ, ਇਹਦੀ ਦਿਲੋਂ ਬੋਲੀ ਲਾਈ ਸੀ। ਇਹਦੀ ਇਹ ਬਹੁਤ ਹੈ ਨੇ ਨਜਮ ਦੀ। ਅੱਛੀ ਹੈ। ਇਹ ਤੂੰ ਹੰਜੇ ਇਹਦਾ ਤਾਂ ਮੈਂ ਸ਼ਰਤ ਚੀਤੀ ਸੀ, ਉੱਤੇ 300 ਦਿਰਹਮ। ਇੱਕ ਇਹ ਤਾਂ ਤੁਹਾਡੀ ਸਮਾਰਟ ਵਾਚ ਵੀ ਸੀਗੀ, Samsung ਦੇ ਨਾਲ ਆਈ ਸੀਗੀ। ਨਹੀਂ ਉਹ ਨਹੀਂ ਲੱਭੀ। ਉਹ ਫਾਈਨਲ ਕਿੱਥੇ? ਮੇਰੀਆਂ 4-5 ਚੀਜ਼ਾਂ ਜਿਹੜੀਆਂ ਨੇ ਨਾ, ਉਹ ਮੈਨੂੰ ਪਤਾ ਵੀ ਆ ਕਿੱਥੇ, ਫੇਰ ਨਹੀਂ ਮੈਨੂੰ ਲੱਭਣ ਦੇਗਾ। ਸਾਫ ਪਤਾ ਵਾ ਕਿੱਥੇ। ਮੈਨੂੰ ਸਾਫ਼ ਪਤਾ ਕਿੱਥੇ ਆ, ਤੇ ਫਿਰ ਉਹ ਗਵਾਚ ਗਈਆਂ। ਇੱਕ ਤੋਂ ਚੀਜ਼ਾਂ ਤੇ ਮੈਂ ਵੀ ਸਾਫ਼ ਦੇਖੀ, ਲੇਕਿਨ ਮੈਂ ਦੱਸ ਨਹੀਂ ਸਕਦਾ ਕਿ ਚਲੋ ਖੈਰ, ਲੇਕਿਨ ਯਾਰ ਅੱਲਾਹ ਤਾਲਾ ਦੀ ਜ਼ਾਤ। ਲੈਟ ਮੰਗਾਈ ਯਾਰ ਮੈਂ ਨਾਜ਼ਰੀਨ 30-35 ਹਜ਼ਾਰ ਰੁਪਏ ਦੀ, ਯਾਰ ਛੋਟੀ ਲੈਟ ਆਪਣੇ ਸ਼ੂਟ ਵਾਸਤੇ, ਪਰ ਚੜ ਕੇ ਯਾਰ ਬਾਹਰ ਕਿਸ ਟਾਈਮ ਹਨੇਰਾ ਹੁੰਦਾ, ਉਹਦੀ 2 ਤੋਂ 3 ਦਿਨ ਮੈਂ ਇੱਥੇ ਫਿਰੀ ਹੈ, ਤੇ ਉਸ ਤੋਂ ਬਾਅਦ ਉਹਦਾ ਡੱਬਾ ਵੀ ਉੱਥੇ ਪਿਆ, ਸਾਰਾ ਕੁਝ ਪਿਆ, ਲੈਟ ਨਹੀਂ ਲੱਭੀ। ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਆ, ਮੈਨੂੰ ਪਤਾ। ਲੇਕਿਨ ਜੋ ਵੀ ਹੈ, ਮੈਂ ਉਹੀ ਗੱਲ ਕਰਨੇ ਆ, ਜਿਹੜਾ ਚੋਰ ਹੈ ਨਾ ਉਹਦੇ ਕੀੜੇ ਪੈਣਗੇ। ਇਨਸ਼ਾਅੱਲਾ ਮੈਂ ਵੇਖਣਾ ਤੁਹਾਨੂੰ ਦੋਵਾਂ। ਨਹੀਂ ਅਸੀਂ ਕਦੀ ਇੰਜ ਹਰਕਤ ਕੀਤੀ ਨਹੀਂ, ਭਾਈ ਆ। ਹਾਂਜੀ। ਗੱਲ ਕਰੀ ਦੀ, ਗੱਲ ਵੀ ਆਈ ਦੀ ਆ, ਇੰਜ ਨਹੀਂ। ਉਹ ਸੱਚ ਮੇਰਾ ਇੱਕ ਯਾਰ ਹੈਗਾ, ਸੱਚੀ ਮੁੱਚੀ ਉਹ ਮੇਰਾ ਯਾਰ ਹੈ। ਉਹ ਮੈਨੂੰ ਕਹਿੰਦਾ ਯਾਰ ਫੈਸਲ ਭਾਈ, ਮਾਫੀ ਦੇ ਨਾਲ ਮੇਰੀ ਅਕਸਰ ਆਦਤ ਪਤਾ ਕੀ ਹੈ, ਮੈਂ ਆਪਣਾ ਬੋਲਟ ਰੱਖ ਦਿੰਦਾ ਵਾਂ ਜਿੱਥੇ ਮੈਂ ਬੈਠਦਾ ਵਾਂ, ਮੈਂ ਪਹਿਲੇ ਪਰਸ ਰੱਖਣਾ, ਮੋਬਾਈਲ, ਕੀ ਚੇਨ, ਜੋ ਵੀ ਮੇਰੇ ਕੋਲ ਐਪ ਰੱਖ ਲੈਣਾ। ਉਹ ਮੈਨੂੰ ਕਹਿੰਦਾ ਯਾਰ ਫੈਸਲ, ਯਾਰ ਤੂੰ ਮੇਰਾ ਵੀਰ ਹੈ, ਮੇਰਾ ਭਰਾ ਹੈ, ਯਾਰ ਬੁਲਟ ਇੰਜ ਨਾ ਰੱਖਿਆ ਕਰ। ਮੈਂ ਕਿਹਾ ਕਿਉਂ? ਕਹਿੰਦਾ ਯਾਰ ਮੈਨੂੰ ਚੋਰੀ ਦੀ ਆਦਤ ਆ, ਮੈਂ ਤੈਨੂੰ ਸਟੇਟ ਫਾਰਵਰਡ ਕਹਿ ਰਿਹਾ। ਇਹ ਕਈਆਂ ਬੰਦੇ ਦੀ ਹੁੰਦੀ ਕਹਿੰਦਾ ਮੇਰੀ ਫੋਬੀਆ ਸਾਈਕੀ ਹੁੰਦਾ। ਆ। ਨਹੀਂ ਇਹ ਫੋਬੀਆ ਹੁੰਦਾ। ਫੋਬੀਆ, ਹਾਂ ਫੋਬੀਆ। ਉਹ ਯਾਰ ਜੋ ਵੀ ਹੈ, ਫੋਬੀਆ ਹੁੰਦਾ ਵਾ, ਇੱਕ ਬਿਮਾਰੀ ਹੈ ਦਿਮਾਗੀ, ਤੁਹਾਡੀ ਕਰੋੜਾਂ ਰੁਪਈਆ ਵੀ ਹੈ ਨਾ, ਹਾਂਜੀ। ਤੇ ਅਗਰ ਮੌਕਾ ਮਿਲਿਆ ਨਾ ਤੁਹਾਨੂੰ ਕਿਸ ਚੁੱਕਦਾ, ਉਹ ਜਿਹੜਾ ਮੌਕਾ ਨਾ, ਉਹ ਫੋਬੀਆ ਵਾ, ਤੁਸੀਂ ਗਵਾਉਂਦੇ ਨਹੀਂ। ਤੁਸੀਂ ਇੱਕ ਇਹ ਬਿਮਾਰੀ ਹੈ, ਹਾਂ ਇਹ ਬਿਮਾਰੀ। ਰੀਜ਼ਨੇਬਲ ਭਾਈ। ਹਾਂਜੀ ਬੜੇ ਚੋਰੀ ਦੀ ਆਦਤ ਸਾਰਾ, ਉਹਨੂੰ ਲੋੜ ਵੀ ਕੋਈ ਨਹੀਂ ਹੋਏਗੀ। ਨਹੀਂ ਲੋੜ। ਦੇਖ ਨਾ, ਮੈਂ ਕਹਿ ਰਿਹਾ ਨਾ, ਜਿਹੜਾ ਮੌਕਾ ਮਿਲਿਆ ਨਾ, ਉਸ ਮੌਕੇ ਦਾ ਫੋਬੀਆ ਵਾ, ਉਹਦੇ ਨਾਲੋਂ 1000 ਗੁਣਾ ਜ਼ਿਆਦਾ ਚੀਜ਼ਾਂ ਉਹਦੇ ਕੋਲ ਹੋਣਗੀਆਂ, ਉਹਨੂੰ ਉਹਦੀ ਜ਼ਰੂਰਤ ਵੀ ਕੋਈ ਨਹੀਂ। ਲੇਕਿਨ ਉਹ ਚੁੱਕਣਾ ਜਿਹੜਾ ਬਿਮਾਰੀ, ਫੋਬੀਆ ਵਾ ਦਿਮਾਗੀ। ਮੈਂ ਇੱਕ ਬੰਦਾ ਦੇਖਿਆ, ਉਹ ਰਹਿ ਨਹੀਂ ਜਾਂਦਾ, ਉਹਦੇ ਕੋਲ ਰਹਿ ਨਹੀਂ ਹੁੰਦਾ। ਸ਼ੀ ਇਜ਼ ਵੈਰੀ ਐਡਿਕਟਡ ਬੰਦਾ। ਚੀਜ਼ ਐਡਿਕਟਡ ਹਾਂ ਕੀ? ਐਡਿਕਟਡ ਹੈ, ਯਾਨੀ ਕਿ ਉਹਨੂੰ ਸਿਗਰਟ ਦੀ ਇੰਜ ਦੀ ਆਦਤ ਹੈ, ਚੇਨ ਸਮੋਕਰ ਹੈ। ਤੇ ਉਹਨੂੰ ਆਦਤ ਪਤਾ ਕੀ ਉਸਤਾਦ ਜੀ, ਉਹ ਨੋਟ ਦੇ ਨਾਲ ਸਿਗਰਟ ਲਾਉਂਦਾ ਹੈ ਐਸੇ ਆ ਨਾ। ਹਾਂ ਪੈਸੇ ਨਾ ਬੜਾ ਮਸ਼ਹੂਰ ਹੋਇਆ ਸੀ ਤਕੱਬਰ ਆ। ਤਕੱਬਰ ਹੀ ਆ, ਅਸੀਂ ਤਾਂ ਕਵਾਂਗੇ 10 ਰੁਪਏ ਦੇ ਨਾਲ ਸਿਗਰਟ ਲਾਉਂਦਾ ਉਸਤਾਦ ਜੀ। ਉਹ 100 ਤੋਂ ਆਇਆ 10 ਰੁਪਏ ਤੱਕ।
ਅੱਛਾ 100 ਤੋਂ 10 ਮਤਲਬ ਘਟਦਾ ਗਿਆ ਤਕੱਬਰ? ਨਹੀਂ ਨਹੀਂ ਉਹ ਤੋਬਾ ਹੁਣ ਕਰ ਲਈ ਉਹਨੇ। ਨਹੀਂ ਫਿਰ ਇਹ ਬਣਦਾ ਸੀ ਕਿ ਅਗਰ 100 ਨਾਲ ਸਿਗਰਟ ਲਾਉਣਾ ਸ਼ੁਰੂ ਕੀਤਾ ਸੀ ਨਾ ਤੇ ਫਿਰ 100 ਤੋਂ ਥੱਲੇ ਨਾ ਆਉਂਦਾ ਸਿਗਰਟ ਛੱਡ ਦਿੰਦਾ। 100 ਤੋਂ ਬਾਅਦ 50 ਤੇ ਆ ਗਿਆ, 50 ਤੋਂ ਬਾਅਦ 10 ਦੇ ਆ ਗਿਆ। ਇਹ ਵਜ੍ਹਾ ਜਾ ਕੇ ਤੌਬਾ ਕਰਨ ਦੀ। ਆਹੋ ਇੱਕ ਦਿਨ ਨਾ ਉਸਤਾਦ ਜੀ ਫਿਰ ਉਹਦੇ ਲੇਕਿਨ ਇਹ ਹਾਲਾਤ ਯਾਰ- ਥੋੜੇ ਜਿਹੇ ਮਾਰੇ ਹੋਏ, ਉਹਦੇ ਹੱਥ ਪੈਰ ਪੁੱਠੇ ਹੋਏ, ਉਹਨੂੰ ਸਿਗਰਟ ਦੀ ਇੰਨੀ ਤਲਬ ਹੋਣ ਡਈ ਤੇ ਸਿਗਰਟ ਉਹਦੇ ਕੋਲ, ਲੈਟਰ ਉਹਦੇ ਕੋਲ ਤੇ ਨਹੀਂ ਲਾ ਰਿਹਾ, ਕਹਿੰਦਾ ਮੈਂ ਨੋਟ ਨਹੀਂ ਲਾਣਾ। ਅੱਛਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦਾ ਮੇਰੀ ਮਦਦ ਕਰੋ, ਨਹੀਂ ਇਹਦੀ ਕੀ ਵਜ੍ਹਾ ਸੀ? ਕਹਿੰਦਾ ਮੈਂ ਸਿਗਰਟ ਲਾਣਾ, ਇੱਕ ਨੋਟ ਦੇ ਦਿਓ, ਕਹਿੰਦਾ ਮੈਂ ਭਾਈ ਸਿਗਰਟ। ਫੈਸਲ ਨੇ ਵੀ 100 ਦੇ ਨੋਟ ਨਾਲ ਕਿਸਾਨ ਦਾ ਸਿਗਰਟ ਲਾਇਆ 5.5 ਰੁਪਏ ਦਾ। ਉਸਤਾਦ ਜੀ ਆਈਫੋਨ ਸੱਚੀ ਵਿੱਚ ਇਸ ਟਾਈਮ ਕਿੰਨੇ ਦਾ? 3 ਲੱਖ ਦਾ ਹੈ। ਕਿਹੜਾ? ਆ ਜਿਹੜਾ ਤੁਸੀਂ ਸੇਲ ਪੁਆਇੰਟ ਤੇ ਰੱਖਿਆ। ਇਹ 3 ਲੱਖ ਰੁਪਏ ਦਾ। ਅੱਛਾ ਉਸਤਾਦ ਜੀ ਪਰਫਿਊਮ ਤੇ ਵੈਸੇ ਹੀ ਦੇਣੇ ਚਾਹੀਦੇ। ਪਰਫਿਊਮ ਯਾਰ- ਜਿਹੜੀ ਮੁਹੱਬਤ ਕੀ ਕੈਂਚੀ ਹੈ। ਉਸਤਾਦ ਜੀ ਜਦੋਂ ਕਹਿ ਦਿੱਤਾ ਭਾਵੇਂ ਪੈਸਾ ਤੁਸੀਂ ਬਾਦਸ਼ਾਹ ਇਨਸਾਨ ਆਦਮੀ ਤੇ ਲੱਗਦਾ ਹੀ ਨਹੀਂ। ਹਾਂ ਜਦੋਂ ਕਹਿਤਾ ਵੀ ਗਿਫਟ ਵਾ ਗਿਫਟ ਅੱਗੇ ਨਹੀਂ ਚਾਹੀਦਾ। ਨਹੀਂ ਪਰਫਿਊਮ ਦੇ ਨਾਲ ਮੁਹੱਬਤ ਵੱਧਦੀ, ਗ੍ਰਿਫਟ ਮਜ਼ਬੂਤ ਹੁੰਦੀ। ਉਸਤਾਦ ਜੀ ਹੁਣ ਮਦਰ ਦਾ ਵੈਲੈਂਟਾਈਨ ਡੇ ਦਾ ਤੁਹਾਨੂੰ ਪਤਾ ਹੈਗਾ, ਇਹਨੂੰ ਕੀ ਕਹਿੰਦੇ ਨੇ? ਵੈਲੈਂਟਾਈਨ ਡੇ। ਵੇਲੇ ਟੈਲੈਂਟ ਡੇ ਬਾਹਰ ਕਿਹਦੀ ਇਜਾਜ਼ਤ ਤੁਹਾਨੂੰ ਪਤਾ ਉਸਤਾਦ ਜੀ? ਵੈਲੈਂਟਾਈਨ ਡੇ ਯਾਰ ਦੇਖੋ ਮੈਂ ਤੁਹਾਨੂੰ ਦੱਸਾਂ, ਕਿਹਦੀ? ਮੇਰੀ ਗੱਲ ਸੁਣੋ। ਹਾਂਜੀ ਜੁਗਨੂ ਬਾਦਸ਼ਾਹ ਜੀ। ਬਟਨ ਵਾਲਾ ਫੋਨ ਹੁੰਦਾ ਸੀ ਮੇਰੇ ਕੋਲ, ਹਾਏ ਬਟਨ ਉਹਦੇ ਟੁੱਟੇ ਹੁੰਦੇ ਸੀ ਤੇ ਮੈਂ ਉਹਨੂੰ ਕਰਕੇ ਨਾ ਹਿਸਾਬ ਕਿਤਾਬ ਤੇ ਉਹਦਾ ਅੱਜ ਜੀ ਨਹੀਂ ਜਿਹੜਾ ਕਿ ਉਹਦਾ ਖਰਾਬ ਆ ਤੇ ਤੁਸੀਂ ਗੱਲ ਕਰਨ ਲਈ ਲਾਊਡ ਸਪੀਕਰ ਤੋਂ ਗੱਲ ਕਰਦੇ, ਲਾਊਡ ਸਪੀਕਰ ਤੇ ਮੈਂ ਗੱਲ ਕਰਦਾ ਹੁੰਦਾ ਸੀ ਉਹਦੇ ਨਾਲ, ਕਸਮ ਵੀ। ਈਅਰ ਪੀਸ ਖਰਾਬ ਸੀ ਉਹ। ਹਾਂ ਮੈਂ ਵੀ ਇਦਾਂ ਕੀਤਾ ਸੀ ਉਸਤਾਦ ਜੀ। ਉਸਤਾਦ ਮੁਹਤਰਮ ਤੇ ਉਸ ਤੋਂ ਬਾਅਦ ਜਨਾਬ ਜੀ ਫਿਰ ਮੋਬਾਈਲ ਇਦਾਂ ਦੇ, ਮੋਟਰਸਾਈਕਲ ਟਿਊਨਿੰਗ ਕਰਾਉਣ ਦੇ ਪੈਸੇ ਨਹੀਂ ਹੈਗੇ, ਹਾਏ ਕਸਮੇ ਬਸ। ਤੇ ਕਿਸਾ ਰੱਬ ਦਾ ਸ਼ੁਕਰ ਦਾ ਕਿੰਨੀ ਵਾਰੀ ਕਰ ਸਕਦਾ ਕੋਈ ਬੰਦਾ? ਕਰ ਸਕਦਾ। ਸਦਕੇ ਜਾਵਾਂ। ਤੁਸੀਂ ਕਰੀ ਜਾਓ, ਲੇਕਿਨ ਇਹ ਨਹੀਂ ਤੁਸੀਂ ਕਰ ਸਕਦੇ ਕਿ ਵੀ ਜਿੰਨਾ ਉਹਨੇ ਦਿੱਤਾ ਉਹਨਾਂ ਮੈਂ ਸ਼ੁਕਰ ਅਦਾ ਕਰ ਲਿਆ, ਹੁਣ ਹਿਸਾਬ ਬਰਾਬਰ ਹੋ ਗਿਆ। ਇਹ ਨਹੀਂ ਉਸ ਇੰਜ ਨਹੀਂ ਚੱਕਰ ਹੈ। ਸਦਕੇ ਜਾਵਾਂ ਜੀ ਉਸਤਾਦ। ਠੀਕ ਹੈ ਨਾ, ਇਹੀ ਗੱਲ ਹੈ ਨਾ। ਮੈਂ ਤਦ ਹੀ ਕਹਿ ਰਿਹਾ ਸੀ ਨਾ ਕਿ ਉਹਨੇ ਦਿੱਤੇ ਨੇ, ਹੁਣ ਠੀਕ ਹੈ ਉਹਨੇ ਦੇ ਦਿੱਤੇ ਆ। ਉਸਤਾਦ ਜੀ इसका मतलब मैं भी बड़ा स्टार बनूंगा मेरे को ਨਹੀਂ ਜ਼ਰੂਰੀ ਨਹੀਂ ਕਿ ਜਿਹਦੇ ਕੋਲ ਵੀ ਉਹ ਬਟਨ ਵਾਲਾ ਉਹਨੇ ਹੀ ਬਣਨਾ। मैं ਹੁਣ ਮੈਂ ਮੂੰਹ ਦੇ ਵਿੱਚ ਸੋਨੇ ਦਾ ਨਵਾਲਾ। ਤਵੱਕਲ ਹੋਣਾ ਚਾਹੀਦਾ ਹੈ। ਹਾਂ ਇਹ ਉਸਤਾਦ ਜੀ ਮੈਂ ਤੁਹਾਡਾ ਇਹ ਪੁੱਤਰ ਸੋਨੇ ਦਾ ਨਵਾਲਾ ਲੈ ਕੇ ਆਇਆ। ਹਾਂਜੀ। ਤੇ ਲੋਕੀ ਕਹਿੰਦੇ ਸੀ ਕਿ ਯਾਰ ਫੈਸਲ ਨਵਾਲਾ ਲੈ ਕੇ ਇਹਨੂੰ ਗਿਆ ਹੀ ਆ। वो किसी ने कहा ਵਾਸ਼ਰੂਮ ਚ ਰੌਲਾ ਪਾਇਆ, ਉਹ ਮੇਰੇ ਨਵਾਲੇ ਦੀ ਗੰਢ ਵੱਜ ਗਈ ਆ। ਨਹੀਂ ਸਾਜ ਜੀ ਮੈਂ ਤੁਹਾਨੂੰ ਦੱਸਾਂ ਨਾ, ਤੁਸੀਂ ਮੈਂ ਹੁਣ ਦੇਖਦਾ ਨਾ, ਮਤਲਬ ਮੈਨੂੰ ਬਹੁਤ ਮੇਲਸ ਆਉਂਦੀਆਂ ਨੇ, ਬਹੁਤ ਲੋਕ ਪਰੇਸ਼ਾਨ ਨੇ, ਉਹ ਦੇਖਦੇ ਨੇ ਕਿ ਯਾਰ ਪਤਾ ਨਹੀਂ ਕਿੰਨਾ ਕੁ ਪੈਸਾ ਵਾ। ਮੈਨੂੰ ਕਿਹਾ ਵੀ 1-2 ਜਣੇ ਨੇ ਕਿ ਇੰਨਾ ਤੁਹਾਨੂੰ ਦਿੱਤਾ ਰੱਬ ਨੇ ਜੀ, ਤੁਸੀਂ ਇੰਨੇ ਕੁ ਸਾਨੂੰ ਦੇ ਦਿਓਗੇ, ਵਿੱਚੋਂ ਦੇ ਪਰੇਸ਼ਾਨ ਆ ਤੇ ਕੀ। ਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਇਹ ਸਿਰਫ ਤੁਹਾਡੀ ਨਾ, ਮੇਰੀ ਜਿਹੜੀ ਇੱਕ ਸ਼ੁਕਰ ਅਦਾ ਕਰਨਾ ਨਾ, ਉਹ ਬੜਾ ਰਿਚ ਆ। ਉਹ ਜਿਹਦੀ ਵਜ੍ਹਾ ਤੋਂ ਤੁਹਾਨੂੰ ਲੱਗਦਾ ਕਿ ਪਤਾ ਨਹੀਂ ਇਹਦੇ ਕੋਲ ਕਿੰਨਾ, ਮੇਰੇ ਕੋਲ ਕੱਖ ਵੀ ਨਾ ਹੋਵੇ ਮੈਂ ਤਾਂ ਵੀ ਇਦਾਂ ਹੀ ਤੁਹਾਨੂੰ ਲੱਗਣਾ। ਇਹਨੂੰ ਤਾਂ ਕਹਿੰਦੇ ਨੇ ਉਸਤਾਦ ਜੀ, ਮੈਂ ਅਕਸਰ ਕਹਿੰਦਾ ਨਾ ਕਿ ਜਿਸ ਮਾਂ ਪਿਓ ਨੇ ਬੱਚੇ ਦੀ ਨੀਅਤ ਰਜਾਈ ਨਹੀਂ ਨਾ, ਹਾਂਜੀ, ਉਹ ਜਿੱਡਾ ਮਰਜ਼ੀ ਵੱਡਾ ਹੋ ਜਾਵੇ, ਜਿੰਨਾ ਮਰਜ਼ੀ ਅਮੀਰ ਹੋ ਜਾਵੇ, ਉਹ ਦੱਸੇਗਾ ਜ਼ਰੂਰ ਕਿ ਮੇਰੇ ਅੰਦਰ ਭੁੱਖ ਹੈਗੀ ਹੈ। ਤੇ ਨੀਅਤ ਮਾਂ ਪਿਓ ਕਦੀ ਵੀ ਇਦਾਂ ਨਹੀਂ ਰਜਾਉਂਦਾ ਕਿ ਬੱਚੇ ਨੂੰ ਬਚਪਨ ਦੇ ਵਿੱਚ ਖਵਾ ਕੇ ਜਾਂ ਉਹਨੂੰ ਬਚਪਨ 'ਚ ਹੀ ਉੱਤੇ ਲੱਖਾਂ ਰੁਪਏ ਲਾ ਕੇ ਤੇ ਫਿਰ ਨੀਅਤ ਰੱਜੀ ਆ। ਨਹੀਂ, ਮਾਂ ਪਿਓ ਜਿਹੜਾ ਬੱਚੇ ਦੀ ਨੀਅਤ ਰਜਾਉਂਦਾ ਨਾ, ਉਹ ਆਪਣੀ ਪਰਵਰਿਸ਼ ਦੇ ਨਾਲ, ਤਰਬੀਅਤ ਦੇ ਨਾਲ ਰਜਾਉਂਦਾ। सही गल ਉਹਨੂੰ ਸਟਾਰਟ ਦੇ ਦਿੰਦਾ, ਨਹੀਂ ਬੇਟਾ ਨਹੀਂ ਲੈਣੇ, ਕੁਛ ਨਹੀਂ ਹੁੰਦਾ, ਕੀ ਹੈ ਨਹੀਂ ਲੈਣੇ, ਠੀਕ ਹੈ ਨਾ। ਜਿਹਦੇ ਅੰਦਰੋਂ ਭੁੱਖ ਰਹਿ ਜਾਂਦੀ ਨਾ, ਜਿਹਦਾ ਮਾਂ ਪਿਓ ਦੇ ਅੰਦਰੋਂ ਭੁੱਖ ਨਹੀਂ ਖਤਮ ਕਰ ਸਕਿਆ, ਉਸਤਾਦ ਜੀ ਉਹ ਜਿੰਨਾ ਮਰਜ਼ੀ ਗੱਡੀਆਂ ਕੋਠੀਆਂ ਲਾ ਹੋ ਜਾਵੇ, ਉਹਦੇ ਅੰਦਰੋਂ ਭੁੱਖ ਨਹੀਂ ਜਾਂਦੀ। ਨਹੀਂ ਜਾਂਦੀ ਬਾਹਰ। ਕੀ ਬਾਤ। ਤੇ ਮੇਰਾ ਜਿਹੜਾ ਇੱਕ ਮੇਨ ਪ੍ਰੋਬਲਮ ਹੈ ਨਾ, ਕਿ ਮੇਰਾ ਉਹ ਇੱਕ ਬੜਾ ਰਿਚ ਸਟਾਈਲ ਆ ਅੱਲਾ ਦਾ ਸ਼ੁਕਰ ਅਦਾ ਕਰਨ ਦਾ, ਜਿਹਦੀ ਵਜ੍ਹਾ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਪਤਾ ਨਹੀਂ ਇਹਦੇ ਕੋਲ ਕਿੰਨੇ ਕੁ ਨੇ, ਤੇ ਉਹ ਮੈਨੂੰ ਦੇ ਵੀ ਨੇ। ਕੌਣ? ਅੱਛਾ ਜਦੋਂ ਬੈਲ ਵੱਜਦੀ ਮੈਂ ਫੈਸਲਾ ਵੇਖਦਾ। ਹਾਂ ਠੀਕ ਹੈ ਨਾ। ਤੇ ਤੁਸੀਂ ਵੀ ਇਸ ਤਰ੍ਹਾਂ ਹੀ ਕਰਿਆ ਕਰੋ, ਅੱਲਾ ਦਾ ਸ਼ੁਕਰ ਅਦਾ ਕਰਿਆ ਕਰੋ, ਤੁਹਾਨੂੰ ਦੇ ਹੀ ਜਾਏਗਾ। ਸਮਝ ਆ ਰਹੀ ਨਾ? ਇਹ ਜਿਹੜਾ ਹੁੰਦਾ ਨਾ ਹਿਸਾਬ ਕਿਤਾਬ, ਕਿ ਜੇ ਕਿਸੇ ਕੋ ਦੇਖੋ ਤੈਨੂੰ ਕਹੀਏ ਕਿ ਮੈਨੂੰ ਦੇ ਦੇਵੇ ਨਾ ਵਿੱਚੋਂ ਥੋੜੇ ਜਿਹੇ, ਉਹਦੇ ਕੋਲ ਜ਼ਿਆਦਾ ਵਾ, ਇਹਦੇ ਕੋਲ ਮੰਗਾਣਾ ਮੈਂ ਥੋੜੇ ਜਿਹੇ, ਤੇ ਉਸਤਾਦ ਜੀ ਤੁਸੀਂ ਜ਼ਿੰਦਗੀ ਤੁਹਾਡੀ ਪੂਰੀ ਲੰਘ ਜਾਏਗੀ। ਵਾਹ ਵਾਹ, ਬੰਦੇ ਕੋਲੋਂ ਹੀ ਮੰਗਦਾ। ਹਾਂ ਹੁਣ ਇਹਨੇ ਤੂੰ ਕਿਹਾ ਨਾ ਕਿ ਸਾਜੂ ਨੂੰ ਮੇਰੇ ਕੋ ਵੀ ਉਹ ਬਟਨ ਵਾਲਾ ਵਾ, ਤੇ ਕਿ ਮੈਂ ਵੀ ਬਾਅਦ ਚ ਇਦਾਂ ਆਏਗਾ। ਤੈਨੂੰ ਮੈਂ ਟ੍ਰਿਕ ਦੱਸ ਦਿੰਦਾ, ਤੇਰੇ ਕੋ ਬਟਨ ਵਾਲਾ ਨਾ, ਤੇ ਤੂੰ ਇਹ ਨਾ ਸਮਝ ਕਿ ਮੇਰੇ ਕੋ ਬਟਨ ਵਾਲਾ ਜਾਂ ਉਹਦੇ ਕੋ ਵੱਡਾ ਕਿਉਂ ਆ ਜਾਂ ਮੇਰੇ ਕੋ ਇਦਾਂ ਵਾ। ਜਦੋਂ ਤੂੰ ਇਹ ਸੋਚਣ ਲੱਗ ਪਿਆ, ਤੇਰੇ ਕੋ ਉਹ ਹੀ ਰਹਿਣਾ। ਤੇਰੇ ਕੋ ਉਹ ਤੋਂ ਮਾੜਾ ਆ ਸਕਦਾ, ਚੰਗਾ ਨਹੀਂ ਆ ਸਕਦਾ। ਜਦੋਂ ਤੂੰ ਇਹ ਸੋਚਣਾ ਨਾ ਕਿ ਬਟਨ ਵਾਲਾ ਤੇ ਫਿਰ ਕੀ, ਮੇਰਾ ਟਾਈਮ ਨਿਕਲਦਾ ਪਿਆ,
ਕੋਈ ਮੈਨੂੰ ਨਹੀਂ ਕਿ ਕਿਸੇ ਕੋ ਆਈਫੋਨ ਆ, ਮੇਰੇ ਨਾਲ ਦੇ ਕੋ 10 ਲੱਖ ਵਾਲਾ ਫੋਨ ਆ, ਮੇਰੇ ਕੋ ਆ ਵਾ, ਤੇ ਮੈਨੂੰ ਇਹ ਵੀ ਨਹੀਂ ਹੈਗਾ ਕਿ ਵੀ ਇਹ ਮੇਰੇ ਕੋ ਮਾੜਾ ਵਾ, ਇਹ ਵੀ ਨਹੀਂ ਰੇਂਜ ਲਿਆਉਣਾ, ਉੱਤੇ ਹੀ ਖੁਸ਼ ਉੱਤੇ ਖੁਸ਼ ਆ ਕਿ ਯਾਰ ਅੱਲਾ ਜੇ ਇਹ ਵੀ ਨਾ ਹੁੰਦਾ, ਕਈ ਐਸੇ ਵੀ ਫੇਰ ਆਣਗੇ ਤੇਰੇ ਕੋਲ ਵਾਹ 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 ਇਨਸ਼ਾਅੱਲਾ, ਹਣਾ ਕੁਲੀਆ ਬਸ ਤਾਂ ਹਾਂਜੀ ਫੇਰ ਤੇਰੇ ਕੋ ਆ ਜਾਣਗੇ, ਗੁੱਡ ਲੱਕ ਉਸਤਾਦ। ਫਿਰ ਉਹ ਆਪੇ ਦੇਈ ਜਾਏਗਾ। ਜਦੋਂ ਤੇ ਦੂਜਾ ਜ਼ੇਨ ਚ ਕੋਈ ਨਹੀਂ ਆਪਸ਼ਨ ਲਿਆਉਣਾ ਤੂੰ ਸਵਾਈ ਉੱਤੋਂ, ਤੇ ਉਦੋਂ ਹਾਂ ਮੈਂ ਮੰਗੇ ਮੈਂ ਵੀ ਪੜੇ ਨੇ, ਮਤਲਬ ਇੱਕ ਮਿਸਾਲ ਆ, ਮੈਨੂੰ ਇੱਕ ਜਗ੍ਹਾ ਤੇ 5000 ਰੁਪਏ ਦੀ ਲੋੜ ਪੈ ਗਈ, ਠੀਕ ਹੈ ਨਾ, ਤੇ ਮੈਂ ਉਹ ਵੀ ਲੋੜ ਉਹ ਆ ਕਿ ਉਸਤਾਦ ਜੀ ਜਿਹੜੀ ਫਾਈਨਲ ਲੋੜ ਹੁੰਦੀ ਜਿੱਤੋਂ ਬਗੈਰ, ਹਾਂ ਤੇ ਆਪਣੇ ਲਈ ਨਹੀਂ, ਮਤਲਬ ਬੱਚਿਆਂ ਲਈ, ਘਰ ਲਈ ਜਾਂ ਕਿਰਾਏ ਦੇਣ ਲਈ, ਤੇ ਉਹ ਜਦੋਂ ਫਾਈਨਲ ਕਿਸੇ ਪਾਸੋਂ ਹਿਸਾਬ ਨਹੀਂ ਲੱਗਾ, ਤਾਂ ਅਗਰ ਕਿਸੇ ਕੋ ਮੰਗੇ ਨੇ ਕਿ ਯਾਰ 5000 ਰੁਪਏ ਚਾਹੀਦਾ ਤੇ ਉਹਨੇ ਦੇ ਦਿੱਤਾ 5000, ਉਦੋਂ ਜ਼ੇਨ 'ਚ ਇਹ ਰੱਖਣਾ ਹੈ ਕਿ ਯਾ ਅੱਲਾ ਇਹ ਮੈਨੂੰ ਇਸ ਕਾਬਲ ਕਰਨਾ ਮੈਂ ਇਹਦਾ 5 ਮੋੜਾਂ, ਵਾਹ ਮੈਨੂੰ ਉਨੀ ਦੇਰ ਤੱਕ ਨੀਂਦ ਨਾ ਯਾ ਅੱਲਾ ਸਕੂਨ ਦੀ ਦੇਈ ਜਿੰਨੀ ਦੇਰ ਤੱਕ ਤੂੰ ਮੈਨੂੰ ਹਲਾਲ ਰਿਜ਼ਕ ਦਵੇਂ ਔਰ ਮੈਂ ਇਹਦਾ 5 ਨਾ ਮੋੜਾਂ, ਤੇ ਤੈਨੂੰ ਇੰਨੇ ਕ 5 ਦੇਗਾ, ਉਹ ਇੰਨੇ ਕ 5 ਦੇਗਾ ਕਿ ਤੂੰ ਪਰੇਸ਼ਾਨ ਹੋ ਜਾਏਗਾ। ਤੇ ਜਦੋਂ 5 ਲੈ ਕੇ ਉਸ ਤੋਂ ਬਾਅਦ ਐਨੂੰ ਜੇਬ 'ਚ 20 ਆ, 50 ਵੀ ਆ, ਤੇ ਸਾਹਮਣੇ 5 ਵਾਲਾ ਆਇਆ ਤੇ ਐਨੂੰ ਨਿਕਲ ਜਾਣਾ, ਸਮਝ ਆ ਰਹੀ ਗੱਲ ਦੀ, ਜਾਂ ਜੇਬ 'ਚ 5 ਵੀ ਆ ਲੇਕਿਨ ਕਿਤੇ ਤੇਰੇ ਕੋਲ ਹੈਗਾ 5000, ਲੇਕਿਨ ਕਿਤੇ ਤੈਨੂੰ ਜ਼ਰੂਰਤ ਨਹੀਂ ਗਈ ਔਰ ਉਹ ਬੰਦਾ ਸਾਹਮਣੇ ਆ ਗਿਆ, ਬਲਕਿ ਤੂੰ ਏਦਾਂ ਨਾ ਹੋਵੇਂ ਕਿ ਜਦੋਂ ਤੇਰੇ ਕੋਲ 5 ਆਵੇ ਤੇ ਤੂੰ 15 ਮਿੰਟ ਬਾਅਦ ਉਹਦੇ ਕੋਲ ਹੋਵੇਂ ਆਪ, ਲੱਭਦਾ ਫਿਰ ਸਹੀ ਗੱਲ ਠੀਕ ਹੈ ਨਾ, ਤੇ ਜਦੋਂ 5 ਵੀ ਆ ਤੇ ਉਹ ਤੇਰੇ ਸਾਹਮਣੇ ਆ ਗਿਆ ਤੇ ਤੂੰ ਕਵੇਂ ਯਾਰ ਇਹ 5 ਆ ਤੇ ਜੇ ਹੋ ਸਕਦਾ ਮੈਨੂੰ 2 ਦਿਨ ਬਾਅਦ ਫੇਰ ਲੋੜ ਪਵੇ, ਇਹਨੂੰ ਮੈਂ ਫੇਰ ਦੇ ਦਾਂਗਾ, ਫੇਰ ਤੈਨੂੰ ਲੋੜ ਹੀ ਪੈਂਦੀ ਰਹਿਣੀ। ਫਾਈਨਲ ਗੱਲ ਸਹੀ, ਕੀ ਬਾਤ। ਨੋਨੀ ਇਹ ਇੱਕ ਐਸਾ ਇਹ ਇੱਕ ਨਾ ਬਿਜ਼ਨਸ ਆ ਰੱਬ ਦੇ ਨਾਲ, ਕਸਮ ਹੈ ਵੀ ਮੈਂ ਤੈਨੂੰ ਸਹੀ ਕਹਿ ਰਿਹਾ, ਤਾਂ ਸਾਨੂੰ ਨਾ ਰੱਬ ਕੋਲ ਲੈਣਾ ਨਹੀਂ ਹੁੰਦਾ, ਸੱਚੀ ਗੱਲ ਤੁਹਾਨੂੰ ਗੱਲ ਦੱਸ, ਸਹੀ ਗੱਲ ਹੈ। ਸਾਰਾ ਜਿਵੇਂ ਬੰਦਾ ਮਾਂ ਪਿਓ ਨਾਲ ਨਹੀਂ ਕਿਸ ਟਾਈਮ ਗੇੜੇ ਪਾਦੇ ਬਾਬੂ ਜੀ ਉੱਥੇ ਇਦਾਂ ਹੋ ਗਿਆ ਸੀ, ਮੈਂ ਲੈ ਲੈ ਵਿੱਚੋਂ ਹੀ ਇਹ ਲਾਡ ਪਿਆਰ, ਸਿਰਫ ਉਸ ਜ਼ਾਤ ਦੇ ਨਾਲ ਤੁਸੀਂ ਕਰੋ ਕਿ ਯਾ ਅੱਲਾ 5 ਆਇਆ ਸੀ ਨਾ ਮੈਨੂੰ, ਤੂੰ ਮੈਨੂੰ 5 ਦਿੱਤਾ, ਹੋ ਸਕਦਾ ਤੈਨੂੰ ਰੱਬ ਨੇ ਜ਼ਮਾਇਆ ਹੋਵੇ ਕਿ ਇਹਨੂੰ ਮੈਂ ਜਿਹੜਾ ਇਹਨੇ 5 ਦੇਣਾ ਵਾ, ਇਹਨੂੰ ਮੈਂ 5 ਦੇਵਾਂ ਤੇ ਦੇਖਾਂ ਕੀ ਕਰਦਾ, ਕੀ ਕਰਦਾ, ਤੈਨੂੰ 5 ਦਿੱਤਾ, ਤੂੰ ਇੰਝ ਠੱਕ ਕਰਕੇ ਜਾ ਕੇ ਉਹਨੂੰ ਕਹ ਭਾਜੀ ਤੁਹਾਡਾ ਬਹੁਤ ਸ਼ੁਕਰੀਆ, ਬੇਸ਼ੱਕ ਉਹ 5 ਦਿਨ ਤੋਂ ਬਾਅਦ ਆ ਕੇ ਤੇਰੇ ਕੋਲ 1 ਰੁਪਈਆ ਜੇਬ 'ਚ ਨਹੀਂਗਾ, ਲੇਕਿਨ ਤੇਰਾ ਉਹ ਟਾਈਮ ਲੰਘ ਗਿਆ, ਤੈਨੂੰ 5 ਤੂੰ ਦੇ ਦਿੱਤਾ, ਫਿਰ ਉਹ ਖੁਸ਼ ਹੁੰਦਾ, ਫਿਰ ਉਹ ਤੈਨੂੰ ਇੰਨੇ ਕੁ 5 ਦੇਗਾ ਕਿ ਤੂੰ ਗਿਣੇ ਨਹੀਂ ਜਾਣਗੇ ਤੇਰੇ, ਕੀ ਬਾਤ, ਸਹੀ ਗੱਲ, ਸਹੀ ਬਾਤ, ਇੰਨੀ ਕੁ ਗੱਲ ਹੁੰਦੀ ਬਸ। ਸਹੀ ਗੱਲ। ਤੇ ਮੈਨੂੰ ਦੁੱਖ ਹੁੰਦਾ, ਮੈਂ ਇੱਕ ਬੰਦੇ ਨੂੰ ਕਿਹਾ, ਉਹ ਬੰਦਾ ਮੈਨੂੰ ਭਾਜੀ ਨੇ ਇੰਨੇ ਦੇ ਦਿਓ, ਉਹਨੂੰ ਮੈਂ ਕਹਿ ਵੀ ਰਿਹਾ ਯਾਰ ਮੇਰੇ ਕੋਲ ਨਹੀਂ ਗੁੰਜਾਇਸ਼ ਹੈਗੀ, ਇੰਨੇ ਦੇ ਦਿਓ, ਚਲੋ ਇੰਨੇ ਦੇ ਦਿਓ, ਚਲੋ ਇੰਨੇ ਦੇ ਦਿਓ, ਚਲੋ ਇੰਨੇ ਦੇ ਦਿਓ, ਚਲੋ 20000 ਦੇ ਦਿਓ, ਇੱਥੇ ਤੱਕ, ਹਾਂ ਐਂਡ 20 ਤੱਕ ਆ ਗਿਆ, ਹਾਂ ਸਮਝ ਆ ਰਹੀ ਗੱਲ ਦੀ। ਤੇ ਗੱਲ ਇਹ ਹੈ ਕਿ ਯਾਰ ਉਹ ਪਤਾ ਨਹੀਂ ਵਿਚਾਰਾ ਸੱਚੀ ਮੁੱਚੀ ਮਜਬੂਰ ਹੋਵੇ, ਲੇਕਿਨ ਮੇਰੇ ਕੋ ਇੰਨੇ ਕੁ ਮੈਨੂੰ ਮੈਸੇਜ ਔਰ ਪਿਆਰ ਮੁਹੱਬਤ ਨਹੀਂ ਹੈ, ਲੋਕ ਸਮਝਦੇ ਨੇ ਕਿ ਯਾਰ ਇਹ ਸਾਡਾ ਆਪਣਾ ਵਾ, ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਲੋਕ ਮੰਗਦੇ, ਮੈਨੂੰ ਮੇਲ ਕਰ ਦਿੰਦੇ, ਇੰਨਾ ਮੈਨੂੰ ਆਪਣਾ ਸਮਝਦੇ, ਲੇਕਿਨ ਮੇਰੇ ਕੋ ਯਾਨੀ ਜਿਸ ਹਿਸਾਬ ਨਾਲ ਹਾਲਾਤ ਨੇ ਨਾ, ਮੇਰੇ ਕੋ 50 ਲੱਖ ਰੁਪਇਆ ਰੋਜ਼ ਦਾ ਹੋਵੇ ਨਾ ਤੇ ਉਹ ਵੀ ਥੋੜ ਜਾਵੇ, ਜਿੱਦਾਂ ਦੇ ਹਾਲਾਤ ਜਿੱਦਾਂ ਦੇ ਮੈਨੂੰ ਮਤਲਬ ਲੋਕ ਵਿਚਾਰੇ ਪਰੇਸ਼ਾਨ ਨੇ ਮਿਲਦੇ ਆ ਦੱਸੋ ਤੇ ਤੁਸੀਂ ਇੱਕ ਗੱਲ ਆ ਕਿ ਇੱਕ ਬੰਦਾ ਤੁਹਾਨੂੰ ਅਗਰ ਕੋਈ ਦੁੱਖ ਸੁਣਾਉਂਦਾ ਨਾ ਆਪਣਾ ਜੈਨੂਨ, ਤੇ ਉਹ ਤੁਹਾਨੂੰ ਲੱਗਦਾ ਯਾਰ ਬਹੁਤ ਵੱਡਾ, ਤੇ ਦੂਜੀ ਮੇਲ ਪੜੋ ਉਹ ਭੁੱਲ ਜਾਓਗੇ ਤੁਸੀਂ, ਤੀਜੀ ਪੜੋ ਪਿਛਲੀਆਂ ਦੋਵੇਂ ਭੁੱਲ ਜਾਓਗੇ, ਕਿਉਂਕਿ ਹਰ ਕਿਸੇ ਨੂੰ ਟੈਨਸ਼ਨ। ਲੇਕਿਨ ਮੈਂ ਤੁਹਾਨੂੰ ਮਸ਼ਵਰਾ ਦੇਵਾਂ, ਅੱਲਾਹ ਪਾਕ ਸਾਰਿਆਂ ਦੇ ਆਪਣੀ ਜਿਹੜਾ ਨਾ ਰੱਬ ਕਰਮ ਕਰੇ, ਤੁਸੀਂ ਆਪਣਾ ਤਕਵਾ ਇੱਕ ਵਾਰੀ ਮਜ਼ਬੂਤ ਕਰਕੇ ਦੇਖੋ। ਵੱਡੀ ਮੈਂ ਤੁਹਾਨੂੰ ਸਹੀ ਕਹਿ ਰਿਹਾ, ਤੁਹਾਨੂੰ ਇਹ ਲੱਗ ਰਿਹਾ ਨਾ ਮੇਰੇ ਬੱਚੇ ਭੁੱਖੇ ਰਾਤ ਨੂੰ ਐਨੀ, ਤੇ ਤੁਸੀਂ 2 ਨੰਬਰੀ ਕੁਛ ਨਹੀਂ ਕਰਨੀ, ਉਹਨੂੰ ਕੋਈ ਯਾ ਅੱਲਾ ਮੇਰੇ ਤੋਂ ਪਹਿਲੇ ਤੇ ਤੂੰ ਤੇਰੇ ਸੀ ਇਹ, ਜਦੋਂ ਇਹ ਆਪਣੀ ਮਾਂ ਦੇ ਪੇਟ ਦੇ ਵਿੱਚ ਬੰਦੇ ਪਏ, ਉਦੋਂ ਮੈਂ ਕੌਣ ਸੀ, ਮੈਨੂੰ ਕੀ ਪਤਾ ਸੀ ਇਹਨਾਂ ਨੂੰ ਕੌਣ ਰਿਜ਼ਕ ਦੇ ਰਿਹਾ, ਦੱਸੋ। ਜਦੋਂ ਤੁਹਾਡੀ ਪਰਵਰਿਸ਼ ਹੋ ਰਹੀ ਸੀ 4-5 ਮਹੀਨੇ, ਉਹ ਪੀਰੀਅਡ ਜਿਹੜਾ ਮਾਂ ਦੇ ਅੰਦਰ ਰੱਬ ਰਿਜ਼ਕ ਦਿੰਦਾ, ਉਹ ਕਿਹੜੇ ਬੱਚੇ ਦਾ ਪਿਓ ਲਿਆ ਕੇ ਤੁਸੀਂ ਬੱਚੇ ਨੂੰ ਦਿੰਦਾ, ਦੱਸੋ। ਅੱਛਾ ਉਦੋਂ ਤੁਹਾਨੂੰ ਕੋਈ ਫਿਕਰ ਨਹੀਂ ਹੁੰਦੀ, ਕੈਸੀ ਅਜੀਬ ਗੱਲ ਆ ਕਿ ਉਹ ਜ਼ਿੰਦਾ ਹੁੰਦਾ ਮਾਂ ਦੇ ਪੇਟ ਦੇ ਅੰਦਰ, ਹਰਕਤ ਕਰ ਰਿਹਾ ਹੁੰਦਾ, ਖਾ ਪੀ ਰਿਹਾ ਹੁੰਦਾ, ਉਹਨੂੰ ਖੁਰਾਕ ਪਹੁੰਚ ਰਹੀ ਹੁੰਦੀ ਹੈ, ਤੇ ਤੁਹਾਨੂੰ ਤਾਂ ਨਹੀਂ ਪਰਵਾਹ ਹੁੰਦੀ ਉਦੋਂ ਕਿ ਅਸੀਂ ਉਸ ਬੱਚੇ ਨੂੰ, ਮੈਂ ਉਸ ਬੱਚੇ ਲਈ ਮੈਂ ਕਮਾ ਕੇ ਲਿਆਉਣਾ ਉਸ ਟਾਈਮ, ਕਿ ਇਹਨੂੰ ਮੈਂ ਮਤਲਬ ਮਾਂ ਦੇ ਪੇਟ ਦੇ ਅੰਦਰ ਮੈਂ ਜੀ ਇਹਨੂੰ ਦੁੱਧ ਪਿਆਉਣਾ ਤੇ ਮੇਰੇ ਕੋਲ ਪੈਸੇ ਨੇ। ਜਿੱਦਾਂ ਹੀ ਉਹ ਦੁਨੀਆ ਤੇ ਹੁੰਦਾ ਵਾ, ਤੁਸੀਂ ਸਮਝਣ ਲੱਗ ਪੈਨੇ ਮੈਂ ਹੀ ਇਹਦਾ ਰਾਜ਼ਕ, ਇਹਨੂੰ ਮੈਂ ਨਾ ਦਿੱਤਾ ਤੇ ਮਰ ਜਾਊਗਾ, ਇਹ ਕੈਸੀ ਸੋਚ ਆ, ਠੀਕ ਹੈ ਨਾ। ਬਹੁਤ ਵੱਡੀ ਇਹਦਾ ਮਤਲਬ ਆ ਤੁਸੀਂ ਆਪਣੀ ਕੋਸ਼ਿਸ਼ ਕਰੋ, ਆਪਣਾ ਅੱਛੀ ਨੀਅਤ ਨਾਲ ਰੱਬ ਕੋ ਮੰਗੋ, ਉਹ ਦੁਨੀਆ ਤੇ ਵੀ ਆ ਗਿਆ ਤੇ ਉਹਦਾ ਹੀ ਆ ਖਾਲਕ, ਉਹੀ ਆ ਜਿਹੜਾ ਉਹਦੀ ਮਾਂ ਦੇ ਪੇਟ ਦੇ ਅੰਦਰ ਸੀ, ਤੁਸੀਂ ਨਹੀਂ ਬਣ ਗਏ ਉਹਦੇ ਖਾਲਕ, ਠੀਕ ਹੈ ਨਾ। ਤੁਹਾਡੀ ਇੱਕ ਜ਼ਿੰਮੇਵਾਰੀ ਲਾਈ ਹੈ ਰੱਬ ਨੇ ਕਿ ਤੂੰ ਇਸ ਹੱਦ ਤੱਕ ਇਸ ਤਰੀਕੇ ਦੇ ਨਾਲ ਇਸ ਰਾਉਂਡ ਦੇ ਵਿੱਚ ਇਸ ਦਾਇਰੇ 'ਚ ਰਹਿੰਦਿਆਂ ਹੋਇਆਂ ਤੂੰ ਇਹਨਾਂ ਲਈ ਕਮਾ, ਮਿਹਨਤ ਕਰ, ਠੀਕ ਹੈ ਨਾ।
ਤੇ ਅੱਗੋਂ ਮੇਰਾ ਕੰਮ ਆ ਕਿ ਮੈਂ ਤੈਨੂੰ ਦਿਨਾ ਇਹ ਨਾਲ ਦਾ ਦਿਨਾ ਕਿ ਨਹੀਂ ਦਿਨਾ, ਇਹ ਮੇਰਾ ਕੰਮ ਆ। ਦਵਾਂ ਤੇ ਸ਼ੁਕਰ ਕਰ, ਨਾ ਦਵਾਂ ਦੂੰਗਾ ਯਾ ਅੱਲਾ ਜਿਸ ਹਾਲਤ 'ਚ ਤੂੰ ਰੱਖੇ, ਮੇਰੇ ਤੋਂ ਪਹਿਲੇ ਤੇਰੇ ਆ। ਸਾਡੀ ਇਹ ਬੜੀ ਪ੍ਰੋਬਲਮ, ਅਸੀਂ ਆਪਣੇ ਬੱਚਿਆਂ ਨੂੰ ਸਮਝਦੇ ਆ ਕਿ ਅਸੀਂ ਨਾ ਰਾਤ ਨੂੰ ਘਰ ਲੈ ਕੇ ਗਏ ਤੇ ਬੱਚੇ ਭੁੱਖੇ ਆ ਤੇ ਪਤਾ ਨਹੀਂ ਕੀ ਹੋ ਜਾਊਗਾ। ਵੀ ਮੈਂ ਸਵੇਰ ਤੱਕ ਸ਼ਾਮ ਤੱਕ ਮਿਹਨਤ ਕੀਤੀ ਹੈ, ਮੈਨੂੰ ਨਹੀਂ ਮਿਲੇ ਤੇ ਘਰ ਚਲ ਜਾਣ ਕਿ ਯਾ ਅੱਲਾ ਮੈਂ ਦੱਸ ਮੇਰੀ ਕਿੱਥੇ ਕੋਈ ਕਮੀ ਹੈ, ਠੀਕ ਹੈ ਨਾ। ਤੇ ਇਹ ਥੋੜਾ ਜਿਹਾ ਤਰੀਕਾ ਤੁਸੀਂ ਅਗਰ ਸੋਚੋਗੇ ਨਾ ਤੇ ਤੁਹਾਨੂੰ ਵੇਖਣਾ, ਤੁਹਾਨੂੰ ਦਿਨਾਂ ਦੇ ਵਿੱਚ ਫਰਕ ਮਹਿਸੂਸ ਹੋਏਗਾ ਇਨਸ਼ਾਅੱਲਾ। ਤੇ ਹੁਣ ਕੀ ਰਹਿ ਗਿਆ ਹਿਸਾਬ ਕਿਤਾਬ? ਵੈਲੈਂਟਾਈਨ ਡੇ ਤੇ ਆਪਣੀ ਮਸ਼ਹੂਰ ਗਰੁੱਪ ਨਾਲ ਬਿੱਲ ਸੈਂਡ ਕਰਨੇ, ਕਹਿੰਦੇ ਆਹ ਲਾ ਦੇ ਵੈਲੈਂਟਾਈਨ ਡੇ ਫੇਰ ਸਹੀ। ਵੈਲੈਂਟਾਈਨ ਡੇ ਮੈਂ ਉਹੀ ਕਹਿਣ ਡਿਆ ਸੀਗਾ, ਇਹ ਆਜ਼ਾਦ ਹੈਗੀ ਹੈ ਪੈਰਿਸ ਦੀ। ਵੈਲੈਂਟਾਈਨ ਡੇ ਤੇ ਨਾ ਮਿੱਠਾ ਸਾਥ ਜੀ ਕੋਈ ਕਿਸੇ ਨੂੰ ਫੁੱਲ ਨਹੀਂ ਦੇ ਰਿਹਾ, ਕੰਮ ਤੋਂ ਛੁੱਟੀ ਕਰਕੇ ਧਿਆਨ ਰੱਖਣ ਦੇ ਆ ਕਿ ਕੌਣ ਕਿੱਧਰ ਜਾ ਰਿਹਾ, ਕੌਣ ਕਿੱਧਰ ਕੀ ਜਾ ਹੋ ਰਿਹਾ। ਰਿਹਾ ਉਹ ਪੂਰਾ ਕਿਉਂਕਿ ਉਹਦੇ ਵਿੱਚ ਨਾ ਉਸਤਾਦ ਜੀ ਕਿਉਂ ਆਜ਼ਾਦ ਕਿਉਂ ਹੋਇਆ, ਉਸ ਸਦਰ ਨੇ ਡਰ ਲਾਇਆ। ਉਸਤਾਦ ਜੀ ਇੱਕ ਅੰਗਰੇਜ਼ ਸੀਗਾ, ਉਹਨਾਂ ਇੱਕ ਆਪਣੀ ਮਹਿਬੂਬਾ ਤੋਂ ਬੜਾ ਝੱਕਦਾ ਸੀਗਾ, ਤੇ ਉਹ ਝੱਕਦਾ ਸੀਗਾ, ਕਹਿੰਦਾ ਯਾਰ ਅਗਰ ਮੈਂ ਪ੍ਰਪੋਜ਼ ਕੀਤਾ ਤੇ ਮੈਨੂੰ ਇਹਦਾ ਭਰਾ ਹੀ ਨਾ ਮਾਰਨ ਲੱਗ ਪੈਣ। ਤੇ ਫਿਰ ਉਹ ਅੰਗਰੇਜ਼ ਇੱਕ ਦੂਰ ਆਇਆ ਕਿ ਸਦਰ ਬਣਿਆ ਤੇ ਉਹਨੇ ਇਹ ਦਿਨ ਰੱਖਤਾ ਵੈਲੈਂਟਾਈਨ ਡੇ। ਉਹਨੇ ਉਹ ਦਿਨ ਰੱਖਤਾ ਕਿ ਜਿਹੜਾ ਮਰਜ਼ੀ ਪ੍ਰਪੋਜ਼ ਕਰੇ ਉਸ ਦਿਨ ਲੜਾਈ ਨਹੀਂ ਕਰਨੀ। ਅੱਛਾ ਜੀ, ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਸਾਡੇ ਇੱਥੇ ਫੈਸਲਾਬਾਦ 'ਚ ਘੰਟਾ ਘਰ ਨਾ 3-4 ਦਿਨ ਹੋ ਗਏ ਨੇ, ਉਹਨਾਂ ਨੇ ਘੰਟਾ ਘਰ ਨੂੰ ਗੌਰਮੈਂਟ ਨੇ ਸੋਚਿਆ ਕਿ ਅਸੀਂ ਨਾ ਇਹਨੂੰ ਇੱਕ ਨਾ ਬੜੀ ਖੂਬਸੂਰਤ ਜਿਹੀ ਔਰ ਇੱਕ ਨਾਯਾਬ ਜਿਹੀ ਚੀਜ਼ ਬਣਾਈਏ, ਕਲਰਫੁਲ ਜਿਹੀ 8 ਬਾਜ਼ਾਰਾਂ ਨੂੰ, ਤਾਂ ਕਿ ਇੱਥੇ ਲੋਕ ਦੁਨੀਆ 'ਚੋਂ ਆਉਣ ਔਰ ਇੱਥੇ ਟੂਰਿਜ਼ਮ ਜਿਹੜਾ ਨਾ ਉਹ ਇੱਥੇ ਹੋਵੇ। ਅੱਛਾ, ਹੁਣ ਉਹਦੀ ਵਜ੍ਹਾ ਨਾਲ ਉੱਥੇ ਹਜ਼ਾਰਾਂ ਰੇਹੜੀਆਂ ਵਾਲੇ ਵਿਚਾਰੇ, ਕਿਉਂਕਿ ਉਹਨਾਂ ਨੇ ਦਾਖਲਾ ਬੰਦ ਕਰਤਾ ਘੰਟਾ ਘਰ ਦੇ 8 ਬਾਜ਼ਾਰਾਂ ਦੇ ਵਿੱਚ ਬੱਸ ਵੈਗਨ ਰਕਸ਼ਾ ਕੁਝ ਨਹੀਂ ਜਾ ਸਕਦਾ। ਇੱਕ ਉਹ ਆਪਣੀ ਉਹਨਾਂ ਨੇ ਸ਼ਟਲ ਟੈਬ ਜੀ ਉਹ ਗੱਡੀ ਚਲਾਤੀ ਹੈ ਫ੍ਰੀ, ਉਹ 'ਚ ਤੁਸੀਂ ਬਹਿ ਕੇ ਜਿੱਥੇ ਅੰਦਰ ਜਾਣਾ ਉਤਰ ਜਾਓ, ਉਹ ਚੱਲਦੀ ਰਹਿੰਦੀ ਹੈ, ਉਹ 'ਚ ਬਹਿ ਕੇ ਆ ਜਾਓ, ਉਹ 'ਚ ਬਹਿ ਕੇ ਉਤਰ ਜਾਓ। ਬਾਕੀ ਬਾਜ਼ਾਰ ਦੇ ਬਾਹਰ ਵਾਲੀ ਸਾਈਡ ਤੇ ਪਾਰਕਿੰਗ ਉਹ ਬਣੇਗੀ ਸਾਰਾ। ਹੁਣ ਮੈਂ ਰਾਤੀ ਉੱਥੇ ਸ਼ੋਅ ਕਰਨ ਗਿਆ ਤੇ ਜਨਾਬ ਜੀ ਲੋਕੀ ਬਦਦੁਆਵਾਂ ਦੇ ਰਹੇ ਨੇ ਰੇਹੜੀਆਂ ਵਾਲੇ ਵਿਚਾਰੇ ਇਹ ਉਹ, ਤੇ ਮੈਂ ਉਹਨਾਂ ਨੂੰ ਇਹੀ ਗੱਲ ਰਾਤੀ ਕਹੀ, ਮੈਂ ਕਿਹਾ ਯਾਰ ਤੁਸੀਂ ਇਸ ਜਗ੍ਹਾ ਨੂੰ ਕਿਉਂ ਆਪਣਾ ਰਾਜ਼ਕ ਸਮਝਿਆ ਕਿ ਇਸ ਜਗ੍ਹਾ ਤੇ ਮੈਂ ਰੇਹੜੀ ਲੱਗੀ ਆ ਤੇ ਮੈਂ ਬਰਬਾਦ ਹੋ ਜਾਗਾ। ਤੂੰ ਇਸ ਬਾਜ਼ਾਰ ਦੇ ਬਾਹਰ ਰੇਹੜੀ ਲਾ ਲਾ, ਤੂੰ ਕਹੀ ਯਾ ਅੱਲਾ ਤੇਰੇ ਸਾਹਮਣੇ ਉਹ ਸੀ, ਮੈਂ ਇੱਥੇ ਆ ਗਿਆ, ਮੈਨੂੰ ਇੱਥੇ ਰਿਜ਼ਕ ਬਿਲਕੁਲ ਸਮਝ ਆ ਰਹੀ ਨਹੀਂ। ਤੇ ਮੈਂ ਉਹਨਾਂ ਭਰਾਵਾਂ ਨੂੰ ਆਪਣਿਆਂ ਨੂੰ ਇਹ ਥੋੜੀ ਜਿਹੀ ਹਿੰਮਤ ਦਿਆਂਗਾ ਜਿਹੜੇ ਮੇਰੇ ਵੀਰ ਕੋ ਵੇਖ ਰਹੇ ਨੇ, ਜਿਹੜੇ ਘੰਟਾ ਘਰ ਦੇ ਆਲੇ ਦੁਆਲੇ ਸਾਰੇ ਕਈਆਂ ਦੀਆਂ ਦੁਕਾਨਾਂ ਨੇ ਜਾਂ ਜੋ ਵੀ ਨੇ। ਸਰ ਜੀ ਗੱਲ ਇਹ ਹੈ ਕਿ ਤੁਹਾਨੂੰ ਰਿਜ਼ਕ ਦੇਣਾ, ਤੁਸੀਂ ਜਦੋਂ ਜ਼ਿਆਦਾ ਡਿਪੈਂਡ ਅਸੀਂ ਚੀਜ਼ਾਂ ਤੇ ਕਰਨ ਲੱਗ ਪਏ ਨੇ ਨਾ, ਇਸ ਜਗ੍ਹਾ ਤੋਂ ਮੇਰਾ ਅੱਡਾ ਚੁੱਕਿਆ ਗਿਆ ਤੇ ਮੈਂ ਬਰਬਾਦ ਹੋ ਗਿਆ। ਉਹ ਪਤਾ ਤੁਸੀਂ ਕਿਉਂ ਬਰਬਾਦ ਹੁੰਦੇ ਹੋ? ਕਿਉਂਕਿ ਤੁਸੀਂ ਟੋਟਲ ਰਾਜ਼ਕ ਉਸ ਜਗ੍ਹਾ ਨੂੰ, ਉਸ ਇਨਵਾਇਰਨਮੈਂਟ ਨੂੰ, ਉਹ 20 ਸਾਲ ਇੱਕ ਜਗ੍ਹਾ ਤੇ ਲੱਗੇ ਨੂੰ ਤੁਸੀਂ ਆਪਣਾ ਰਾਜ਼ਕ ਸਮਝ ਲੈਂਦੇ ਹੋ। ਤਦ ਤੁਹਾਨੂੰ ਅੱਗੋਂ ਕੁਛ ਨਹੀਂ, ਜਦੋਂ ਉਹ ਤੁਹਾਨੂੰ ਮੈਂ ਕਹਿ ਰਿਹਾ ਨਾ ਤੁਸੀਂ ਉਹਨੂੰ ਕੱਖ ਨਹੀਂ ਸਮਝਣਾ ਬਿਲਕੁਲ ਵੀ। ਹਾਂ 2-4 ਦਿਨ ਉੱਥੇ ਲੋਕਾਂ ਦੀ ਸੇਲ ਘਟੀ ਆ, ਲੇਕਿਨ ਉਸਤਾਦ ਜੀ ਉਹ ਪਤਾ ਕੀ ਕਰਦੇ ਪਏ ਨੇ ਜੀ, ਉਹਨਾਂ ਨੇ ਪੂਰਾ ਦੁਕਾਨਾਂ ਬਾਜ਼ਾਰਾਂ ਦੇ ਵਿੱਚ ਜਿੰਨੇ ਇਮਾਰਤਾਂ ਨੇ ਉਹਨਾਂ ਨੂੰ ਬਾਹਰੋਂ ਪੇਂਟ ਇਦਾਂ ਦਾ ਕਰਨਾ ਕਲਰਫੁਲ ਕਿ ਉਹ ਯੂਨੀਕ ਲੱਗੇ। ਯਾਨੀ ਤੁਸੀਂ ਬਾਜ਼ਾਰ 'ਚ ਵੜੇ ਹੋ ਤੇ ਹਰ ਬਾਜ਼ਾਰ ਦੀ ਕਿੱਲਾ ਤਾਂ ਲੋਕ ਮਤਲਬ ਘਰ ਤੁਹਾਡਾ ਹੀ ਆ, ਬਾਰੀਆਂ ਬਾਹਰ ਤੁਹਾਡੀਆਂ ਨੇ, ਮਕਾਨ ਤੁਹਾਡਾ ਵਾ, ਲੇਕਿਨ ਉਹਨਾਂ ਨੇ ਪੇਂਟ ਇਦਾਂ ਦਾ ਕਰ ਦੇਣਾ ਕਿ ਉਹ ਦੇਖਣ 'ਚ ਇੱਕ ਨਾਯਾਬ ਜਿਹੀ ਚੀਜ਼ ਲੱਗੇ ਸਾਰਾ ਹੀ। ਉਸ ਤੋਂ ਬਾਅਦ ਜਿਹੜੇ ਦੁਕਾਨਾਂ ਦੇ ਸ਼ਟਰ ਨੇ ਉਹਨਾਂ ਨੇ ਕਿਹਾ ਲਾਓ ਅਸੀਂ ਤੁਹਾਨੂੰ ਸ਼ਟਰੋਂ ਫੈਂਸੀ ਦੇਵਾਂਗੇ, ਬੜੇ ਖੂਬਸੂਰਤ ਜਿਹੜੇ ਕਵਰ ਟੈਪ ਉਹ ਸ਼ਟਰ ਦੇਵਾਂਗੇ ਤਾਂ ਕਿ ਤੁਹਾਡੀ ਬਾਰਿਸ਼ ਇਹ ਠੀਕ ਹੈ ਜੀ। ਉਸ ਤੋਂ ਬਾਅਦ ਅੱਗੇ ਉਹਨਾਂ ਨੇ ਕਿਹਾ ਫੁੱਟਪਾਥ ਸਾਡੇ ਕਲੀਅਰ ਹੋਣ ਤਾਂ ਕਿ ਕੋਈ ਬੰਦਾ ਅੰਦਰ ਵੜੇ ਕਹੇ ਯਾਰ ਇਹ ਫੈਸਲਾਬਾਦ ਆ, ਇੱਕ ਮਜ਼ਾਲ ਆ। ਉਹਦੇ ਨਾਲ ਕੀ ਹੋਏਗਾ, ਜਿਹੜੇ ਮੇਰੇ ਦੁਕਾਨਦਾਰ ਭਰਾ ਨੇ ਜਿਨ੍ਹਾਂ ਦੀਆਂ ਦੁਕਾਨਾਂ ਆਪਣੀਆਂ ਨੇ ਸਰ, ਉਹਨਾਂ ਦੀ ਅੱਜ ਅਗਰ 2 ਕਰੋੜ ਰੁਪਏ ਦੀ ਦੁਕਾਨ ਹੈ ਨਾ, ਉੱਥੇ 4 ਦੀ ਹੋਏਗੀ ਉਸ ਤੋਂ ਬਾਅਦ। ਆਹੋ 4 ਕਰੋੜ ਰੁਪਏ ਦੀ ਹੋਏਗੀ, 4 ਤੋਂ ਵੀ ਜ਼ਿਆਦਾ ਹੋਏਗੀ, 2 ਗੁਣਾ ਜ਼ਿਆਦਾ ਹੋ ਜਾਏਗੀ। ਤੇ ਇਸ ਤੋਂ ਪਰੇਸ਼ਾਨ ਨਾ ਹੋ। ਤੇ ਜਿਹੜੇ ਵਿਚਾਰੇ ਮੇਰੇ ਹੈ ਨੇ ਵੀਰ ਜਿਹੜੇ ਉੱਥੇ ਬਾਹਰ ਕੋ ਅੱਡੇ ਲਾਉਂਦੇ ਸੀ, ਕੋਈ ਰੇਹੜੀਆਂ ਲਾਉਂਦੇ ਸੀ, ਕੋਈ ਫੱਟੇ ਲਾਉਂਦੇ ਸੀ, ਕੋਈ ਠੇਲਾ ਲਾਉਂਦੇ ਸੀ, ਉਹ ਇਹ ਨਾ ਸਮਝਣ ਕਿ ਇਸ ਜਗ੍ਹਾ ਸਾਨੂੰ ਰਿਜ਼ਕ ਦੇ ਰਹੀ ਸੀ। ਉਹ ਸਿਰਫ ਰੱਬ ਅੱਗੇ ਦੁਆ ਕਰਨ ਕਿ ਅੱਛਾ ਮੌਲਾ ਅਗਰ ਇਹ ਨਹੀਂ ਇੱਥੇ ਤੂੰ ਦੇ ਰਿਹਾ ਤੇ ਮੈਂ ਬਾਜ਼ਾਰ ਦੇ ਬਾਹਰ ਲਾਈ ਹੈ ਰਾਤ ਨੂੰ, ਤੇ ਦਿਲ ਕਰੇ ਤੈਨੂੰ ਜਿੱਥੇ ਤੂੰ ਸੋਚਿਆ ਵੀ ਨਾ ਰਾਤ ਨੂੰ ਹਨੇਰੇ ਦੇ ਵਿੱਚ ਤੂੰ ਰੇਹੜੀ ਲਾ ਖਲੋਤਾ ਮੈਂ ਉੱਤੇ ਤੈਨੂੰ ਐਸਾ ਜੀ ਆਵੇ ਕਿ ਤੇਰੀ ਲਹਿਰਾਂ ਬਹਿਰਾਂ ਕਰਾ ਜਾਵੇ। ਸਮਝ ਆ ਰਹੀ ਗੱਲ ਦੀ? ਤੇ ਥੋੜਾ ਜਿਹਾ ਆਪਣਾ ਤਕਵੇ ਨੂੰ ਮਜ਼ਬੂਤ ਰੱਖੋਗੇ ਕਿ ਤੁਹਾਨੂੰ ਕੋਈ ਏਡਾ ਫਰਕ ਨਹੀਂ ਪੈਣਾ, ਕੋਈ ਏਡੀ ਗੱਲਬਾਤ ਨਹੀਂ ਹੋਣੀ। ਠੀਕ ਸਾਡੀ ਦੇਖੋ ਸਾਡੀ YouTube ਦੀ ਅੱਧੀ ਰਹਿ ਗਈ ਇਨਕਮ, ਠੀਕ ਤਨਖਾਹਾਂ ਲੈਣ ਵਾਲੇ ਉਦਾਂ ਹੀ ਨਹੀਂ, ਉਹ ਕਹਿੰਦੇ ਸਾਰੀਆਂ ਹੋਰ ਵਧਾ, ਠੀਕ ਆ। ਤੇ ਮੈਨੂੰ ਤੇ ਕੋਈ ਟੈਨਸ਼ਨ ਨਹੀਂ। ਇੱਕ ਮਿਸਾਲ ਤਵੱਕਲ ਤੁਹਾਡਾ ਵੀ ਤਵੱਕਲ ਮਜ਼ਬੂਤ, ਮੇਰਾ ਤਵੱਕਲ ਰੱਬ ਤੇ ਆ, ਕਿਉਂਕਿ ਮੇਰੀ ਜਦੋਂ ਬੱਸ ਹੋ ਗਈ ਮੈਂ ਤੁਹਾਨੂੰ ਕਹਾਂਗਾ ਭਾਈ ਸਲਾਮ ਅਲੈਕਮ, ਹੁਣ ਨਹੀਂ ਮੇਰੇ ਕੋਲ ਦਿੱਤੇ ਜਿੰਨੀ ਦੇਰ ਦੇਈ ਜਾ ਰਿਹਾ ਮੈਂ ਦੇਈ ਜਾਣਾ। ਮੈਂ ਕਹਾਂਗਾ ਭਾਜੀ ਕੌਣ ਤੁਸੀਂ ਕਿਦਾਂ ਵੇਖਿਆ ਫੌਰਨ ਉਸਤਾਦ ਨੇ ਫੌਰਨ ਆ ਗਏ ਜਿੰਨੀ ਦੇਰ ਭਾਜੀ ਮੈਂ ਚੱਲਦਾ ਪਿਆ ਮੈਂ ਚੱਲੀ ਜਾਵਾਂਗਾ, ਜਦੋਂ ਬੱਸ ਹੋਏਗੀ ਮੈਂ ਕਹਾਂਗਾ ਭਾਈ ਸਲਾਮ ਅਲੈਕਮ। ਸਹੀ ਗੱਲ। ਅੱਲਾਹ ਪਾਕ ਤੁਹਾਨੂੰ ਚਲਾਉਂਦਾ ਰੱਖੇ ਜੀ। ਅੱਲਾਹ ਪਾਕ ਤੁਹਾਨੂੰ ਉਸਤਾਦ ਜੀ ਇੰਨਾ ਸਾਰਾ ਰਿਜ਼ਕ ਦੇਵੇ
ਕਿ ਸਾਰੇ ਨਿਜ਼ਾਮ ਨੂੰ ਤੁਸੀਂ ਸਾਰਿਆਂ ਨੂੰ ਦੇਵੇ ਅੱਲਾ ਪਾਕ ਜਿਹੜੇ ਪਰੇਸ਼ਾਨ ਨੇ ਸਾਰਿਆਂ ਨੂੰ। ਸਾਰੇ ਆਮੀਨ ਸੁਮਾ ਠੀਕ ਹੈ ਜੀ, ਲਓ ਜੀ। ਅੱਛਾ ਭਾਜੀ, ਦੋ ਘੜੀਆਂ ਲਾ ਦਿਲ ਜਾ ਇੱਧਰ ਦੇਖੋ। ਦੋ ਅੱਜ ਸਹੀ ਉਹ ਗਾਣਾ ਬਣਿਆ, 2 ਘੜੀਆਂ ਕੋਲ ਬਹਿ ਜਾ। ਤਾਜ ਨੇ 2 ਘੜੀਆਂ ਲਾ ਕੇ ਕਰੋੜ ਸ਼ੋਅ ਵੀ ਕੀਤਾ। 2 ਘੜੀਆਂ ਕੋਲ ਬਹਿ ਕੇ ਤੂੰ ਸਾਨੂੰ ਹਾਲੇ ਦਿਲ ਸੁਣਾ ਲਿਆ ਕਰ, ਫੁਰਸਤ ਮਿਲੇ ਬੁਲਾ ਲਿਆ ਕਰ, ਦੁਨੀਆ ਦਾ ਕੰਮ ਬੁਲਾ ਲਿਆ ਕਰ। ਲਵ ਯੂ ਕੌਣ ਲਵ ਯੂ।